ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ ਜੀ ਨੂੰ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ 888-888-9914 ਦੇ ਉੱਤੇ ਬੈਂਕਰਪਸੀ ਤੋਂ ਬਚਣ ਦੇ ਲਈ, ਡੈਟ ਨੂੰ ਕੰਸੋਲੀਡੇਟ ਕਰਨ ਦੇ ਲਈ ਨਿਰਮਲ ਮਾਨ ਹੋਣਾ ਦੇ ਨਾਲ ਕੰਟੈਕਟ ਕਰੋ। ਤੇ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ ਕੰਟੈਕਟ ਤੁਸੀਂ ਕਰ ਸਕਦੇ ਹਾਂ। ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਗੱਲਬਾਤ ਕਰਦੇ ਹਾਂ ਅਟਰਨੀ ਜੇ ਟਰਕਿਆਣਾ ਹੋਣਾ ਦੇ ਨਾਲ। ਲਾਸਟ ਵੀਕ ਜਦ ਆਪਾਂ ਗੱਲਬਾਤ ਕਰ ਰਹੇ ਸੀ, ਅਟਰਨੀ ਟਰਕਿਆਣਾ ਹੋਣਾ ਦਾ ਜਿਹੜਾ 9th ਸਰਕਟ ਕੋਰਟ ਦਾ ਫੈਸਲਾ ਸੀ ਉਸ ਨੂੰ ਆਪਾਂ ਡਿਸਕਸ ਕੀਤਾ ਸੀਗਾ। ਜਿਹੜਾ ਜਸਵਿੰਦਰ ਸਿੰਘ ਤੇ ਜਿਹੜੇ ਅਟਰਨੀ ਜਨਰਲ ਮੈਰਿਕ ਗਾਰਲੈਂਡ ਆ ਉਹਨਾਂ ਦੇ ਦਰਮਿਆਨ ਸੀ, ਜਿਸ ਵਿੱਚ ਅਟਰਨੀ ਟਰਕਿਆਣਾ ਹੋਣਾ ਦੀ ਜਿਹੜੀ ਜਿੱਤ ਹੋਈ ਸੀਗੀ। ਸੋ ਅੱਜ ਉਸੇ ਤੋਂ ਅੱਗੇ ਬਿਲਡਅਪ ਕਰਦੇ ਹੋਏ ਉਸੇ ਚੀਜ਼ ਨੂੰ ਅੱਗੇ ਗੱਲਬਾਤ ਨੂੰ ਜਿਹੜਾ ਉਹ ਤੋਰਦੇ ਹਾਂ ਵੀ ਜਿਹੜਾ RKK ਇੰਟਰਨਲ ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਜਿਹੜੀ ਇਹਨਾਂ ਦੀ ਜਿੱਤ ਹੋਈ ਆ, ਜਿਸ ਦੇ ਨਾਲ ਜਿਨ੍ਹਾਂ ਦੇ ਉੱਤੇ ਇਹ ਮਸਲੇ ਲੱਗਦੇ ਸੀ ਉਹਨਾਂ ਨੂੰ ਆਸਾਨੀ ਹੋਊਗੀ, ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਆ ਉਹ ਫਾਇਦਾ ਹੋਊਗਾ। RKK ਦੇ ਮਸਲੇ ਨੂੰ ਕਾਫੀ ਜ਼ਿਆਦਾ ਵੀਕ ਕਰ ਦਿੱਤਾ ਇਹਨਾਂ ਦੀ ਇਸ ਜਿੱਤ ਨੇ। ਸੋ ਉਹਦੇ ਇਫੈਕਟਸ ਨੂੰ ਜਿਹੜੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਾਰੀ ਫੇਰ ਅਟਰਨੀ ਟਰਕਿਆਣਾ ਜੀ, ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਉਸ ਜਿਹੜੀ ਉਹ ਕੇਸ ਦੀ ਜਿਹੜੀ ਉਹ ਜਿੱਤ ਆ ਉਸ ਨੂੰ ਲੈ ਕੇ। ਤੇ ਗੱਲ ਇਹੀ ਕਰਦੇ ਹਾਂ ਵੀ ਜਿਹੜੀ ਉਹ ਜਿੱਤ ਹੋਈ ਹੈ 9th ਸਰਕਟ ਕੋਰਟ ਦੀ, ਉਹਦਾ ਇਫੈਕਟ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ? ਸੋ ਰਾਈਟ ਵੇ ਜਦੋਂ ਆਪਾਂ ਇਸ ਵਾਰੀ ਇਸ ਹਫਤੇ ਆਫਿਸ ਪਹੁੰਚੇ ਤੇ ਬੜੇ ਸਾਰੇ ਕੇਸਾਂ ਦੇ ਵਿੱਚ ਜਿਹਦੇ ਵਿੱਚ ਕਿ RKK ਫਾਈਲ ਕੀਤਾ ਸੀਗਾ ਸਰਕਾਰ ਨੇ, ਉਹਨਾਂ ਨੇ ਆਪਣੀ ਮੋਸ਼ਨ ਟੂ ਕੰਟੀਨਿਊ ਫਾਈਲ ਕਰਤੀ ਕਿ ਤਰੀਕ ਉਹਨਾਂ ਨੇ ਅੱਗੇ ਵਧਾਣੀ ਹੈ। ਤੇ ਮੋਸ਼ਨ ਟੂ ਕੰਟੀਨਿਊ ਦੇ ਵਿੱਚ ਉਹਨਾਂ ਨੇ ਆਪਣਾ ਰੀਜ਼ਨ ਦਿੱਤਾ ਕਿ RKK ਜਿਹੜਾ ਨਵਾਂ ਫੈਸਲਾ ਆਇਆ ਉਹਦੀ ਲਾਈਟ ਦੇ ਵਿੱਚ ਉਹਨਾਂ ਨੂੰ ਹੋਰ ਜਿਹੜਾ ਸੋਚ ਵਿਚਾਰ ਕਰਨਾ ਪੈਣਾ। ਤੇ ਮਤਲਬ ਸਰਕਾਰ ਨੂੰ ਖੁਦ ਹੀ ਪਤਾ ਲੱਗ ਗਿਆ ਕਿ ਜਿਹੜੀ ਉਹਨਾਂ ਦੀ ਫਾਈਲਿੰਗਸ ਵਗੈਰਾ ਹੈਗੀਆਂ ਉਹ ਹੁਣ ਚੱਲਣੀਆਂ ਨਹੀਂ। ਹਾਂਜੀ, ਕਾਫੀ ਸਾਰੇ ਜਿਹੜੇ ਕੇਸ ਸੀਗੇ ਲੱਗੇ ਹੋਏ ਸੀਗੇ ਜਿਹਨਾਂ ਤੇ RKK ਲਾਇਆ ਸੀਗਾ ਜਾਂ ਫੈਸਲਾ ਜਿਹੜਾ ਆਉਣਾ ਸੀਗਾ ਬਰੀਫਿੰਗਸ ਲਈ, ਉਹ ਸਰਕਾਰ ਨੇ ਖੁਦ ਹੀ ਜਿਹੜਾ ਤੁਸੀਂ ਕਹਿ ਲਓ ਕਿ ਆਪਣੇ ਆਪ ਹੀ ਕੰਟੀਨਿਊਏਸ਼ਨ ਜਿਹੜੀ ਕੰਟੀਨਿਊਐਂਸ ਉਹਦੀ ਲੈ ਲਈ ਤੇ ਤਰੀਕਾਂ ਜਿਹੜੀਆਂ ਅੱਗੇ ਪਵਾ ਲਈਆਂ। ਤੇ ਇਹਦੇ ਨਾਲ ਹੁਣ ਕਈ ਇੱਕ ਦੋ ਆਪਣੇ ਸੱਜਣ ਮਿੱਤਰ ਵੀ ਜਿਹੜੇ ਵਕੀਲ ਹੈਗੇ ਆ ਜਿਨ੍ਹਾਂ ਦੇ ਕੇਸ ਸੀਗੇ, ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਜਿਹੜੇ ਕੇਸ 'ਚ RKK ਚੱਲਦੀ ਸੀਗੀ। ਤੇ ਜਦੋਂ ਉਹ ਫਿਰ ਇਸ ਹਫਤੇ ਕੋਰਟ ਦੇ ਵਿੱਚ ਗਏ ਤੇ ਮਾਹੌਲ ਜਿਹੜਾ ਸਿੱਧੇ ਫਰਕ ਸੀਗਾ। ਤੇ ਜੱਜ ਸਾਹਿਬ ਉਹਨਾਂ ਦੇ ਕਹਿੰਦੇ ਕਿ ਨਹੀਂ, ਇਨ ਦਾ ਲਾਈਟ ਆਫ ਕਹਿੰਦੇ ਨਿਊ ਡਿਸੀਜਨ ਆਪਾਂ ਕੀ ਕਹਾਣੀਆਂ ਰਲਦੀਆਂ ਆਪਾਂ ਉਹਦੇ ਬੇਸ ਤੇ RKK ਨਹੀਂ ਲਾ ਸਕਦੇ। ਜੇ ਕੁਝ ਹੋਰ ਹੈਗਾ ਤੇ ਵਾਕਈ ਜਿਹੜਾ ਲੈਂਗੁਏਜ ਕਾਪੀ ਪੇਸਟ ਕੀਤਾ ਤਾਂ ਸਾਨੂੰ ਦੱਸੋ, ਅਦਰਵਾਈਜ਼ ਆਪਾਂ RKK ਜਿਹੜੀ ਨਹੀਂ ਐਪਲੀਕੇਬਲ ਕਰਨੀ। ਕਾਫੀ ਜਿਹੜੀ ਤੁਸੀਂ ਕਹ ਲਓ ਚੀਜ਼ ਸੀਗੀ। ਬਹੁਤ ਵਧੀਆ। ਦੇਖੋ ਵੀ ਪਾਸਾ ਪਲਟ ਗਿਆ ਜੀ। ਦੇਖ ਲਓ, ਇੱਕ ਕੁਛ ਹੀ ਦਿਨਾਂ ਦੇ ਵਿੱਚ ਉਹ ਫੈਸਲਾ ਜਿਹੜਾ ਤੁਹਾਡੀ ਉਸ ਜਿੱਤ ਨੇ ਬਹੁਤ ਸਾਰੇ ਲੋਕਾਂ ਦਾ ਸਾਹ ਸੌਖਾ ਕਰ ਦੇਣਾ। ਉਹਨਾਂ ਨੂੰ ਇੱਕ ਬੈਟਰ ਚਾਂਸ ਜਿਹੜਾ ਉਹ ਮਿਲ ਜਾਣਾ ਵੀ ਉਹ ਆਪਣਾ ਜਿਹੜਾ ਅਸਾਈਲਮ ਦਾ ਕੇਸ ਜਿਹੜਾ ਉਹਨਾਂ ਨੇ ਲਾਇਆ ਆ ਵੀ ਉਹ ਮਜ਼ਬੂਤੀ ਦੇ ਨਾਲ ਜਿਹੜਾ ਉਹ ਜਿੱਤਣਗੇ। ਚਾਹੇ ਉਹ RKK ਦਾ ਮਸਲਾ ਇੰਟਰਨਲ ਰੀਲੋਕੇਸ਼ਨ ਦਾ ਮੁੱਦਾ ਹੈ ਤੇ ਚਾਹੇ ਜਿਹੜਾ ਕਾਪੀ ਪੇਸਟ ਵਾਲਾ ਮੁੱਦਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ ਇਫੈਕਟ ਜਿੱਦਾਂ ਦੇਖਣ ਨੂੰ ਮਿਲੇ ਆ, ਇਹ ਉਹਨਾਂ ਲੋਕਾਂ ਲਈ ਵੀ ਆ ਜਿਹੜੇ ਚੀਚੀ ਪੀਪੀ ਬੜੇ ਕਰਦੇ ਸੀ, ਲੱਤਾਂ ਖਿੱਚਦੇ ਸੀ। ਹੁਣ ਉਹਨਾਂ ਨੇ ਆਪ ਵੀ ਉਹੀ ਵਰਤਣੇ ਆ, ਉਹੀ ਫੈਸਲਾ ਜਿਹੜਾ ਉਹਨਾਂ ਨੇ ਯੂਜ਼ ਕਰਨਾ। ਤੇ ਉਹਨਾਂ ਦੇ ਕਲਾਇੰਟ ਜਿਨ੍ਹਾਂ ਨੂੰ ਕਹਿ ਲਓ ਵੀ ਕਈ ਵਾਰੀ ਗੁੰਮਰਾਹ ਕਰਕੇ ਉਲਟ ਬੁਲਾਉਂਦੇ ਆ, ਉਹਨਾਂ ਦੇ ਕੇਸਾਂ 'ਚ ਜਿਹੜਾ ਉਹਨਾਂ ਨੇ ਚੀਜ਼ 'ਚ ਜਿਹੜਾ ਤੁਹਾਡੇ ਜਿੱਤੇ ਹੋਏ ਫੈਸਲੇ ਨੇ ਉਹਨਾਂ ਨੂੰ ਜਿਹੜੀ ਹੈਲਪ ਜਿਹੜੀ ਉਹ ਕਰਨੀ ਆ। ਪਰ ਚਲੋ ਕੋਈ ਨਹੀਂ, ਸਾਰੇ ਜਾਣੇ ਰਾਜੀ ਬਾਜੀ ਰਹਿਣ ਤੇ ਚੜ੍ਹਦੀ ਕਲਾ 'ਚ ਰਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਮਸਲਾ ਇਹ ਆ ਵੀ ਹੁਣ ਚਲੋ ਠੀਕ ਆ, ਜਿੱਤ ਹੋ ਗਈ। ਇਹ ਜਿਹੜਾ ਆਪਣਾ ਡਿਸੀਜਨ ਆਇਆ ਜਸਵਿੰਦਰ ਸਿੰਘ ਵਰਸਸ ਗਾਰਲੈਂਡ ਦਾ, ਤੇ
ਇਹਦੇ ਹੁਣ ਬਾਅਦ ਦੇ ਵਿੱਚ ਜਿਹੜਾ ਹੁਣ ਕੇ ਆਰਗਿਊ ਕਿੱਦਾਂ ਕਰਨਾ ਆ, ਉਹਦੇ ਕੀ ਤੁਹਾਡੇ ਕੋਲ ਜੇ ਕੋਈ ਟਿਪਸ ਆ, ਕੋਈ ਪੁਆਇੰਟਸ ਆ, ਜੇ ਤੁਸੀਂ ਉਹ ਸ਼ੇਅਰ ਕਰਨਾ ਚਾਹੁੰਦੇ ਆ? ਸੋ ਦੇਖੋ ਕੇ ਕਿੱਦਾਂ ਆਰਗਿਊ ਕਰਨਾ, ਉਹਦੇ ਲਈ ਪਹਿਲਾਂ ਤੁਹਾਨੂੰ ਸਮਝਣਾ ਪੈਣਾ ਕਿ ਕੇ ਸੀਗਾ ਕੀ, ਤੇ ਜਿਹੜਾ ਆਪਣੇ ਵਾਲਾ ਫੈਸਲਾ ਇਹਦੇ ਵਿੱਚ ਹੋਇਆ ਕੀ ਆ। ਸੋ ਜਿਹੜਾ ਕੇ ਸੀਗਾ, ਜਿਹੜੀ ਸਾਡੀ ਸਮਝ ਸੀਗੀ, ਜਿੱਦਾਂ ਕਿ ਆਪਾਂ ਦੱਸਿਆ ਕਿ ਆਪਾਂ ਜਿਹੜੇ ਹਿਸਾਬ ਨਾਲ ਕੇ ਨੂੰ ਦੇਖਦੇ ਸੀਗੇ, ਸਾਡੇ ਹਿਸਾਬ ਨਾਲ ਕੇ ਸੀਗਾ ਕਿ ਕੇਸ ਕਈ ਇਦਾਂ ਦੇ ਹੋਏ ਆ ਜਿਹਦੇ ਵਿੱਚ ਬਿਲਕੁਲ ਹੀ ਕਾਪੀ ਪੇਸਟ ਹੀ ਦੂਸਰੇ ਬੰਦੇ ਦੀ ਬਿਆਨ ਜਿਹੜੇ ਕਿਸੇ ਨੇ ਕਰਤੇ, ਤੇ ਉਹ ਬਿਆਨ ਜਿਹੜੇ ਕਾਪੀ ਪੇਸਟ ਕੀਤੇ, ਉਹ ਇਦਾਂ ਕਾਪੀ ਪੇਸਟ ਕੀਤੇ ਕਿ ਸਾਰੇ ਕਹਿ ਲਓ ਕਿ ਸਿਰਫ ਡੇਟਾ ਡੂਟਾ ਚੇਂਜ ਕੀਤੀਆਂ ਸੀਗੀਆਂ, ਨਾਮ ਨੂੰ ਬਸ ਚੇਂਜ ਕੀਤੇ ਸੀ, ਬਾਕੀ ਸਾਰਾ ਢਾਂਚਾ ਜਿਹੜਾ ਹਮੇਸ਼ਾ ਹੀ ਪੂਰਾ 100% ਜਿਹੜਾ ਰਲਦਾ ਸੀਗਾ। ਤੋ ਸਾਡੀ ਜਿਹੜੀ ਸਮਝ ਸੀਗੀ ਕੇ ਦੀ, ਉਹ ਇਹ ਸੀਗੀ, ਤੇ ਜਿਹੜੀ ਸਰਕਾਰ ਸੀਗੀ ਉਹ ਕੇ ਦੀ ਇਸ ਹਿਸਾਬ ਨਾਲ ਵਰਤੋਂ ਕਰਦੀ ਸੀਗੀ ਕਿ ਉਹ ਕਹਿੰਦੇ ਸੀਗੇ ਕਿ ਇਹਨਾਂ ਦੀਆਂ ਕਹਾਣੀਆਂ ਮਿਲਦੀਆਂ, ਇਹ ਸੇਮ ਚੀਜ਼ ਕਹੀ ਜਾ ਰਹੇ ਆ। ਸੋ ਦੋ ਚੀਜ਼ਾਂ 'ਚ ਜਿਹੜਾ ਫਰਕ ਆ ਗਿਆ। ਸੋ ਸਾਡੀ ਜਿਹੜੀ ਆਰਗੂਮੈਂਟ ਸੀਗੀ ਉਹ ਇਹ ਸੀਗੀ ਕਿ ਦੇਖੋ ਕਹਾਣੀਆਂ ਤਾਂ ਲੋਕਾਂ ਦੀਆਂ ਰਲੀਆਂ ਹੀ ਆ ਜਦੋਂ ਉਹ ਇੱਕ ਏਰੀਏ ਦੇ ਵਿੱਚੋਂ ਦੀ ਆਉਂਦੇ ਆ। ਜਿੱਦਾਂ ਆਪਾਂ ਐਗਜ਼ਾਮਪਲ ਦਿੰਦੇ ਆ ਕਿ ਸਾਰੇ ਜੂ ਜਿਹੜੇ ਜਰਮਨ ਤੋਂ ਜਦੋਂ ਭੱਜ ਕੇ ਆ ਰਹੇ ਸੀਗੇ ਤਾਂ ਸਾਰਿਆਂ ਦੀਆਂ ਕਹਾਣੀਆਂ ਸੇਮ ਹੋ ਗਈਆਂ। ਬੰਦੇ ਅਫਗਾਨਿਸਤਾਨ ਤੋਂ ਜੇ ਭੱਜ ਕੇ ਆ ਰਹੇ ਆ ਤਾਂ ਉਹ ਵੀ ਸੇਮ ਚੀਜ਼ ਕਹੂਗੇ ਕਿ ਉਹਨਾਂ ਨੂੰ ਆਹ ਖਤਰਾ ਉੱਥੇ ਹੈਗਾ। ਤੇ ਇਸੇ ਤਰ੍ਹਾਂ ਜਦੋਂ ਉਹ ਪੰਜਾਬ ਤੋਂ ਆ ਰਹੇ ਆ ਤਾਂ ਉਹ ਵੀ ਓਬਵੀਅਸਲੀ ਸੇਮ ਹੀ ਚੀਜ਼ ਕਰੂਗੇ ਕਿ ਸੇਮ ਪੋਲਿਟਿਕਸ ਆ, ਸੇਮ ਪੋਲੀਟੀਕਲ ਪਾਰਟੀਆਂ, ਸੇਮ ਉਹਨਾਂ ਦੇ ਜਿਹੜੇ ਮੁੱਦੇ ਆ। ਸੋ ਹੁਣ ਕੀ ਸੀਗਾ ਕਿ ਇਹ ਜਿਹੜੀ ਚੀਜ਼ ਦਾ ਫਰਕ ਸੀਗਾ, ਜਦੋਂ ਉਹ ਸਰਕਾਰ ਕੇ ਦਾ ਪੈਕੇਟ ਫਾਈਲ ਕਰਦੀ ਸੀ ਤੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਸੀਗਾ ਕਿ ਆਰਗਿਊ ਕਿੱਦਾਂ ਕਰਨਾ ਹੈ ਨਾ, ਬਰੀਫਿੰਗਸ ਵਗੈਰਾ ਸਬਮਿਟ ਉਹਦੇ ਵਿੱਚ ਕਰਾਉਣੀਆਂ ਹੁੰਦੀਆਂ। ਸਾਨੂੰ ਪਹਿਲੀ ਗੱਲ ਤਾਂ ਪ੍ਰੋਬਲਮ ਕਦੀ ਹੋਈ ਨਹੀਂ, ਮੈਜੋਰਟੀ ਆਫ ਕੇਸਿਸ 99% ਦੇ ਵਿੱਚ ਜਦੋਂ ਕੇ ਚੱਲਦਾ ਵੀ ਸੀਗਾ ਉਦੋਂ ਵੀ ਆਪਾਂ ਜਿਹੜੀ ਆਰਗੂਮੈਂਟ ਕਰਦੇ ਦੀ ਸੀਗੀ। ਪਰ ਕਈ ਵਾਰੀ ਜਦੋਂ ਹੁਣ ਸਟ੍ਰਿਕਟ ਜੱਜ ਆ ਗਏ, ਜੇ ਉਹਨਾਂ ਨੇ ਅੜੀ ਪਾਣੀ ਆ ਕਿ ਨਹੀਂ ਕੇਸ ਡਿਨਾਈ ਕਰਨਾ ਕਿਸੇ ਵੀ ਕੀਮਤ ਤੇ ਉਹ ਕਹਿੰਦੇ ਸੀਗੇ ਕਿ ਕੇ ਜਿਹੜਾ ਉਹ ਐਪਲੀਕੇਬਲ ਆ ਜੀ। ਸੋ ਇਹ ਜਿਹੜਾ ਫਰਕ ਮੇਜਰ ਜਿਹੜਾ ਸੀਗਾ। ਸੋ ਹੁਣ ਕੀ ਸੀਗਾ ਕਿ ਕੇ ਕੋਰਟ ਦੇ ਵਿੱਚ ਕਿੱਦਾਂ ਆਰਗਿਊ ਕਰਨਾ, ਕੋਰਟ ਦੇ ਵਿੱਚ ਮੇਰਾ ਬੇਸਿਕਲੀ ਇਹੀ ਹੈ ਕਿ ਬਾਈ ਮੇਰੀ ਤੁਸੀਂ ਇਹ ਸ਼ੋਅ ਕਰੋ ਕਿ ਕਿੱਥੇ ਜਿਹੜੀ ਲੈਂਗੁਏਜ ਆਪਾਂ ਕਾਪੀ ਕੀਤੀ ਹੈ, ਹਨਾ। ਤੇ ਜਿੱਥੇ ਤੱਕ ਗੱਲ ਹੈਗੀ ਕਿ ਕਹਾਣੀਆਂ ਸੇਮ ਆ, ਉਹ ਤਾਂ ਸਿੱਧਾ ਹੁਣ ਫੈਸਲਾ ਹੀ ਹੈਗਾ ਕਿ ਫੈਸਲਾ ਇਹ ਕਹਿੰਦਾ ਕਿ ਕਹਾਣੀਆਂ ਸੇਮ ਹੋਣ ਦੇ ਬੇਸ ਤੇ ਤੁਸੀਂ ਕੇ ਅਪਲਾਈ ਨਹੀਂ ਕਰ ਸਕਦੇ, ਤੁਹਾਨੂੰ ਕੁਝ ਹੋਰ ਤੋਂ ਵੱਧ ਜਿਹੜਾ ਕਰਨਾ ਪੈਣਾ, ਫੈਕਟ ਪੈਟਰਨ ਜਾਂ ਤਾਂ ਬਹੁਤ ਯੂਨੀਕ ਹੋਵੇ ਤਾਂ ਆਪਾਂ ਨੂੰ ਮੰਨਾਂਗੇ। ਤੇ ਇਹਨੂੰ ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਜੇ ਕਹੀਏ, ਠੀਕ ਹੈ। ਸੋ ਕੀ ਸੀਗਾ ਕਿ ਜਦੋਂ ਕੋਰਟ ਦੇ ਵਿੱਚ ਆਪਾਂ ਜਾ ਕੇ ਇਹ ਫੈਸਲੇ ਤੋਂ ਪਹਿਲਾਂ ਆਰਗਿਊ ਕਰਦੇ ਸੀਗੇ, ਸੋ ਜੱਜਾਂ ਨਾਲ ਕਾਫੀ ਜਿਹੜਾ ਚੱਲਦਾ ਸੀਗਾ ਕਿ ਆਪਾਂ ਕਹਿੰਦੇ ਸੀਗੇ ਕਿ ਇਹ ਡਿਊ ਪ੍ਰੋਸੈਸ, ਇਹ ਆਪਣੀ ਜਿਹੜੀ ਮੇਨ ਆਰਗੂਮੈਂਟ ਹੁੰਦੀ ਸੀਗੀ, ਜਿਹੜੀ ਆਪਾਂ ਨੂੰ ਫਿਰ ਕਾਫੀ ਦੇਰ ਜਿਹੜਾ ਮੌਕੇ ਦੀ ਤੁਸੀਂ ਕਹ ਲਓ ਕਿ ਵੇਟ ਕਰਨੀ ਪਈ। ਸੋ ਕਈ ਵਾਰੀ ਜੱਜ ਸੁਣਦੇ ਹੀ, ਸਰਕਾਰੀ ਵੀ ਵਕੀਲ ਇਤਰਾਜ਼ ਕਰਦਾ ਹੈਗਾ ਕਿ ਨਹੀਂ ਇੱਦਾਂ ਨਹੀਂ ਉੱਦਾਂ ਨਹੀਂ, ਕਾਫੀ ਉੱਤੇ ਬਹਿਸ ਬੂਸ ਜਿਹੜੀ ਚੱਲਦੀ ਸੀਗੀ, ਤਰੀਕ ਕਈ ਵਾਰੀ ਅੱਗੇ ਪੈ ਜਾਂਦੀ ਸੀਗੀ। ਫਿਰ ਜਿਹੜਾ ਬਰੀਫਿੰਗ ਵਗੈਰਾ ਸਬਮਿਟ ਕਰਨੀਆਂ ਪੈਂਦੀਆਂ ਸੀ ਕਲਾਇੰਟ ਨੂੰ, ਫਿਰ ਦੁਬਾਰਾ ਸਾਨੂੰ ਹਾਇਰ ਕਰਨਾ ਪੈਂਦਾ ਸੀਗਾ। ਤੇ ਇਹ ਜਿਹੜੇ ਫੈਸਲੇ ਨੇ ਉਹ ਚੀਜ਼ ਸਾਰੀ ਜਿਹੜੀ ਹੁਣ ਚੱਕਤੀ ਹੈ, ਜਿਹੜੀ ਜ਼ਿੰਮੇਵਾਰੀ ਆ ਉਹ ਹੁਣ ਸਰਕਾਰ ਦੇ ਉੱਤੇ ਹੀ ਆ, ਤੇ ਸਰਕਾਰ ਸ਼ੋਅ ਕਰੇ ਕਿ ਕਿੱਦਾਂ ਇਹਨਾਂ ਨੇ ਕਾਪੀ ਪੇਸਟ ਜਿਹੜਾ ਕੀਤਾ। ਤੇ ਇਹਦੇ ਵਿੱਚ ਜਿਹੜਾ ਇੱਕ ਚੀਜ਼ ਤੁਸੀਂ ਇਹ ਵੇਖਿਓ, ਇਹ ਕੋ ਇਨਸੀਡੈਂਸ ਨਹੀਂ ਕਿ ਕੇ ਜਿਹੜਾ ਸਾਡੀ ਫਰਮ ਦੇ ਵੱਲੋਂ ਦੀ ਜਿੱਤਿਆ ਗਿਆ। ਉਹਦਾ ਮੈਂ ਤੁਹਾਨੂੰ ਦੱਸਦਾ ਕਿੱਦਾਂ ਮੈਂ ਆਪਣੇ ਸਟਾਫ ਨਾਲ ਬੈਠਾ ਗੱਲ ਕਰਦਾ ਸੀਗਾ। ਮੈਂ ਕਿਹਾ ਦੇਖੋ, ਜਦੋਂ ਆਪਾਂ ਕੰਮ ਸ਼ੁਰੂ ਕੀਤਾ, ਜਦੋਂ ਬੰਦੇ ਸਾਡੇ ਕੋਲ ਆਏ, ਆਪਾਂ ਇੱਕ ਅਪਰੋਚ ਬਣਾਈ ਕਿ ਬਾਈ ਤੁਸੀਂ ਆ ਕੇ ਸਾਡੇ ਆਫਿਸ ਆ ਕੇ ਖੁਦ ਦੱਸਣਾ, ਕਿ ਆਪਣੇ ਮੂੰਹੋਂ ਬੋਲਣਾ ਕਿ ਕੀ ਆ ਹੱਡ ਬੀਤੀ ਆ, ਉਹੀ ਲਿਖੀ ਜਾਊਗੀ, ਕੁਛ ਉਹਦੇ ਵਿੱਚ ਐਕਸਟਰਾ ਨਹੀਂ ਲਿਖਿਆ ਜਾਊਗਾ, ਕਿਉਂਕਿ ਸਾਰਾ ਕੁਝ ਜਿਹੜਾ ਹੈਗਾ ਪੈਨਲਟੀ ਆਫ ਪਰਜਰੀ ਤੇ ਸਬਮਿਟ ਹੁੰਦਾ। ਸਾਰਾ ਕੁਝ ਜਿਹੜਾ ਤੁਸੀਂ ਸਹੁੰ ਖਾ ਕੇ ਦੱਸਦੇ ਆ ਕਿ ਸੱਚ ਮੇਰੇ ਨਾਲ ਹੋਇਆ। ਤੇ ਕਈ ਵਾਰੀ ਮੈਂ ਆਪਣੀ ਆਫਿਸ 'ਚ ਨਾ ਲੌਬੀ 'ਚ ਥੱਲੇ ਹੁੰਦਾ, ਉਹ ਕਹਿੰਦਾ ਭਾਜੀ ਗੱਲ ਕਰਨੀ ਸੀ ਤੁਹਾਡੇ ਨਾਲ। ਮੈਂ ਕਿਹਾ ਦੱਸ ਕਿੱਦਾਂ? ਭਾਜੀ ਕਹਿੰਦਾ ਮੈਡਮ ਨਾ ਸਵਾਲ ਬਹੁਤ ਪੁੱਛਦੀ ਹੈ, ਸਟਾਫ ਵੱਲ ਇਸ਼ਾਰਾ ਕਰਦਾ। ਮੈਂ ਕਿਹਾ ਸਵਾਲ ਹੁਣ ਮੈਂ ਪੁੱਛਣਾ ਹੀ ਆ। ਭਾਜੀ ਯਾਰ ਇਹ ਤਾਂ ਬਹੁਤ ਜ਼ਿਆਦਾ ਸਵਾਲ ਆ। ਤਾਂ ਮੈਂ ਕਿਹਾ ਹੁਣ ਸਵਾਲ ਆ ਜਿਹੜੇ ਪੁੱਛਣ ਦੇ, ਉਹਦੇ ਲਈ ਤਾਂ ਤੂੰ ਸਾਨੂੰ ਹਾਇਰ ਕਰ ਰਿਹਾ, ਉਹਦੇ ਲਈ ਤਾਂ ਪੈਸੇ ਦੇ ਰਹੇ, ਸਵਾਲ ਤਾਂ ਆਪਾਂ ਪੁੱਛਣਾ ਹੀ ਹੈ। ਤੇ ਆਪਣੇ ਨੂੰ ਦੱਸਿਆ ਕਿ ਕਈ ਵਾਰੀ ਨਾ ਉਸ ਚੀਜ਼ ਤੋਂ ਜਿਹੜੇ ਸੀਗੇ ਲੋਕੀ ਭੱਜਦੇ ਸੀਗੇ ਕਈ, ਤੇ ਕਈ ਕਹਿੰਦੇ ਸਾਨੂੰ ਕਹਿ ਵੀ ਦਿੰਦੇ ਸੀ ਕਿ ਯਾਰ ਫਲਾਨਾ ਤਾਂ ਏਦਾਂ ਕਰਦਾ, ਢਮਕਾਨਾ ਏਦਾਂ ਕਰਦਾ, ਤੁਸੀਂ ਕੋਈ ਹੈਲਪ ਨਹੀਂ ਕਰਦੇ। ਤੇ ਮੈਂ ਕਿਹਾ ਹੈਲਪ ਆਪਾਂ ਕਰ ਹੀ ਨਹੀਂ ਸਕਦੇ, ਆਪਾਂ ਤਾਂ ਲੀਗਲੀ ਜਿਹੜੀ ਤੁਹਾਡੀ ਚੀਜ਼ ਆ ਉਹਨੂੰ ਪ੍ਰੈਜ਼ੈਂਟ ਕਰ ਸਕਦੇ ਹਾਂ, ਜੇ ਉਤੋਂ ਇਲਾਵਾ ਕੁਛ ਚੀਜ਼ ਹੋਵੇ ਉਹ ਤਾਂ ਫਰਾਡ ਹੋ ਜਾਣੀ ਹੈ। ਸੋ ਹੁਣ ਤੁਸੀਂ ਇਹ ਦੇਖੋ ਕਿ ਸਾਡੇ ਕੇਸ, ਸਾਡੇ ਆਫਿਸ ਤੋਂ ਤੇ ਕਦੀ ਕੋਈ ਕੇ ਬਣਿਆ ਨਹੀਂ ਅੱਜ ਤੱਕ, ਮਤਲਬ ਕੰਮ ਕਰਦੇ ਹੋਏ ਕੋਈ ਕੋਇਨਸੀਡੈਂਸ ਤੇ ਹੈ ਨਹੀਂ। ਹੁਣ ਜਦੋਂ ਸਾਡੇ ਆਫਿਸ ਤੋਂ ਕੇ ਨਹੀਂ ਬਣਿਆ, ਸਾਨੂੰ ਇਹ ਸਿਸਟਮ ਦੀ ਸਾਰੀ ਜਿਹੜੀ ਸਮਝ ਸੀਗੀ, ਆਰਗੂਮੈਂਟ ਵੀ ਤਾਂ ਆਪਾਂ ਤਾਂ ਹੀ ਕੀਤੇ ਆ ਨਾ। ਜੇ ਹੁਣ ਆਪਣਾ ਵੀ ਆਫਿਸ ਉਹ ਵਾਲਾ ਹੁੰਦਾ ਕਿ ਜਿਹਨੇ ਕੇ ਢਾਂਚੇ ਦੇ ਉੱਤੇ ਢਾਂਚਾ ਲਾਇਆ ਹੋਇਆ,
ਤੇ ਆਪਾਂ ਇਹਨੂੰ ਆਰਗਿਊ ਕਿੱਦਾਂ ਕਰਨਾ ਸੀਗਾ। ਵੱਖ ਐਂਗਲ ਤੋਂ ਵੇਖਣ ਦੀ ਜਿਹੜੀ ਸਮਝ ਚਾਹੀਦੀ ਸੀਗੀ ਕਿ ਸਰਕਾਰ ਇਹਨੂੰ ਕਿੱਦਾਂ ਵੇਖਦੀ ਆ, ਉਹ ਕਿੱਦਾਂ ਵੇਖਦੇ ਆ। ਇਹ ਜਿਹੜੀ ਸਮਝ ਆਏ ਕੋਈ ਰਾਤੋਂ ਰਾਤ ਮੈਜਿਕਲੀ ਨਹੀਂ ਆ ਗਈ ਕਿ ਆਪਾਂ ਆਪ ਢਾਂਚੇ ਬਣਾ ਰਹੇ ਆ ਤੇ ਆਰਕੇ ਵੀ ਨਾਲ ਆਰਗਿਊ ਕਰ ਰਹੇ ਆ। ਠੀਕ ਆ, ਸੋ ਇਹ ਸਾਰੀ ਚੀਜ਼ ਹੁਣ ਕਨੈਕਟ ਹੁੰਦੀ ਆ, ਸਾਰੀਆਂ ਪਿੱਛੇ ਜਾ ਕੇ ਇੰਟਰਵਿਊਆਂ ਜਿਹੜੀਆਂ ਸੁਣੋ। ਠੀਕ ਆ, ਜਦੋਂ ਦੇ 4 ਸਾਲ ਦੇ ਆ, ਸਾਰੀਆਂ ਹੁਣ ਜਿਹੜੇ ਲੋਕੀ ਸੀਗੇ ਨਾ ਇੰਟਰਨੈਟ ਤੋਂ ਵੀਡੀਓ ਦੇਖ ਕੇ ਇੱਧਰ ਉੱਧਰ ਹੋ ਜਾਂਦੇ ਆ, ਜਾ ਕੇ ਹੁਣ ਸਾਰੀਆਂ ਜਿਹੜੀਆਂ ਇੰਟਰਵਿਊਆਂ ਸੁਣਿਓ, ਸਾਰਿਆਂ ਦੀਆਂ ਸੁਣਿਓ, ਦੇਖਿਓ ਫਿਰ ਦੁਬਾਰਾ ਕਿ ਕਿਹੜਾ ਬੰਦਾ ਕਿਹੜੀ ਚੀਜ਼ ਕਹਿ ਰਿਹਾ ਵਾ। ਆਲ ਦਾ ਵੇ ਤੁਸੀਂ ਆਰਕੇ ਤੱਕ ਸੁਣਿਓ, ਫਿਰ ਦੇਖਿਓ ਤੁਹਾਨੂੰ ਜਿਹੜੀ ਪੂਰੀ ਸੈਂਸ ਬਣੂਗੀ ਕਿ ਜੋ ਇਹ ਡੇ 1 ਤੋਂ ਕਹਿ ਰਿਹਾ ਸੀਗਾ ਇਹਨੇ ਉਹੀ ਕੀਤਾ। ਜੋ ਇਹ ਡੇ 1 ਤੋਂ ਕਹਿ ਰਿਹਾ ਸੀਗਾ ਕਿ ਭਾਈ ਆਪਾਂ ਕਹਾਣੀਆਂ ਨਹੀਂ ਕਿਸੇ ਦੀਆਂ ਬਣਾ ਸਕਦੇ, ਲੀਗਲ ਇਹ ਜਿਹੜਾ ਪ੍ਰੋਸੈਸ ਆ ਬੜਾ ਇੱਕ ਆਨਰੇਬਲ ਪ੍ਰੋਸੈਸ ਹੈਗਾ ਅਸਾਈਲਮ ਦਾ, ਜੋ ਤੁਸੀਂ ਦੱਸੋਗੇ ਉਹੀ ਅੱਗੇ ਜਾਣਾ। ਤੇ ਉਹਦੇ ਕਰਕੇ ਭਾਜੀ ਆਪਾਂ ਹਜ਼ਾਰਾਂ ਦੇ ਵਿੱਚ ਜਿਹੜੇ ਕਲਾਇੰਟ ਲੂਜ਼ ਕੀਤੇ ਹੋਣੇ ਆ, ਹਜ਼ਾਰਾਂ ਦੇ ਵਿੱਚ। ਠੀਕ ਹੈ, ਗੱਲ ਦੇ ਵਿੱਚ ਕੋਈ ਜਿਹੜਾ ਆਪਣਾ ਸ਼ੱਕ ਨਹੀਂ ਹੈਗਾ। ਠੀਕ ਹੈ, ਕਈ ਬੰਦੇ ਵੀ ਸਾਨੂੰ ਕਹਿੰਦੇ ਕਿ ਭਾਜੀ ਯਾਰ ਤੁਹਾਨੂੰ ਹਾਇਰ ਕਰਨਾ ਸੀ ਪਰ ਨਹੀਂ ਕੀਤਾ। ਤੇ ਹੁਣ ਜਿਹੜਾ ਫਾਸਟ ਫਾਰਵਰਡ ਇਹ ਆ ਕਿ ਕੋਈ ਆਪਣੇ ਵੱਲੋਂ ਕੋਈ ਆਰਕੇ ਅੱਗੇ ਨਹੀਂ ਕਦੀ ਗਿਆ। ਆਰਕੇ ਨੂੰ ਜਿਹੜਾ ਸੀਗਾ ਇੱਕ ਡਿਫਰੈਂਟ ਐਂਗਲ ਤੋਂ ਪੇਸ਼ਕਸ਼ ਜਿਹੜੀ ਕਰਨ ਵਾਲੀ ਕਿ ਜੱਜ ਸਾਹਿਬ ਨੂੰ ਸਮਝਾਉਣਾ ਕਿ ਭਾਈ ਠੀਕ ਆ ਕਈ ਲੋਕੀ ਫਰਾਡ ਕਰਦੇ ਹੋਣਗੇ ਜੀ, ਪਰ ਆ ਵੀ ਚੀਜ਼ ਜਿਹੜੀ ਤੁਹਾਨੂੰ ਵੇਖਣੀ ਪੈਣੀ ਹੈ। ਤੇ ਫਿਰ ਜੱਜ ਸਾਹਿਬ ਜਿਹੜੇ ਸਾਡੇ ਨਾਲ ਜਿਹੜੇ ਸਹਿਮਤ ਹੋਏ, ਤੇ ਜਿੱਦਾਂ ਕਿ ਕਿਹਾ ਕਈ ਚਿਰ ਜਿਹੜਾ ਲੈਬ 'ਚ ਆਪਾਂ ਰਾਤਾਂ ਕਾਲੀਆਂ ਕਰਕੇ ਇੱਥੇ ਪਹੁੰਚੇ, ਇਸ ਆਰਗੂਮੈਂਟਸ ਤੇ ਪਹੁੰਚੇ, ਜਿਹੜੇ ਹੌਲੀ ਪਹੁੰਚੇ ਕਿ ਠੀਕ ਹੈ ਤਾਂ ਇੱਕ ਦਿਨ ਜਿਹੜਾ ਹੱਲ ਜਿਹੜਾ ਜ਼ਰੂਰ ਆਪਣਾ ਜਿਹੜਾ ਹੋਊਗਾ। ਨਹੀਂ ਬਿਲਕੁਲ ਜੀ। ਸੋ ਬਰੀਕੀ ਦੇ ਨਾਲ ਸਮਝਣਾ ਤੇ ਉਸ ਦਾ ਕੀ ਟੈਕਨੀਕਲੀ ਵਿਕਲਪ ਆ ਉਹ ਜਿਹੜਾ ਕੱਢ ਕੇ ਲੈ ਕੇ ਆਉਣਾ ਇੱਕ ਬਹੁਤ ਵੱਡੀ ਗੱਲ ਆ। ਜਦ ਕਿ ਜਿੱਦਾਂ ਤੁਸੀਂ ਆਪ ਦੱਸਿਆ ਵੀ ਤੁਹਾਡੇ ਆਪਣੇ ਕਿਸੇ ਵੀ ਮਾਮਲੇ 'ਚ ਆਰਕੇ ਲੱਗਦੀ ਨਹੀਂ ਸੀਗੀ, ਕਿਉਂਕਿ ਜੋ ਅਗਲਾ ਬੰਦਾ ਆਪਣੇ ਮੂੰਹੋਂ ਕਹਿ ਰਿਹਾ, ਹੁਣ ਉਹੀ ਕਹਾਣੀ ਜਿਹੜੀ ਮੈਂ ਦੱਸਣੀ ਹੈ, ਜਿਹੜੀ ਤੁਸੀਂ ਦੱਸਣੀ ਹੈ, ਜੇ ਉੱਦਾਂ ਦੀ ਹੋਈ ਆ, ਉਹ ਵੱਖਰਾ ਢੰਗ ਹੋਣਾ ਆਪਣੇ ਆਪ, ਉਹਦੇ ਵਿੱਚ ਗ੍ਰਾਮਰ ਵੀ ਚੇਂਜ ਹੋ ਜਾਣੀ, ਉਹਦੇ ਵਿੱਚ ਭਾਸ਼ਾ ਵੀ ਚੇਂਜ ਹੋ ਜਾਣੀ ਆ, ਦੱਸਣ ਦਾ ਤਰੀਕਾ ਢੰਗ ਵੀ ਹੋ ਜਾਣਾ, ਤਾਂ ਕਾਪੀ ਪੇਸਟ ਤੋਂ ਆਪਾਂ ਆਪਣੇ ਆਪ ਹੀ ਬਚ ਗਏ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ ਜਾਂਦੀਆਂ ਆ। ਤੇ ਹੁਣ ਆਰਕੇ ਤੋਂ ਬਾਅਦ ਜਿਹੜੀ ਇੰਟਰਨਲ ਰੀਲੋਕੇਸ਼ਨ ਆ, ਉਹਦੇ ਆਰਗੂਮੈਂਟ ਦੇ ਵਿੱਚ ਕੀ ਤੁਹਾਡੇ ਕੋਲ ਟਿਪ ਆ, ਕੀ ਕਿੱਦਾਂ ਜਿਹੜਾ ਉਹ ਕਹਿਣਾ ਹੈ? ਸੋ ਵੀ ਦੇਖੋ ਕਿ ਸਾਡੇ ਤੋਂ ਪਹਿਲਾਂ ਰਾਈਟ ਇਹ ਫੈਕਟ ਆ ਕਿ ਸਾਨੂੰ ਕਈ ਹੁਣ ਸੋਸ਼ਲ ਮੀਡੀਆ ਤੇ ਸੁਣਦੇ ਆ, ਟਿਕਟੌਕ ਤੇ ਕਮੈਂਟ ਪਾ ਦਿੰਦੇ ਆ, ਕਹਿੰਦੇ ਆ ਕਿ ਜਦੋਂ ਦਾ ਤੁਸੀਂ ਸ਼ੋਅ ਕੀਤਾ ਨਾ ਸ਼ੁਰੂ, ਉਦੋਂ ਤੋਂ ਜਦੋਂ ਤੁਸੀਂ ਐਕਸਪਲੇਨੇਸ਼ਨ ਦਿੱਤੀ ਕਿ ਸਿੰਘ ਵਰਸਸ ਵਿਟੇਕਰ, ਸਿੰਘ ਵਰਸਸ ਗਾਰਲੈਂਡ 9th ਸਰਕਟ ਤੇ 2nd ਸਰਕਟ ਦੀ, ਉਦੋਂ ਪਹਿਲਾਂ ਜਿਹੜਾ ਕੀ ਸੀਗਾ ਕਿ ਲੋਕੀ ਆਧਾਰ ਕਾਰਡ, ਪੈਨ ਕਾਰਡ, ਕਿ ਮੈਨੂੰ ਆਧਾਰ ਕਾਰਡ, ਪੈਨ ਕਾਰਡ ਨਾਲ ਟਰੈਕ ਕਰ ਲੂਗੇ। ਇਹ ਵਕੀਲਾਂ ਦੇ ਜਿਹੜੇ ਕੇਸ ਸਾਡੇ ਕੋਲ ਆਏ ਸੀ ਨਾ, ਉਹਦੇ 'ਚ ਲਿਖਿਆ ਹੁੰਦਾ ਸੀਗਾ, ਇਹ ਪਤਾ ਤੁਹਾਨੂੰ ਸਾਰਿਆਂ ਨੂੰ, ਕਿ ਆਧਾਰ ਕਾਰਡ, ਪੈਨ ਕਾਰਡ ਜਿਹੜੇ ਚੱਲਦੇ ਸੀ ਤੇ ਰੀਲੋਕੇਸ਼ਨ ਦੇ ਉੱਤੇ ਕੇਸ ਡਿਨਾਈ ਹੁੰਦੇ ਸੀਗੇ। ਇਹ ਇੱਕ ਬਹੁਤ ਹੌਟ ਟੌਪਿਕ ਜਿਹੜਾ ਸੀਗਾ। 50% ਕੇਸ ਜਿਹੜੇ ਡਿਨਾਈ ਹੋ ਜਾਂਦੇ ਸੀਗੇ। ਲੋਕੀ ਆਪਾਂ ਨੂੰ ਸ਼ੋਅ ਦੇ ਵਿੱਚ ਵੀ ਪੁੱਛਦੇ ਸੀਗੇ, ਮੈਸੇਜ ਵੀ ਕਰਦੇ ਸੀ ਕਿ ਮੇਰਾ ਰੀਲੋਕੇਸ਼ਨ ਦੇ ਕਰਕੇ ਜਿਹੜਾ ਡਿਨਾਈ ਕਰਤਾ। ਸੋ ਪਹਿਲੇ ਮੇਰੇ ਖਿਆਲ ਆਪਣੇ ਸਾਡਾ ਸ਼ੋਅ ਸੀਗਾ, ਸਾਡੀਆਂ ਵੀਡੀਓ ਸੀਗੀਆਂ, ਜਿਹਨੇ ਕਿ ਲੋਕਾਂ ਨੇ ਖੁਦ ਕਿਹਾ ਕਿ ਯਾਰ ਤੁਹਾਡਾ ਸੁਣਿਆ, ਪਤਾ ਲੱਗਿਆ ਕਿ ਯਾਰ ਰੀਲੋਕੇਸ਼ਨ ਚੀਜ਼ ਕੀ ਹੈ, ਕਿ ਮੈਂ ਹੱਕਾਂ ਦੀ ਮੰਗ ਨਹੀਂ ਕਰ ਸਕਦਾ, ਹਨਾ। ਸਿੰਘ ਵਰਸਸ ਵਿਟੇਕਰ ਐਕਸਪਲੇਨ ਕੀਤਾ, ਸਿੰਘ ਵਰਸਸ ਗਾਰਲੈਂਡ ਜਿਹੜਾ ਐਕਸਪਲੇਨ ਕੀਤਾ, ਉਹਨਾਂ ਲੋਕਾਂ ਨੂੰ ਬੜਾ ਜਿਹੜਾ ਫਾਇਦਾ ਹੋਇਆ। ਤੇ ਕਾਫੀ ਸਾਰੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰਤੇ ਕਿ ਯਾਰ ਤੁਹਾਡਾ ਸ਼ੋਅ ਦੇਖਦੇ ਸੀਗੇ, ਏਦਾਂ ਪੁੱਛਿਆ ਤੇ ਮੈਂ ਦੱਸਿਆ। ਇਨਫੈਕਟ ਅੱਜ ਵੀ ਹੁਣ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਹੁਣੇ ਇਹਦੇ ਵਿੱਚ ਹੁਣੇ ਇਸ ਵੇਲੇ ਕਮੈਂਟ ਪੈ ਰਿਹਾ ਕਿ ਯਾਰ ਤੁਹਾਡੇ ਸ਼ੋਅ ਸੁਣਦੇ ਸੀਗੇ ਰੇਡੀਓ ਤੇ ਬੜੀ ਇਨਫੋਰਮੇਸ਼ਨ ਮਿਲੀ ਤੇ ਮੇਰਾ ਕੇਸ ਕਿਸੇ ਹੋਰ ਵਕੀਲ ਕੋ ਪਾਸ ਹੋ ਗਿਆ। ਵੈਰੀ ਗੁੱਡ। ਦੇਖੋ ਉਹ ਚੀਜ਼ ਮੇਰੇ ਵਕੀਲ ਨੇ ਡਿਸਕਸ ਹੀ ਨਹੀਂ ਕੀਤੀ ਸੀ, ਉਹਨੂੰ ਪਤਾ ਹੀ ਨਹੀਂ ਸੀਗੀ। ਠੀਕ ਹੈ। ਸੋ ਹੁਣ ਸਿੰਘ ਵਰਸਸ ਵਿਟੇਕਰ ਜਿਹੜਾ ਸੀਗਾ, ਉਹ ਇੱਕ ਲੀਡਿੰਗ ਜਿਹੜਾ ਕੇਸ ਸੀਗਾ, ਜਿਹਨੇ ਕਿ 9th ਸਰਕਟ ਦੇ ਵਿੱਚ ਬਹਾਵ ਜਿਹੜਾ ਚੇਂਜ ਕੀਤਾ। ਉਹਨੇ ਸਿੰਘ ਵਰਸਸ ਵਿਟੇਕਰ ਪਹਿਲਾ ਜਿਹੜਾ ਕੇਸ ਹੋਇਆ, ਉਹ ਕਹਿੰਦਾ ਤੁਸੀਂ ਆਧਾਰ ਕਾਰਡ, ਪੈਨ ਕਾਰਡ ਤੇ ਨਾ ਜਾਓ, ਤੇ ਤੁਹਾਨੂੰ ਜਿਹੜੇ ਹੋਰ ਪਹਿਲੂ ਜਿਹੜੇ ਵੇਖਣੇ ਪੈਣੇ ਆ ਕਿ ਰੀਲੋਕੇਸ਼ਨ ਨੂੰ ਕਿੱਦਾਂ ਆਰਗਿਊ ਕਰਨਾ। ਇਹਦੇ ਨਾਲ ਹੀ ਆਪਾਂ ਜਿਹੜਾ ਸਿੰਘ ਵਰਸਸ ਗਾਰਲੈਂਡ 2nd ਸਰਕਟ ਦਾ ਜਿਹੜਾ ਡਿਸਕਸ ਕੀਤਾ ਸੀਗਾ ਰੇਡੀਓ ਤੇ ਕਾਫੀ ਡਿਟੇਲ ਦੇ ਵਿੱਚ। ਹਾਂਜੀ, ਇਹਦੇ ਵਿੱਚ ਆਪਾਂ ਦੱਸਿਆ ਸੀ ਕਿ ਨਿਊਯਾਰਕ ਦੇ ਵਿੱਚ ਗੇਮ ਜਿਹੜੀ ਪੁੱਠੀ ਹੋ ਗਈ, ਜਿਹੜੇ ਹਿਸਾਬ ਨਾਲ ਵੀ ਉਹ ਆਰਗਿਊ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਪਾਰਟੀ ਦੇ ਵਰਕਰ ਆ, ਕਿਉਂਕਿ ਉਹ ਸਰਕਾਰ ਨਹੀਂ ਹੁੰਦੇ, ਤੇ ਫਿਰ ਜਿਹੜਾ ਜ਼ਿੰਮੇਵਾਰੀ ਆ ਉਹ ਕਲਾਇੰਟ ਦੀ, ਰਿਸਪੋਂਡੈਂਟ ਦੀ ਖੁਦ ਦੀ ਰਹਿੰਦੀ ਆ, ਉਹ ਪ੍ਰੂਵ ਕਰੇ ਕਿ ਕਿਤੇ ਉਹ ਜਾ ਸਕਦਾ ਕਿ ਨਹੀਂ ਜਾ ਸਕਦਾ। ਸਰਕਾਰ ਨੂੰ ਪ੍ਰੂਵ ਕਰਨ ਦੀ ਜਿਹੜੀ ਲੋੜ ਨਹੀਂ ਹੈਗੀ। ਸੋ 9th ਸਰਕਟ ਤੇ 2nd ਸਰਕਟ ਦੇ ਵਿੱਚ ਇਹ ਜਿਹੜਾ ਫਰਕ ਜਿਹੜਾ ਸੀਗਾ, ਤੇ ਫਿਰ 2nd ਸਰਕਟ 'ਚ ਬੜਾ ਕੇਸ ਜਿਹੜੇ ਡਿਨਾਈ ਹੋਣ ਲੱਗ ਪਏ।
ਰੀਲੋਕੇਸ਼ਨ ਤੇ ਈਵਨ ਜਿਹੜੇ ਉਹ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਲੋਕੀ ਭੱਜਣ ਲੱਗ ਪਏ ਕੈਲੀਫੋਰਨੀਆ ਨੂੰ ਕਿ ਯਾਰ ਇੱਥੇ ਤਾਂ ਡਿਨਾਈ ਹੋ ਜਾਣੇ, ਇੱਧਰ ਨੂੰ ਚੱਲੀਏ। ਲਾ ਲਈਏ। ਵਕੀਲਾਂ ਦੇ ਹੱਥ ਖੜੇ ਹੋ ਗਏ ਸੀਗੇ, ਵਕੀਲ ਹੂੰ ਨੂੰ ਖੁਦ ਕਹਿੰਦੇ ਸੀ ਯਾਰ ਇਹ ਡਿਨਾਈ ਹੋ ਜਾਣਾ, ਆਪਣੇ ਹੱਥ ਵਾਸ ਕੁਝ ਨਹੀਂ ਹੈਗਾ। ਇਦਾਂ ਮੈਨੂੰ ਲੋਕਾਂ ਨੇ ਆ ਕੇ ਦੱਸਿਆ ਹੋਇਆ। ਮੈਂ ਕਿਹਾ ਤੂੰ ਸਾਰੀ ਫੀਸ ਦਿੱਤੀ ਹੋਈ ਹੈ, ਤੇਰੀ ਤਰੀਕ ਆ ਰਹੀ ਹੈ, ਤੂੰ ਕਿਉਂ ਵਕੀਲ ਚੇਂਜ ਕਰਨਾ? ਯਾਰ ਮੈਂ ਵਕੀਲ ਨੂੰ ਰੀਲੋਕੇਸ਼ਨ ਦਾ ਪੁੱਛਦਾ, ਤੇ ਰੀਲੋਕੇਸ਼ਨ ਦਾ ਨਹੀਂ ਉਹ ਆਰਗਿਊ ਜਿਹੜਾ ਕਰ ਸਕਦਾ। ਸੋ ਉਹਦੇ ਵਿੱਚ ਵੀ ਜਿਹੜੀ ਪਹਿਲੀ ਚੀਜ਼ ਜਿਹੜੀ ਆ ਕੇ ਇਨਫੋਰਮੇਸ਼ਨ ਜਿਹੜੀ ਦਿੱਤੀ ਸੀ ਕਿ ਨਿਊਯਾਰਕ ਦੇ ਵਿੱਚ ਰੀਲੋਕੇਸ਼ਨ ਜਿਹੜੀ ਕਿੱਦਾਂ ਆਰਗਿਊ ਜਿਹੜੀ ਕਰਨੀ ਆ, ਉੱਤੇ ਜਿਹੜਾ ਆਪਾਂ ਸ਼ੋਅ ਕੀਤਾ ਸੀਗਾ। ਉਹ ਤੋਂ ਬਾਅਦ ਜਿਹੜਾ ਮੈਸੇਜ ਜਿਹੜੇ ਆਏ ਕਿ ਉਹਨਾਂ ਨੇ ਦੱਸਿਆ ਕਿ ਯਾਰ ਤੁਸੀਂ ਐਕਸਪਲੇਨ ਜਿਹੜਾ ਕੀਤਾ, ਮੇਰੇ ਨਿਊਯਾਰਕ ਦੇ ਵਿੱਚ ਕੇਸ ਜਿਹੜੇ ਉਦੋਂ ਪਾਸ ਹੋ ਗਏ ਕਿ ਰੀਲੋਕੇਸ਼ਨ ਮੈਂ ਜਿਹੜੀ ਟੈਕਲ ਕਰ ਲਈ। ਹੁਣ ਜਿਹੜਾ 9th ਸਰਕਟ ਦੇ ਵਿੱਚ ਇਹ ਕਾਨੂੰਨ ਆਇਆ, ਇਹ ਹੁਣ 2nd ਸਰਕਟ ਜਾਂ ਕਿਸੇ ਹੋਰ ਸਰਕਟ 'ਚ ਇਸ ਵੇਲੇ ਐਪਲੀਕੇਬਲ ਨਹੀਂ ਹੈਗਾ। ਇਹ 9th ਸਰਕਟ 'ਚ। ਹਾਂ, 2nd ਸਰਕਟ ਦੇ ਵਿੱਚ ਅਜੇ ਸਾਨੂੰ ਜਾ ਕੇ ਆਰਕੇਕੇ ਦਾ ਮੌਕਾ ਨਹੀਂ ਮਿਲਿਆ। ਠੀਕ ਹੈ, ਜਿਹੜਾ ਵੀ ਬੰਦਾ ਸੁਣ ਰਿਹਾ ਜਿਹਦਾ BIA ਤੇ ਕਿਤੇ ਕੇਸ ਜਿਹੜਾ ਡਿਨਾਈ ਹੋ ਗਿਆ, ਉਹ ਨਿਊਯਾਰਕ ਦੇ ਵਿੱਚ ਹੈਗਾ। ਠੀਕ ਹੈ, ਤੇ ਤੁਹਾਡਾ ਆਰਕੇਕੇ ਦਾ ਮੁੱਦਾ ਜਿਹੜਾ ਹੈਗਾ, ਤੇ ਤੁਹਾਨੂੰ ਪਤਾ ਉਸਤਾਦ ਕੌਣ ਹੈਗਾ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਇਸ ਵੇਲੇ USA ਦੇ ਵਿੱਚ ਆਰਕੇਕੇ ਦਾ ਉਸਤਾਦ ਕੌਣ ਹੈਗਾ। BIA ਦੇ ਵਿੱਚ ਤੁਹਾਡੇ 2nd ਸਰਕਟ ਦੇ ਵਿੱਚ ਕੇਸ ਹੈਗਾ ਤੇ ਉਹ ਡਿਨਾਈ ਹੁੰਦਾ, ਤੇ ਮੈਨੂੰ ਉਹ ਵਾਲਾ ਜਿਹੜਾ ਮੌਕਾ ਮਿਲਦਾ, ਤਾਂ ਮੈਂ 2nd ਸਰਕਟ ਦੇ ਵਿੱਚ ਵੀ ਇਹ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਉਹ ਵਾਲਾ ਮੌਕਾ ਮਿਲਦਾ। ਠੀਕ ਹੈ, ਹੋ ਸਕਦਾ ਸਾਨੂੰ ਉਹ ਚੀਜ਼ ਨੂੰ ਟਾਈਮ ਲੱਗ ਜਾਵੇ, ਹੋ ਸਕਦਾ ਉਹ ਕੇਸ ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਵਕੀਲ ਆਰਗਿਊ ਕਰ ਦੇਵੇ ਕਿ ਉਹ ਵਧੀਆ ਚੀਜ਼ ਵੀ ਹੋ ਸਕਦੀ ਹੈ, ਉਹ ਮਾੜੀ ਚੀਜ਼ ਵੀ ਹੋ ਸਕਦੀ ਹੈ। ਜਿੱਦਾਂ ਕਿ 2nd ਸਰਕਟ ਨੇ ਇੱਕ ਵਾਰੀ ਪਹਿਲਾਂ ਸਪੈਸ਼ਲੀ ਕਿਹਾ ਸੀਗਾ ਕਿ ਆਪਾਂ ਸਿੰਘ ਵਰਸਸ ਵਿਟੇਕਰ ਜਿਹੜਾ 9th ਸਰਕਟ ਦਾ ਨਹੀਂ ਮੰਨਦੇ ਹਨਾ। ਸੋ ਲਾਅ ਜਿਹੜੇ ਹੈਗੇ ਆ ਕਿਸੇ ਪਾਸੇ ਨੂੰ ਵੀ ਡਿਫਾਈਨ ਜਿਹੜੇ ਕੀਤੇ ਜਾ ਸਕਦੇ ਆ। ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰਾਂਗੇ 9th ਸਰਕਟ ਦੀ, ਤੇ 9th ਸਰਕਟ ਦੇ ਵਿੱਚ ਇਹ ਕੇਸ ਹੋਇਆ, ਤੇ 9th ਸਰਕਟ ਦੇ ਵਿੱਚ ਹੁਣ ਜਿਹੜੀ ਰੀਲੋਕੇਸ਼ਨ ਸੀਗੀ, ਜਿਹੜੀ ਇੰਟਰਨਲ ਰੀਲੋਕੇਸ਼ਨ ਦੀ ਆਰਗੂਮੈਂਟ ਸੀਗੀ, ਉਹਦੇ ਵਿੱਚ ਕੀ ਜਿਹੜੀ ਚੇਂਜ ਆਈ ਆ। ਸੋ ਹੁਣ ਆਪਾਂ ਉਹਦੇ ਵਿੱਚ ਸਿੰਘ ਵਰਸਸ ਵਿਟੇਕਰ ਦੇ ਔਨ ਟਾਪ ਆਫ ਆਪਾਂ ਇੱਕ ਹੋਰ ਲੇਅਰ ਜਿਹੜੀ ਕਹਿ ਲਓ ਐਡ ਕਰਤੀ, ਸਰਕਾਰ ਦੇ ਲਈ ਜਿਹੜੀ ਕਹਿ ਲਓ ਜ਼ਿਆਦਾ ਔਖ ਕ੍ਰੀਏਟ ਹੋ ਗਈ ਆ। ਹੁਣ ਆਪਾਂ ਉਹਨਾਂ ਨੂੰ ਜਿਹੜਾ ਸਾਡੇ ਡਿਸੀਜਨ ਤੋਂ ਬਾਅਦ ਹੁਣ ਇਹ ਚੀਜ਼ ਆ ਕਿ ਤੁਸੀਂ ਜਿਹੜੇ ਸਾਡੇ ਕਲਾਇੰਟਾਂ ਦੇ ਕੇਸ ਇਹ ਕਹਿ ਕੇ ਨਹੀਂ ਡਿਨਾਈ ਕਰ ਸਕਦੇ ਕਿ ਇਹ ਛੋਟਾ ਮੋਟਾ ਪਾਰਟੀ ਦਾ ਵਰਕਰ ਸੀਗਾ, ਕਿਉਂਕਿ ਇਹ ਬੜਾ ਇੱਕ ਚੱਲਿਆ ਹੋਇਆ ਸੀਗਾ। ਸੋ ਰਾਜਕਰਨ ਜੀ, ਇਹ ਐਡੀ ਵੱਡੀ ਜਿਹੜੀ ਚੀਜ਼ ਹੈ ਨਾ ਕਿ ਸਾਰਿਆਂ ਦਾ ਕਿ ਤੂੰ ਤਾਂ ਛੋਟਾ ਜਿਹਾ, ਤੂੰ ਤਾਂ ਪੋਸਟਰ ਬੋਏ ਆ, ਤੂੰ ਤਾਂ ਏਦਾਂ ਹਨਾ, ਏਦਾਂ ਬਹੁਤ ਕੇਸ ਡਿਨਾਈ ਕੀਤੇ ਆ। ਸੈਂਟਾ ਇਹਨਾਂ ਦੇ ਜਿਹੜੇ ਕੇਸ ਬਹੁਤ ਡਿਨਾਈ ਜਿਹੜੇ ਇਸ ਚੀਜ਼ ਦੇ ਹੋਏ ਆ। ਸਟ੍ਰਿਕਟ ਜੱਜ ਜਿਹੜੇ ਸੀਗੇ ਕਿ ਬੰਦਾ ਸਹੀ ਵੀ ਗਵਾਹੀ ਦਿੰਦਾ ਸੀਗਾ, ਉਹਦੇ ਵੀ ਕੇਸ ਜਿਹੜੇ ਡਿਨਾਈ ਹੋਏ ਆ ਹਨਾ। ਸੋ ਹੁਣ ਜਿਹਨਾਂ ਦੇ ਵੀ ਕੇਸ ਪਏ ਆ BIA ਦੇ, ਉਸ ਤੋਂ ਬਾਅਦ 2nd ਸਰਕਟ 'ਚ ਜਾ ਰਹੇ ਆ ਇੰਟਰਨਲ ਰੀਲੋਕੇਸ਼ਨ ਦੇ ਕਰਕੇ ਜਾਂ ਆਰਕੇਕੇ ਦੇ ਕਰਕੇ। ਤੁਹਾਨੂੰ ਸਾਰਿਆਂ ਨੂੰ ਪਤਾ ਉਹਦਾ ਉਸਤਾਦ ਹੁਣ ਕੌਣ ਆ ਇਸ ਵੇਲੇ। ਠੀਕ ਹੈ, ਉਹ ਬ੍ਰੈਗਿੰਗ ਰਾਈਟ ਜਿਹੜੇ ਹੈਗੇ ਆ ਉਹ ਆਪਾਂ ਆਪਣੀ ਮਿਹਨਤ ਨਾਲ ਕਮਾਏ ਆ। ਠੀਕ ਹੈ ਜੀ, ਉਹ ਕਹਿੰਦੇ ਆ ਕਿ ਮੁਹੰਮਦ ਅਲੀ ਦੀ ਇੱਕ ਜਿਹੜਾ ਬਾਕਸਰ ਆ, ਉਹਦੀ ਕਹਿੰਦਾ ਕੋਟ ਆ, ਉਹ ਕਹਿੰਦਾ ਨਾ ਇਹ ਬੰਦਾ ਫੁਕਰਾ ਬਣਦਾ ਨਾ ਕਿ ਇਹ ਬ੍ਰੈਗ ਕਰਦਾ ਬੜਾ ਜ਼ਿਆਦਾ। ਤੇ ਉਹ ਕਹਿੰਦਾ ਉਹ ਬ੍ਰੈਗਿੰਗ ਨਹੀਂ ਹੁੰਦੀ, ਜਦੋਂ ਬੰਦਾ ਉਹ ਚੀਜ਼ ਸਾਬਤ ਕਰਕੇ ਦੱਸ ਦਿੰਦਾ। ਸੋ ਅੱਜ ਇਹ ਬ੍ਰੈਗਿੰਗ ਨਹੀਂ ਹੈਗੀ, ਇਹ ਕਹਿਣ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਇਹ ਸੱਚਾਈ ਹੈ ਕੀਤੀ ਹੈ। ਸਾਨੂੰ ਬ੍ਰੈਗਿੰਗ ਨਹੀਂ ਕਹਿੰਦੇ। ਤਾਂ ਕਰਕੇ ਹੁਣ ਕੀ ਆ, ਜਿਹੜੇ ਸਾਰੇ ਹੁਣ ਟੱਪਦੇ ਸੀਗੇ, ਸਾਰੇ ਕਈ ਕੁਝ ਕਹਿੰਦੇ ਸੀਗੇ, ਪਿਛਲੇ ਸ਼ੋਅ ਤੇ ਕੋਈ ਨਹੀਂ ਬੋਲਿਆ ਕਿ ਏਦਾਂ ਓਦਾਂ। ਉਹਨੂੰ ਪਤਾ ਕਿ ਜਿਹੜੀ ਬਾਕੀ ਜਨਤਾ ਨੇ ਉਹਨੇ ਗਾਲਾਂ ਕੱਢਣੀਆਂ ਕਿ ਤੂੰ ਸਾਲਾ ਫੇਰ ਆ ਗਿਆ ਨਟੰਕੀ ਕਰਨ ਆਪਣੀ। ਠੀਕ ਹੈ, ਸੋ ਇਹ ਹੁਣ ਜਿਹੜਾ ਕੀ ਆ ਕਿ ਇਹ ਹੁਣ ਸੀਰੀਅਸ ਜਿਹੜੀ ਗੱਲ ਹੋ ਰਹੀ ਹੈ। ਇਹ ਕੋਈ ਰੇਡੀਓ ਸ਼ੋਅ, ਕੋਈ ਇਹ ਟਾਕ ਸ਼ੋਅ ਕੋਈ ਏਦਾਂ ਦਾ ਨਹੀਂ ਹੈਗਾ ਕਿ ਉੱਦਾਂ ਹੀ ਹੁਲੂ ਲੁਲੂ ਕਰਕੇ ਲੋਕੀ ਪਿੱਛੇ ਲਾ ਲਏ ਜਾਂ ਉਹ ਕਰ ਲਿਆ। ਇਹ ਐਂਟਰਟੇਨਮੈਂਟ ਵਾਸਤੇ ਨਹੀਂ ਹੈਗਾ ਤੁਹਾਡੀ, ਨਾ ਹੀ ਕਦੀ ਸੀਗਾ। ਇਹ ਕੋਈ ਨਾ ਸਵਾਦ ਦਿਖਾਉਣ ਨੂੰ ਸੀਗਾ। ਤੁਹਾਨੂੰ ਕੋਈ ਸਵਾਦ ਆਉਣਾ ਚਾਹੀਦਾ ਕਿ ਬਈ ਐਵੇਂ ਅਵਲੇ ਤਬਲੇ ਮਾਰੀ ਜਾਓ। ਇਹ ਸ਼ੋਅ ਦਾ ਮਕਸਦ ਇਹ ਸੀਗਾ ਕਿ ਭਾਈ ਤੁਹਾਨੂੰ ਨੌਲੇਜ ਮਿਲੇ, ਜਿੱਦਾਂ ਬੰਦੇ ਇਹ ਕਹਿ ਰਹੇ ਆ ਕਿ ਮੇਰਾ ਕੇਸ ਕਿਤੇ ਹੋਰ ਜਾ ਕੇ ਪਾਸ ਹੋ ਜਾਂਦਾ। ਉਹ ਚੀਜ਼ ਯਾਦ ਰੱਖਿਓ ਕਿ ਕੀ ਆ, ਇਹ ਇਮੀਗ੍ਰੇਸ਼ਨ ਦੀ ਕਲਾਸ ਆ ਤੁਹਾਡੇ ਲਈ ਹਰ ਵੀਕਐਂਡ ਦੇ ਵਿੱਚ। ਤੇ ਜਿਹੜੀ ਕਲਾਸ ਹਾਈ ਲੈਵਲ ਦੀ ਕਲਾਸ ਹੈ, ਕੋਈ ਉਹ ਨਹੀਂ ਕਿ ਮੈਂ ਆ ਕੇ ਇੱਥੇ ਰਿਪੀਟ ਕਰ ਦੇਣਾ ਕਿ ਕਿੱਦਾਂ ਕਰ ਦੇਣਾ। ਇਹਦੇ ਵਿੱਚ ਹੋਇਆ ਕਿ ਜਿਹੜੀ ਲੇਟੈਸਟ ਜੋ ਵੀ ਆਪਣਾ ਹਫਤੇ ਦਾ ਐਕਸਪੀਰੀਅੰਸ ਜਿਹੜਾ ਹੁੰਦਾ ਤੁਹਾਡੇ ਨਾਲ ਆ ਕੇ ਜਿੱਦਾਂ ਸ਼ੇਅਰ ਕਰੀਦਾ, ਸੇਮ ਥਿੰਗ ਜਿੱਦਾਂ ਮੈਂ ਆਪਣੇ ਸਟਾਫ ਨਾਲ ਕਰਦਾ ਕਿ ਹਰੇਕ ਬੰਦੇ ਦੀ ਜਿਹੜੀ ਨੌਲੇਜ ਦੀ ਟ੍ਰੇਨਿੰਗ ਜਿਹੜੀ ਹੈਗੀ ਆ, ਕਿ ਹਰੇਕ ਬੰਦੇ ਦੀ ਜਿਹੜੀ ਕਮਿਊਨਿਟੀ ਦੀ ਜਿਹੜੀ ਟ੍ਰੇਨਿੰਗ ਆ। ਬੰਦੇ ਭਾਜੀ ਹੁਣ ਆਉਂਦੇ ਆ ਕਿ ਗਾਰਡੀਅਨ ਬਾਰੇ ਪਤਾ ਹੀ ਨਹੀਂ ਸੀਗਾ ਲੋਕਾਂ ਨੂੰ। ਕਿੰਨੇ ਕੁ ਜਿਹੜੇ ਮਾਈਨਰ ਆਪਣੇ ਹੁਣੇ 21 ਸਾਲਾਂ ਤੋਂ ਥੱਲੇ, ਕਿੰਨਿਆਂ ਦੇ ਜਿਹੜੇ ਪਤਾ ਹੀ ਨਹੀਂ ਸੀਗਾ ਕਿ ਗਾਰਡੀਅਨਸ਼ਿਪ ਕੀ ਚੀਜ਼ ਹੁੰਦੀ ਆ। ਕਿ ਉਹਨਾਂ ਨੂੰ ਮੈਂ ਕਿਹਾ ਤੂੰ ਕੀਤਾ ਨਹੀਂ, ਕਹਿੰਦਾ ਦੱਸਿਆ ਨਹੀਂ ਕਿਸੇ ਨੇ, ਇਨਫੋਰਮੇਸ਼ਨ ਹੀ ਨਹੀਂ ਮਿਲੀ।
ਰੇਡੀਓ ਤੋਂ ਬਾਅਦ ਮੈਂ ਕਿਹਾ ਜਿਹੜਾ ਆਪਣਾ ਸੀਗਾ ਕਿ ਲੋਕੀ ਕਹਿੰਦੇ ਯਾਰ ਇਹ ਤਾਂ ਹੁਣ ਪਤਾ ਲੱਗਣਾ ਜਿਹੜਾ ਸ਼ੁਰੂ ਹੋਇਆ ਕਿ ਨੌਲੇਜ ਤੁਸੀਂ ਜਿਹੜੇ ਦੇਤੀ ਕਿ ਯਾਰ ਮੇਰਾ ਜਿਹੜਾ ਰੂਮਮੇਟ ਨਾਲ ਰਹਿੰਦਾ ਵਾ ਉਹੀ ਮੇਰਾ ਗਾਰਡੀਅਨ ਬਣ ਸਕਦਾ ਸੀਗਾ ਹਨਾ। 2-2 ਮਹੀਨੇ ਪਹਿਲਾਂ ਜਿਹੜੇ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਗਾਰਡੀਅਨ ਦਾ ਅਸਾਲਮ ਦਾ ਕੇਸ ਲਗਾਉਣਾ ਸੀ ਯਾਰ ਤੂੰ ਆਹ ਕਰ ਲੈ ਇਦਾਂ ਕਰ ਲੈ ਠੀਕ ਆ। ਤੇ ਉਹ ਜਿਹੜੀ ਚੀਜ਼ ਸੀਗੀ ਪੰਜਾਬੀ ਰੇਡੀਓ ਨੇ ਜਿਹੜਾ ਪਲੇਟਫਾਰਮ ਇੱਕ ਬੰਨ੍ਹਤਾ ਕਮਿਊਨਿਟੀ ਦੇ ਵਿੱਚ ਪੰਜਾਬੀ ਰੇਡੀਓ ਦੀਆਂ ਜੜ੍ਹਾਂ ਤਾਂ ਆਲਰੇਡੀ ਸੀਗੀਆਂ ਬਹੁਤ ਜ਼ਿਆਦਾ ਡੀਪ ਬਾਕੀ ਸਾਰੇ ਰੇਡੀਓ ਚੈਨਲ ਨਾਲੋਂ ਹਨਾ। ਤੇ ਜੜ੍ਹਾਂ ਪੰਜਾਬੀ ਰੇਡੀਓ ਦੀਆਂ ਡੀਪ ਤਾਂ ਕਰਕੇ ਸੀਗੀਆਂ ਕਿ ਜਿਹੜਾ ਪੰਜਾਬੀ ਰੇਡੀਓ ਦਾ ਖੁਦ ਦਾ ਕੰਟੈਂਟ ਆ ਜਿਹੜਾ ਕਿ ਕਮਿਊਨਿਟੀ ਨੂੰ ਸਾਰੇ ਕੰਟੈਂਟ ਜਿਹੜਾ ਕਮਿਊਨਿਟੀ ਨੂੰ ਉੱਤੇ ਚੱਕਣ ਲਈ ਆ। ਕੋਈ ਵੀ ਇਹਦੇ ਵਿੱਚ ਐਵੇਂ ਬਿਨਾਂ ਮਤਲਬ ਦੀ ਮਸਾਲੇਦਾਰ ਜਿਹੜੀ ਹੁੰਦੀ ਆ ਆਲਤੂ ਫਾਲਤੂ ਖਬਰ ਨਹੀਂ ਕਦੀ ਸੀਗੀ ਐਟਲੀਸਟ ਮੈਂ ਨਹੀਂ ਕਦੀ ਦੇਖੀ। ਹਮੇਸ਼ਾ ਔਨ ਦਾ ਪੁਆਇੰਟ ਜਿਹੜਾ ਕਮਿਊਨਿਟੀ ਦਾ ਸੱਭਿਆਚਾਰਕ ਪ੍ਰੋਗਰਾਮ ਸੀਗਾ ਹਰੇਕ ਚੀਜ਼ ਜਿਹੜਾ ਤੇ ਪਰਸਨਲੀ ਵੀ ਜਿਹੜਾ ਮਤਲਬ ਭਾਜੀ ਹੁਣਾਂ ਨੂੰ ਹਰਜੋਤ ਹੁਣਾਂ ਨੂੰ ਜਾਣਦੇ ਹੋਏ ਪਰਸਨਲੀ ਵੀ ਮੈਨੂੰ ਪਤਾ ਕਿ ਬੰਦਾ ਜਿਹੜਾ ਕਿ ਪੰਜਾਬੀ ਕਲਚਰ ਲਈ ਸੱਭਿਆਚਾਰ ਲਈ ਬੋਲੀ ਦੇ ਲਈ ਮਤਲਬ ਇੱਕ ਜਿਹੜਾ ਉਪਰਾਲਾ ਕੌਣ ਕਰਦਾ ਅੱਜ ਕੱਲ੍ਹ ਹਨਾ ਕਿ ਜਿਹੜਾ ਆਪਣਾ ਬਿਲਕੁਲ ਜਿਹੜਾ 100% ਉਹਨਾਂ ਦਾ ਐਫਰਟ ਆ ਉਹ ਹਮੇਸ਼ਾ ਜਿਹੜਾ ਐਵਰੀਥਿੰਗ ਜਿਹੜੀ ਆ ਉਹ ਪੰਜਾਬੀ ਕਲਚਰ ਪੰਜਾਬੀ ਮਾਂ ਬੋਲੀ ਉਹਦੇ ਰਿਲੇਟਡ ਜਿਹੜੀ ਹੁੰਦੀ ਆ। ਸੋ ਇਹ ਇੱਕ ਪਲੇਟਫਾਰਮ ਜਿਹੜਾ ਪਹਿਲਾਂ ਹੀ ਸੀਗਾ ਇਹ ਪਲੇਟਫਾਰਮ 'ਚ ਜਿਹੜਾ ਤੁਸੀਂ ਮੈਨੂੰ ਵੈਲਕਮ ਕੀਤਾ ਪਹਿਲਾਂ ਤਾਂ ਠੀਕ ਹੈ ਉਹਦੇ ਉੱਤੇ ਓਬਵੀਅਸਲੀ ਇਹ ਵੀ ਬੜੀ ਵੱਡੀ ਚੀਜ਼ ਆ ਕਿਉਂਕਿ ਹਰੇਕ ਬੰਦਾ ਆਪਣੇ ਪਲੇਟਫਾਰਮ ਤੇ ਕਿਸੇ ਨੂੰ ਵੈਲਕਮ ਨਹੀਂ ਕਰਦਾ ਕਿਉਂਕਿ ਤੁਹਾਨੂੰ ਅਗਲੇ ਦਾ ਪਤਾ ਨਹੀਂ ਯਾਰ ਦੂਜੇ ਬੰਦੇ ਨੇ ਕੀ ਆ ਕੇ ਕਹਿ ਦੇਣਾ ਕੀ ਕਰ ਦੇਣਾ। ਖੁੱਲ੍ਹ ਦਿੱਤੀ ਪੂਰੀ ਇੰਨਾ 2 ਘੰਟੇ ਦਾ ਟਾਈਮ ਸਲੋਟ ਦਿੱਤਾ ਗਾ ਆ ਕੇ ਜੋ ਮਰਜ਼ੀ ਬੋਲੀ ਜਾ ਕਦੀ ਕੋਈ ਰੋਕਾ ਟੋਕੀ ਨਹੀਂ ਕੁਛ ਨਹੀਂ ਕਿ ਇੱਦਾਂ ਨਹੀਂ ਕਹਿਣਾ ਉੱਦਾਂ ਨਹੀਂ ਕਹਿਣਾ। ਤੇ ਉਹ ਜਿਹੜੀ ਚੀਜ਼ ਸੀਗੀ ਉਹਦੇ ਨਾਲ ਆਈ ਥਿੰਕ ਉਹ ਕਿਉਂਕਿ ਇਹ ਪਲੇਟਫਾਰਮ ਐਗਜ਼ਿਸਟ ਕਰਦਾ ਸੀਗਾ ਐਡਾ ਵੱਡਾ ਜਿਹੜੇ ਸੁਣਦੇ ਸੀਗੇ ਹਨਾ ਆਪਣੇ ਸ਼ੋਅ ਤੋਂ ਬਾਅਦ ਫਿਰ ਯੰਗ ਆਡੀਅנס ਜਿਹੜੀ ਸੀਗੀ ਇਮੀਗ੍ਰੇਸ਼ਨ ਦਾ ਹੋਣ ਕਰਕੇ ਤੇ ਆਲ ਇਨ ਆਲ ਜਿਹੜਾ ਇਹ ਸਾਰਾ ਸਿਹਰਾ ਹੈਗਾ ਪੰਜਾਬੀ ਰੇਡੀਓ ਦੇ ਸਿਰ ਤੇ ਵੱਜਦਾ। ਜੇ ਨਹੀਂ ਇਹ ਹੁੰਦਾ ਤੇ ਲੋਕਾਂ ਤੱਕ ਆਪਣੀ ਆਵਾਜ਼ ਨਹੀਂ ਜਾਣੀ ਸੀ ਬਹੁਤ ਜਿਹੜੀ ਤੁਸੀਂ ਕਹਿ ਲਓ ਘੱਟ ਗਿਣਤੀ ਦੇ ਵਿੱਚ ਜਿਹੜੀ ਆਵਾਜ਼ ਉਹ ਜਾਣੀ ਸੀਗੀ। ਤੇ ਰੂਟੀਨ ਜਿਹੜੇ ਦੇ ਲਿਸਨਰ ਰੇਡੀਓ ਸੁਣਦੇ ਆ ਰੈਸਟੋਰੈਂਟਾਂ ਦੇ ਵਿੱਚ ਲੋਕਾਂ ਨੇ ਰੇਡੀਓ ਲਾਏ ਆ ਟਰੱਕਾਂ ਦੇ ਵਿੱਚ ਰੇਡੀਓ ਲਾਏ ਆ ਜਦੋਂ ਜਾਈਦਾ ਕਿਤੇ ਵੀ ਜਾਈਦਾ ਦੱਸਦੇ ਆ ਸਾਨੂੰ ਕਿ ਯਾਰ ਆਪਾਂ ਤਾਂ ਲਗਾਤਾਰ ਇਹ ਰੇਡੀਓ ਸਾਡਾ ਲੱਗਾ ਹੀ ਰਹਿੰਦਾ ਸੀਗਾ। ਧੰਨਵਾਦ। ਤੇ ਉਹ ਜਿਹੜੀ ਚੀਜ਼ ਓਬਵੀਅਸਲੀ ਉਹਨੇ ਜਿਹੜਾ ਸੀਗਾ ਕਹਿ ਲਓ ਤੁਸੀਂ ਕਿ ਮੇਰੀ ਵੀ ਲਾਈਫ ਇੱਕ ਪਾਸੇ ਨੂੰ ਜਾ ਰਹੀ ਸੀ ਇਮੀਗ੍ਰੇਸ਼ਨ ਕਰ ਰਹੇ ਸੀਗੇ ਤੇ ਸਾਡੇ ਕਰੀਅਰ ਦੇ ਵਿੱਚ ਤੁਸੀਂ ਕਹਿ ਲਓ ਕਿ 5 ਸਟਾਰ ਜਿਹੜੇ ਐਡ ਕੀਤੇ ਆ ਉਹ ਪੰਜਾਬੀ ਰੇਡੀਓ ਨਵਾਜ਼ੀ ਆ ਤੁਹਾਡੀ ਜ਼ਰਾ ਨਵਾਜ਼ੀ ਹੈ ਜੀ। ਤੇ ਤੁਹਾਡੇ ਹੁਣ ਜਿਹੜੀ ਗੱਲ ਕਰੀਏ ਕਿ ਤੁਸੀਂ ਐਜ਼ ਅ ਐਂਕਰ ਹੈਨਾ ਰਾਜਕਰਨ ਭਾਜੀ ਤੇ ਕਈ ਵਾਰੀ ਲੋਕਾਂ ਨੂੰ ਲੱਗਦਾ ਹੀ ਹੈ ਕਿ ਯਾਰ ਉਦਾਂ ਹੀ ਇਹ ਹਰੇਕ ਕੰਮ ਜਿਹੜਾ ਦੇਖੋ ਉਹ ਕਈ ਵਾਰੀ ਬੜਾ ਸਿੰਪਲੀਫਾਈਡ ਲੱਗਦਾ ਫਰੰਟ ਐਂਡ ਤੇ ਕਿ ਚੱਲ ਯਾਰ ਇਹ ਬਹਿ ਕੇ ਹਸੀ ਮਜ਼ਾਕ ਜਿਹੜੇ ਕਰੀ ਜਾਂਦੇ ਆ। ਭਾਜੀ ਦਾ ਵੀ ਬਹੁਤ ਜਿਹੜਾ ਥੈਂਕ ਯੂ ਆ ਕਿ ਭਾਜੀ ਜਿਹੜੇ ਇਹ ਨਹੀਂ ਕਿ ਇਹਨਾਂ ਨੇ ਉਦਾਂ ਹੀ ਮਤਲਬ ਆਪਣੀ ਤੁਹਾਡੀ ਮੇਰੀ ਕਦੀ ਗੱਲ ਨਹੀਂ ਹੋਈ ਪਰ ਤੁਸੀਂ ਜਿਹੜਾ ਟੌਪਿਕ ਜਿਹੜਾ ਕੋਈ ਹੁੰਦਾ ਨਾ ਤੁਹਾਡੇ ਨਾਲ ਜਦੋਂ ਮੰਨ ਲਓ ਭਾਵੇਂ ਯੂ ਵੀਜ਼ਾ ਭਾਵੇਂ ਸਾਇਲਮ ਭਾਵੇਂ E2 ਭਾਵੇਂ ਕੋਈ ਵੀ ਆ ਜਿਹੜੀ ਤੁਹਾਡੀ ਐਬਿਲਿਟੀ ਆ ਕਿ ਤੁਸੀਂ ਇੰਨਾ ਇੰਟਰਸਟ ਲੈਂਦੇ ਆ ਕਿ ਇਮੀਗ੍ਰੇਸ਼ਨ ਦੇ ਟੌਪਿਕ ਤੁਹਾਡਾ ਜਿਹੜਾ ਵੀ ਸ਼ੋਅ ਹੁੰਦਾ ਜਦੋਂ ਟਰੱਕਾਂ ਵਾਲਾ ਆਇਆ ਤੁਸੀਂ ਉਹ 'ਚ ਇੰਟਰਸਟ ਲੈਣਾ ਜਦੋਂ ਜਿਹੜੀ ਵੀ ਖਬਰ ਆ ਤੁਸੀਂ ਉਹ ਵਾਲੇ ਆਪਣਾ ਰੂਪ ਤਿਆਰ ਕਰ ਲੈਂਦੇ ਕਿ ਜਿੱਦਾਂ ਹੁਣ ਅੱਜ ਵਕੀਲ ਨਾਲ ਗੱਲ ਕਰਨੀ ਆ ਤੁਸੀਂ ਵੀ ਇੱਕ ਵਕੀਲ ਜਿਹੜੇ ਬਣ ਜਾਂਦੇ ਆ ਕਲਾਇੰਟ ਵਾਲੇ ਰੂਪ ਚੋਂ ਵੀ ਕਈ ਵਾਰੀ ਕੁਐਸਚਨ ਪੁੱਛਦੇ ਆ ਕਿ ਕਿੱਦਾਂ ਜਿਹੜਾ ਹੋਊਗਾ। ਇਹ ਜਿਹੜੀ ਤੁਹਾਡੀ ਸਕਿੱਲ ਆ ਐਬਿਲਿਟੀ ਆ ਇਹ ਵੀ ਭਾਜੀ ਕਿਸੇ ਦੇ ਵਿੱਚ ਹੀ ਜਿਹੜੀ ਇਹ ਵੀ ਇੱਕ ਜਿਹੜਾ ਹੁਨਰ ਆ ਪੰਜਾਬੀ ਕਈ ਚੈਨਲ ਕਈ ਕੁਛ ਜਿਹੜਾ ਸੁਣੀਦਾ ਤੇ ਇਹ ਵੀ ਤੁਹਾਡਾ ਜਿਹੜਾ ਸਵਾਲ ਪੁੱਛਣ ਦਾ ਜਿਹੜਾ ਤਰੀਕਾ ਉਹਦੀ ਡਿਟੇਲ ਉਹਨੂੰ ਇੰਟਰਸਟ ਲੈ ਕੇ ਕਿ ਇਹ ਨਹੀਂ ਕਿ ਬੰਦਾ ਵੈਸੇ ਹੀ ਹੈਨਾ ਲਿਸਟ ਵਾਲੇ ਕੁਐਸਚਨ ਜਿਹੜਾ ਪੁੱਛੀ ਜਾਂਦਾ ਤੇ ਤੁਸੀਂ ਜਿਹੜਾ ਇਹ ਸ਼ੋਅ ਨੂੰ ਸੀਗਾ ਇੱਕ ਕਹਿ ਲਓ ਪੋਡਕਾਸਟ ਦੇ ਵਾਂਗੂ ਜਿਹੜਾ ਬਣਾਤਾ ਕਿ ਜਿਹੜਾ ਰੰਗ ਜਿਹੜਾ ਬੰਨਤਾ। ਸ਼ੁਕਰੀਆ ਇਹ ਸਾਰਾ ਜਿਹੜਾ ਫਿਰ ਫਾਈਨਲ ਜਿਹੜਾ ਡਿਸੀਜਨ ਸੀਗਾ ਜਿਹੜਾ ਆਪਣਾ ਆਇਆ ਮੈਨੂੰ ਪਤਾ ਸੀਗਾ ਕਿ ਇੱਕ ਦਿਨ ਆਪਾਂ ਕੋਈ ਨਾ ਕੋਈ ਹੱਥ ਜਿਹੜਾ ਮਾਰਾਂਗੇ ਜ਼ਰੂਰ। ਨਹੀਂ ਤੁਸੀਂ ਉਦੋਂ ਤੋਂ ਹੀ ਕਹਿੰਦੇ ਸੀ ਕਿ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਕਦੀ ਮੌਕਾ ਮਿਲੂਗਾ 9th ਸਰਕਟ ਤੱਕ ਜਾਣ ਦਾ ਉਡੀਕਦੇ ਆ ਵੀ ਕਿਸੇ ਵਕੀਲ ਨੂੰ ਮੌਕਾ ਮਿਲੇ ਉਹ ਮਿਲਿਆ ਤੇ ਤੁਸੀਂ ਉਹ ਸਾਬਤ ਕਰਕੇ ਦਿਖਾਇਆ 9th ਸਰਕਟ ਦਾ। ਤੇ ਫਿਰ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਮੈਂ ਕਿਹਾ ਜੇ ਲਾਈਫ ਦੇ ਵਿੱਚ ਕਦੀ ਮੌਕਾ ਮਿਲਿਆ ਬੰਦੇ ਨੂੰ ਸੁਪਰੀਮ ਕੋਰਟ ਤੱਕ ਜਾਣ ਦਾ ਸੁਪਨਾ ਹੀ ਜਿਹੜਾ ਹੁੰਦਾ ਬੰਦਿਆਂ ਦਾ। ਸਹੀ ਗੱਲ। ਤੇ ਜਿਹੜਾ ਆਪਣਾ ਏਮ ਸੀਗਾ ਉਹ ਸਾਰਾ ਹਮੇਸ਼ਾ ਤੋਂ ਉਹੀ ਸੀਗਾ ਤੇ ਸਾਰਿਆਂ ਦੇ ਜਿਹੜੇ ਮਿਕਸਡ ਉਪਰਾਲੇ ਕਰਕੇ ਮੈਂ ਤਾਂ ਇੱਕ ਜਰੀਆ ਬਣਿਆ ਪਰ ਜਿਹੜਾ ਮੰਚ ਬਣਿਆ ਪੰਜਾਬੀ ਰੇਡੀਓ ਨੇ ਪੰਜਾਬੀ ਰੇਡੀਓ ਕਰਕੇ ਜਿਹੜਾ ਦਰਸ਼ਕਾਂ ਦਾ ਜਿਹੜਾ ਪਿਆਰ ਮਿਲਿਆ ਸਪੋਰਟ ਮਿਲੀ ਉਹਦੇ ਕਰਕੇ ਕੇਸ ਆਣੇ ਸ਼ੁਰੂ ਹੋਏ
ਉਹਦੇ ਕੇਸ ਦੇ ਬਾਅਦ ਫਿਰ ਦੁਬਾਰਾ ਆਪਾਂ ਜਿਹੜੇ ਸ਼ੋਅ ਕੀਤੇ, ਨੌਲੇਜ ਦਿੱਤੀ, ਉਹ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਬੰਦੇ ਟੈਕਨੀਕਲ ਕੰਮ ਕਰਦੇ ਆ, ਠੀਕ ਆ। ਨਹੀਂ ਤਾਂ ਬੰਦਾ ਤਾਂ ਸਰਕਟ ਕੋਰਟ ਤੇ ਸੋਚੀ ਪਿਆ ਰਹਿੰਦਾ ਕਿ ਹੁਣ ਮੈਂ ਆਹ ਵਕੀਲ ਕਰ ਲਾਂ, ਉਹ ਵਕੀਲ ਕਰ ਲਾਂ, ਏਦਾਂ ਕਰ ਲਾਂ। ਕਿ ਦੇਖੋ ਸਿਆਟਲ ਤੱਕ ਜਿਹੜੇ ਸ਼ਹਿਰ ਦੇ ਵਿੱਚ ਮੈਂ ਕਦੀ ਪੈਰ ਵੀ ਨਹੀਂ ਰੱਖਿਆ, ਠੀਕ ਆ, ਉਹ ਵਾਲੇ ਸ਼ਹਿਰ ਚੋਂ ਮੈਨੂੰ ਮੌਕਾ ਮਿਲਿਆ ਕਿ ਬੰਦੇ ਨੇ ਜਿਹੜਾ ਮੈਨੂੰ ਕੇਸ ਦਿੱਤਾ ਆਪਣਾ। ਸਹੀ ਗੱਲ ਤੇ ਜੀ। ਦੂਜੇ ਸ਼ਹਿਰ 'ਚ ਜਿਹੜੇ 'ਚ ਮੈਂ ਕਦੀ ਗਿਆ ਵੀ ਨਹੀਂ ਅੱਜ ਤੱਕ ਕਦੀ, ਹਨਾ ਮੈਨੂੰ, ਤੇ ਉਹ ਵਾਲੇ ਸ਼ਹਿਰ 'ਚੋਂ ਮੈਨੂੰ ਜਿਹੜਾ ਐਡਾ ਵੱਡਾ ਜਿਹੜਾ ਕੇਸ ਮਿਲਿਆ। ਜੇ ਪੰਜਾਬੀ ਰੇਡੀਓ ਨਾ ਹੁੰਦਾ, ਦਰਸ਼ਕਾਂ ਦੀ ਸਪੋਰਟ ਜਿਹੜੀ ਨਾ ਹੁੰਦੀ, ਮੈਨੂੰ ਕਦੀ ਆ ਜਿਹੜਾ ਮੌਕਾ ਨਹੀਂ ਮਿਲਣਾ ਸੀਗਾ। ਤੇ ਹੁਣ ਜਿਹੜੀ ਇਹ ਚੀਜ਼ ਆ, ਮਤਲਬ ਤੁਸੀਂ ਅੱਜ ਤੱਕ ਦਿੱਤਾ ਹੀ ਆ ਸਾਰਿਆਂ ਨੇ ਤੁਸੀਂ, ਠੀਕ ਆ, ਚਲੋ ਆਪਾਂ ਮਾੜੀ ਮੋਟੀ ਨੌਲੇਜ ਆ, ਤੇ ਮੈਂ ਵੀ ਖੁਸ਼ਕਿਸਮਤ ਹਾਂ ਕਿ ਮੈਨੂੰ ਵੀ ਹੁਣ ਕੁਛ ਮੌਕਾ ਮਿਲਿਆ ਕਿ ਸਾਰਿਆਂ ਨੂੰ ਵਾਪਸ ਜਿਹੜਾ ਦੇਣ ਦਾ। ਸੋ ਆਲ ਇਨ ਆਲ ਅਗੇਨ ਸਾਰਿਆਂ ਦਾ ਤੁਹਾਡਾ ਧੰਨਵਾਦ, ਜੀ ਰੇਡੀਓ ਦਾ, ਹਰਜੋਤ ਭਾਜੀ ਦਾ, ਭੈਣ ਜੀ ਦਾ, ਰਾਜਕਰਨ ਭਾਜੀ ਦਾ, ਦਰਸ਼ਕਾਂ ਦਾ, ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਜਿਹੜਾ ਆਪਣੀ ਕੇਸ ਸੀਗੇ, ਜਿਹੜਾ ਲੱਗਦਾ ਹੈਗਾ ਕਿ ਯਾਰ ਇਹਨਾਂ ਨੇ ਹੋਰ ਨੱਪ ਦੇਣੇ ਆ ਸਾਡੇ, ਤੁਸੀਂ ਜਦੋਂ ਸ਼ੋਅ ਸੁਣੋ ਕਿ ਆਰ ਕੇ ਏਦਾਂ ਲਾਤਾ, ਫਾਨਾ ਲਾਤਾ, ਉਹ ਹੁਣ ਜਿਹੜੀ ਠੰਡ ਪੈ ਗਈ, 5-10 ਸਾਲ ਹੁਣ ਆਰਾਮ ਨਾਲ ਜਿਹੜੇ ਨਿਕਲ ਜਾਊਗੇ, ਅਨਲੈਸ ਕੋਈ ਹੋਰ ਕਰਵਬਾਲ ਸਾਡੇ ਵੱਲ ਥਰੋ ਕਰ ਦਿੰਦੇ ਆ। ਜੀ ਬਿਲਕੁਲ। ਨਹੀਂ ਦੇਖੋ, ਆਸਾਨੀ ਹੋ ਗਈ। ਬਾਕੀ ਸਾਨੂੰ ਵੀ ਇੱਦਾਂ ਨਾ, ਵੀ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਤੁਹਾਡਾ ਵੀ ਸੁਭਾਅ ਬਹੁਤ ਨਿੱਘਾ, ਬਹੁਤ ਚੰਗਾ, ਇਸ ਦੇ ਲਈ ਵੀ ਧੰਨਵਾਦ। ਤੁਸੀਂ ਕਦੀ ਨਹੀਂ ਇੱਦਾਂ, ਤੁਸੀਂ ਕਿਤੇ ਬਾਹਰ ਗਏ ਆ ਤਾਂ ਵੀ ਤੁਸੀਂ ਕਰਾਉਣਾ ਆ ਸ਼ੋਅ, ਨਹੀਂ ਆ ਸਕਦੇ ਉਸ ਦਿਨ, ਤੁਸੀਂ ਪਹਿਲੋਂ ਵੀ ਕਰਾ ਦੇਣਾ ਹੈ। ਸੋ ਉਸ ਦੇ ਲਈ ਤੁਹਾਡਾ ਥੈਂਕ ਯੂ। ਵੀ ਤੁਸੀਂ ਸਭ ਨੂੰ ਹੀ ਪਤਾ ਹੈ ਵੀ ਵਕੀਲਾਂ ਦਾ ਜਿਹੜਾ ਵਕਤ ਆ ਉਹ ਕਿੰਨਾ ਕੀਮਤੀ ਹੁੰਦਾ ਆ, ਪਰ ਤੁਸੀਂ ਉਸ ਆਪਣੇ ਕੀਮਤੀ ਸਮੇਂ 'ਚੋਂ ਕਮਿਊਨਿਟੀ ਦੇ ਲਈ ਸਮਾਂ ਜਿਹੜਾ ਉਹ ਕੱਢਦੇ ਆ। ਹਰ ਇੱਕ ਜਣਾ ਆਉਂਦਾ ਆ, ਹਰ ਇੱਕ ਦੇ ਲਈ ਲਾਈਨ ਓਪਨ ਆ, ਸਵਾਲਾਂ ਦੇ ਤੁਸੀਂ ਜਵਾਬ ਦਿੰਦੇ ਆ। 2-2 2.5-2.5 ਘੰਟੇ ਬਹਿ ਕੇ ਲਗਾਤਾਰ। ਵੀਕਐਂਡ ਤੇ ਤਾਂ ਸਾਰੇ ਜਾਣੇ ਨੇ ਹੁੰਦਾ, ਚੱਲ ਅੱਜ ਬੀਚ ਤੇ ਚੱਲੀਏ, ਚੱਲ ਕਿਤੇ ਪਹਾੜਾਂ 'ਚ ਚੱਲੀਏ, ਜਾਂ ਕਿਤੇ ਉੱਦਾਂ ਫਨ ਕਰ ਲਈਏ, ਪਰ ਤੁਸੀਂ ਉਹ ਚੀਜ਼ਾਂ ਛੱਡ ਕੇ ਇਹ ਕਰਦੇ ਆ। ਤੇ ਬਿਲਕੁਲ ਧੰਨਵਾਦ ਆ ਤੁਹਾਡਾ। ਇਹ ਸਾਰਿਆਂ ਦੇ ਸਹਿਯੋਗ ਦੇ ਨਾਲ, ਆਪਣੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਮੌਕਾ ਦਿੰਦੇ ਆ। ਤੁਸੀਂ ਉਸ ਮੌਕੇ ਨੂੰ ਵਧੀਆ ਢੰਗ ਦੇ ਨਾਲ ਜਿਹੜਾ ਜਿੱਤ ਕੇ ਦਿਖਾਇਆ ਆ, ਉਸ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜਿਹੜਾ ਉਹ ਸ਼ੁਕਰੀਆ। ਕਈ ਤਰੀਕੇ ਦੇ ਜ਼ਿੰਦਗੀ 'ਚ ਉਤਾਰ ਚੜਾਵ ਚੱਲਦੇ ਰਹਿੰਦੇ ਆ, ਪਰ ਉਸ ਦੇ ਬਾਵਜੂਦ ਕਦੀ ਕਿਸੇ ਨੂੰ ਨਹੀਂ ਪਤਾ ਪਿੱਛੇ ਕੀ ਚੱਲਦਾ ਆ। ਮੋਹਰੇ ਆ ਕੇ ਹਮੇਸ਼ਾ ਕਮਿਊਨਿਟੀ ਦੀ ਮਦਦ ਦੇ ਲਈ ਤੁਸੀਂ ਜਿਹੜਾ ਉਹ ਆਏ ਆ। ਪਰਸਨਲੀ ਅਸੀਂ ਜਾਣਦੇ ਆ, ਤੁਹਾਡੇ ਨਾਲ ਗੱਲ ਹੁੰਦੀ ਆ ਵੀ ਕੀ ਹੋਇਆ, ਕੀ ਨਹੀਂ ਹੋਇਆ, ਕਿੱਦਾਂ ਆ, ਕਿਵੇਂ ਆ, ਪਰ ਤੁਸੀਂ ਫਿਰ ਵੀ ਕਦੀ ਵੀ ਬਾਹਰ ਲੋਕਾਂ ਨੂੰ ਇੱਦਾਂ ਨਹੀਂ ਫੀਲ ਹੋਣ ਦਿੱਤਾ ਵੀ ਅੱਜ ਮੈਂ ਆ ਨਹੀਂ ਸਕਦਾ, ਜਾਂ ਇਹ ਨਹੀਂ ਆ, ਉਹ ਨਹੀਂ ਆ। ਤੁਸੀਂ ਹਮੇਸ਼ਾ ਆਏ ਆ ਤੇ ਹਮੇਸ਼ਾ ਟਾਈਮ ਦਿੱਤਾ ਹੈ ਕਮਿਊਨਿਟੀ ਨੂੰ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਜਿਹੜਾ ਇੱਕ ਇਸੇ ਹੁਣ ਟੌਪਿਕ ਤੋਂ ਬਾਹਲੀ ਮੈਂ ਡਿਟੇਲ ਨਹੀਂ ਦਊਂਗਾ। ਜਦੋਂ ਆਪਾਂ ਸ਼ੋਅ ਸ਼ੁਰੂ ਹੀ ਕੀਤਾ ਸੀਗਾ ਨਾ, ਉਦੋਂ ਮੈਂ ਇੱਕ ਬਹੁਤ ਜ਼ਿਆਦਾ ਸੀਰੀਅਸ ਮੈਡੀਕਲ ਕੰਪਲਿਕੇਸ਼ਨ 'ਚ ਫਸ ਗਿਆ ਸੀਗਾ। ਹੁਣ ਤਾਂ ਮੈਂ ਉਹ 'ਚੋਂ 100% ਬਾਹਰ ਆ ਗਿਆ। ਪਰ ਇਹ ਮੇਰੇ ਖਿਆਲ ਦਰਸ਼ਕਾਂ ਨੂੰ ਨਹੀਂ ਪਤਾ ਹੋਣਾ ਕਿ ਪਹਿਲੇ ਜਿਹੜੇ 3.5 ਸਾਲ ਆ ਜਦੋਂ ਕੰਮ ਕੀਤਾ, ਉਹ ਕਹਿੰਦੇ ਉਹ 3.5 ਸਾਲ 'ਚ ਇੱਕ ਜਿਹੜਾ ਕਹਿ ਲਓ ਲਾਈਫ ਡੈਥ ਵਾਲੀ ਜਿਹੜੀ ਬੈਟਲ ਚੱਲਣ ਦੀ ਸੀ ਹਸਪਤਾਲ ਦੇ ਵਿੱਚ, ਲਗਾਤਾਰ 3.5-4 ਸਾਲ। ਤੇ ਜਿਹੜਾ ਸ਼ੋਅ ਸੀਗਾ ਸਾਰਾ, ਤੇ ਜਿਹੜਾ ਆਪਣਾ ਕੰਮਕਾਰ ਸੀਗਾ ਜਿਹੜਾ ਸਾਰਾ, ਉਹਨੇ ਕਹਿ ਲਓ ਕਿ ਇੱਕ ਇਹੋ ਜਿਹੀ ਡਾਇਰੈਕਸ਼ਨ ਦੇ ਲੇਨ ਦੇ ਵਿੱਚ ਰੱਖਿਆ, ਮੋਟੀਵੇਟਡ ਰੱਖਿਆ, ਮੈਂਟਲੀ ਸਟਰੋਂਗ ਰੱਖਿਆ ਕਿ ਉਹ ਜਿਹੜੀ ਪ੍ਰੋਬਲਮਾਂ ਜਿਹੜੀਆਂ ਸੀਗੀਆਂ ਉਹ ਕਦੀ ਹਾਵੀ ਨਹੀਂ ਹੋਈਆਂ ਆਪਣੇ ਦੇ ਉੱਤੇ, ਤੇ ਕਦੀ ਦਿਮਾਗ ਦੇ ਵਿੱਚ ਐ ਨਹੀਂ ਆਇਆ ਕਿ ਕਿੱਦਾਂ ਵਾ। ਸੋ ਜਿਹੜਾ ਐਵਰੀ ਡੇ ਜਿਹੜਾ ਜਾ ਕੇ ਆਫਿਸ 'ਚ ਕੰਮ ਕਰਨਾ, ਲੋਕਾਂ ਨਾਲ ਡੀਲ ਕਰਨਾ, ਤੇ ਜਿਹੜਾ ਸੈਟਰਡੇ ਨੂੰ ਇੱਥੇ ਆਉਣਾ, ਉਹ ਟਰੂਲੀ ਇੱਕ ਕਹਿ ਲਓ ਬਲੈਸਿੰਗ ਇੱਕ ਤਰ੍ਹਾਂ ਦੀ ਜਿਹੜੀ ਸੀਗੀ। ਆ ਕੇ ਜਦੋਂ ਇੱਥੇ ਕਦੀ ਲੱਗਿਆ ਨਹੀਂ ਕਿ ਇੱਕ ਕੋਈ ਇਹ ਕੰਮ ਆ ਜਾਂ ਕੁਝ ਉਹ ਆ। ਇੱਕ ਤੁਸੀਂ ਕਹਿ ਲਓ ਕਿ ਐਂਟਰਟੇਨਮੈਂਟ ਜਿਹੜਾ ਉਹਦਾ ਵੀ ਸੋਰਸ ਬਣ ਗਿਆ ਕਿ ਯਾਰ ਸੈਟਰਡੇ ਨੂੰ ਬੜਾ ਇਹ ਅਲੱਗ ਜਿਹੀ ਇੱਕ ਚੀਜ਼ ਹੋਣੀ ਆ, ਤੇ ਲੋਕਾਂ ਦੇ ਨਾਲ ਵਿਚਰਨਾ, ਭਾਈਚਾਰੇ ਦੇ ਵਿੱਚ ਵਿਚਰਨਾ। ਤੇ ਜਿਹੜੀ ਸਟਰਗਲ ਸੀਗੀ ਕਾਫੀ ਵਿੱਚ ਕੁ ਤਾਂ ਬਿਯੋਂਡ, ਮਤਲਬ ਐ ਸੀਗੀ ਕਿ ਲੱਗਦਾ ਪਤਾ ਨਹੀਂ ਬਚਣਾ ਵੀ ਆ ਕਿ ਨਹੀਂ ਬਚਣਾ, ਨਹੀਂ ਜਿਹੜਾ ਲੋਕਾਂ ਨੂੰ ਪਤਾ ਹੈ ਨਾ। ਚਲੋ ਪਰਮਾਤਮਾ ਦੀ ਮਿਹਰ ਦੇ ਨਾਲ ਠੀਕ ਆ, ਬਾਬੇ ਨੇ ਮਿਹਰ ਰੱਖਿਆ, ਲੋਕਾਂ ਦੇ ਆਸ਼ੀਰਵਾਦ ਦੇ ਨਾਲ, ਰੱਬ ਦੀ ਮਿਹਰ ਨਾਲ ਤੁਸੀਂ ਭਲੇ ਚੰਗੇ ਆ, ਵਧੀਆ ਆ। ਤੁਹਾਡੀ ਤੰਦਰੁਸਤੀ ਦੀ, ਸਿਹਤਯਾਬੀ ਦੀ ਅਰਦਾਸ ਕਰਦੇ ਆ ਵੀ ਇਦਾਂ ਹੀ ਚੜ੍ਹਦੀ ਕਲਾ 'ਚ ਤੁਸੀਂ ਰਹੋ ਜੀ। ਤੇ ਉਹ ਹੁਣ ਸਾਰੀਆਂ ਚੀਜ਼ਾਂ ਹੋ ਗਈਆਂ ਪਿੱਛੇ, ਤੇ ਉਹ 3.5 ਸਾਲ ਜਿਹੜਾ ਰੌਲਾ ਚੱਲਿਆ ਕਾਫੀ, ਸਟੈਨਫੋਰਡ ਹਸਪਤਾਲ ਤੱਕ, ਮਤਲਬ ਚੱਕਰ ਚੁੱਕਰ ਜਿਹੜੇ ਚੱਲਦੇ ਰਹੇ, ਲਾਈਫ ਮਤਲਬ ਆਲ ਇਨ ਆਲ ਬਿਜ਼ੀ ਜਿਹੜੀ ਰਹੀ, ਠੀਕ ਆ।
ਤੇ ਉਹ ਜਦੋਂ ਸਾਰਾ ਕੁਝ ਕਰਦਾ ਸੀ, ਮੈਂ ਕਿਹਾ ਦੇਖ ਲਾ, ਮੈਂ ਕਿਹਾ ਇੱਕ ਇਹੋ ਜਿਹੀ ਟਾਈਮ ਸੀਗਾ ਕਿ 100% ਕੇਸ ਵੀ ਜਦੋਂ ਅਪਰੂਵ ਸੀਗੇ, ਮੈਂ ਕਿਹਾ ਉਦੋਂ ਵੀ ਆਪਣੇ ਨਿੰਦਿਆਕ ਸੀਗੇ ਕਿ ਯਾਰ ਇਹ ਏਦਾਂ ਵਾ, ਇਹ ਉਦਾਂ ਵਾ। ਤੇ ਮੈਂ ਫਿਰ ਉਹ ਮੈਂ ਕਿਹਾ ਯਾਰ ਏਦਾਂ ਕਿ ਜੋ ਮਰਜ਼ੀ ਬੰਦਾ ਕਰ ਲਵੇ, ਜਿਹੜਾ ਬੰਦਾ ਦੁਖੀ ਆ ਉਹਨੇ ਦੁਖੀ ਰਹਿਣਾ ਵਾ, ਠੀਕ ਆ, ਜਿਹਨੇ ਐਪਰੀਸ਼ੀਏਟ ਕਰਨਾ ਉਹਨੇ ਕਰਨਾ। ਦੇਖੋ, ਦੋ ਤਰ੍ਹਾਂ ਦੇ ਇਨਸਾਨ ਹੁੰਦੇ, ਸੌਰੀ ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ, ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ ਜ਼ਿੰਦਗੀ ਦੇ ਵਿੱਚ ਟਰਨੀ ਟਿਰਕਿਆਣਾ ਜੀ। ਇੱਕ ਉਸਾਰੂ ਸੋਚ ਵਾਲੇ, ਇੱਕ ਢਹਿੰਦੀ ਕਲਾਂ ਵਾਲੇ। ਇੱਕ ਦਾ ਕੰਮ ਹੁੰਦਾ ਡਿਸਟਰਕਸ਼ਨ, ਸਿਰਫ ਤੋੜਨਾ ਤੋੜਨਾ ਤੋੜਨਾ। ਉਹ ਅੱਜ ਆਪਣੀ ਕਮਿਊਨਿਟੀ 'ਚ ਇਦਾਂ ਦੇ ਕਈ ਲੋਕ ਹੈਗੇ ਨੇ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਆ, ਜੋੜਨ ਵਾਲੇ ਜਿਹੜੇ ਆ ਉਹਨਾਂ ਨੂੰ ਤਾਂ ਚੱਕਣ ਦੀ ਬਜਾਏ ਉਹਨਾਂ ਦੀਆਂ ਲੱਤਾਂ ਜਿਹੜੀਆਂ ਉਹ ਖਿੱਚਣ ਵਾਲੇ ਪਾਸੇ ਨੂੰ ਤੁਰੇ ਆ। ਇਕੱਲਾ ਤੁਹਾਡੀ ਵਕਾਲਤ ਵਾਲੇ ਪਾਸੇ ਨਹੀਂ, ਕੌਮ ਦੇ ਕੰਮਾਂ 'ਚ ਵੀ ਆਪਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ। ਜਿਹੜਾ ਕੋਈ ਚੰਗਾ ਕਰ ਰਿਹਾ ਉਹਨੂੰ ਢਾਉਣ ਦੀ ਜਿਹੜੀ ਉਹ ਉਹਨਾਂ ਕੋਲ ਕਲਾ ਹੀ ਕੋਈ ਹੋਰ ਨਹੀਂ, ਉਹਨਾਂ ਨੂੰ ਸਿਰਫ ਢਾਉਣ ਦੀ ਹੀ ਜਿਹੜੀ ਇੱਕ ਕਲਾ ਆ। ਪ੍ਰਮਾਤਮਾ ਸਮੱਤ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਉਹ ਵੀ ਜਾਣ ਤੇ ਉਹ ਵੀ ਪੋਜ਼ਿਟਿਵਿਟੀ ਵੱਲ ਨੂੰ ਜਿਹੜਾ ਵਧਣ, ਤੇ ਉਸਾਰੂ ਕੁਝ ਪੋਜ਼ਿਟਿਵ ਵਧੀਆ ਕੁਝ ਬਣਾਉਣ ਦੀ ਵੱਲ ਨੂੰ ਜਿਹੜਾ ਉਹ ਵਧਣ, ਨਾ ਕਿ ਢਾਉਣ ਵੱਲ ਨੂੰ। ਸੋ ਮੈਨੂੰ ਪਰਸਨਲ ਲੈਵਲ ਤੇ ਸ਼ੋਅ ਦੀ ਤੇ ਲੋਕਾਂ ਦੀ ਤੁਹਾਡੀ ਮਤਲਬ ਹੁਣ ਆ ਜਿਹੜੀ ਚੀਜ਼ ਸੀ ਉਦੋਂ ਬੰਦਾ ਸ਼ੇਅਰ ਵੀ ਨਹੀਂ ਕਰ ਸਕਦਾ, ਪਰ ਇਹ ਚੀਜ਼ ਦੀ ਬੜੀ ਜ਼ਿਆਦਾ ਜਿਹੜੀ ਤੁਸੀਂ ਕਹ ਲਓ ਦੇਣ ਜਿਹੜੀ ਰਹੀ ਹੈ। ਬੰਦਾ ਕਈ ਵਾਰੀ ਇਦਾਂ ਦੇ ਡਾਰਕ ਫੇਸ ਤੇ ਜਦੋਂ ਹੁੰਦਾ, ਉਹਨੂੰ ਪਤਾ ਕਿ ਮਰ ਜਾਣਾ, ਬਚਣਾ ਨਹੀਂ। ਉਹ ਵਾਲੇ ਜਿਹੜੇ ਮੌਕੇ ਤੇ ਸੀਗੇ, ਉੱਥੇ ਸੀਗਾ ਕਿ ਕਈ ਵਾਰੀ ਬੰਦਾ ਕਹਿੰਦਾ ਯਾਰ ਚੱਲ ਦਫਾ ਕਰ, ਜਾ ਕੇ ਸ਼ੋਅ ਕਰਦੇ ਆ ਰੇਡੀਓ ਤੇ, ਹਨਾ, ਤੇ ਜਾ ਕੇ ਆਫਿਸ 'ਚ ਕੰਮ ਕਰਦੇ ਆ ਜਾਂ ਉਹ ਕਰਦੇ ਆ। ਸੋ ਜਿਹੜੀ ਸਾਰੀ ਚੀਜ਼ ਸੀਗੀ ਉਹ ਸੀਗਾ ਸਾਰਾ, ਹਰੇਕ ਚੀਜ਼ ਚੋਂ ਜਦੋਂ ਬਾਹਰ ਆ ਗਏ, ਮੈਨੂੰ ਇਹੀ ਸੀਗਾ, ਮੈਂ ਕਿਹਾ ਜਦੋਂ ਸਾਰਾ ਕੁਝ ਸਹੀ ਹੋ ਗਿਆ ਤੇ ਹੁਣ ਪਿੱਛੇ ਜਿਹੜਾ ਮੁੜ ਕੇ ਵੇਖੀਦਾ, ਤੇ ਉਹ ਆਲ ਇਨ ਆਲ 4 ਸਾਲ ਜਿਹੜੇ ਬੜੇ ਬਿਜ਼ੀ ਰਹੇ। ਤੁਸੀਂ ਸਾਰਿਆਂ ਨੇ ਬੜੀ ਜਿਹੜੀ ਸਪੋਰਟ ਦਿੱਤੀ, ਤੇ ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਉਹ ਤਰੀਕੇ ਨਾਲ ਜਿਹੜੀ ਮੇਰੀ ਹੈਲਪ ਕੀਤੀ ਹੈ, ਤੁਸੀਂ ਅੰਡਰਸਟੈਂਡ ਵੀ ਕੋਈ ਜਣਾ ਨਹੀਂ ਕਰ ਸਕਦਾ। ਮਤਲਬ ਜਦੋਂ ਬੰਦਾ ਉਹਲੇ ਡਾਰਕ ਆਵਰ 'ਚ ਬੈਠਾ ਹੁੰਦਾ, ਜਦੋਂ ਸਾਰਾ ਹਰੇਕ ਬੰਦਾ ਜਿਹੜਾ ਸਾਥ ਛੱਡ ਜਾਂਦਾ, ਤੇ ਉਦੋਂ ਫਿਰ ਬੰਦਾ ਇੱਕ ਕਹਿ ਲਓ ਕਿ ਰੀਸਟਾਰਟ ਜਿਹੜੀ ਲਾਈਫ ਦੀ ਹੋਈ। ਤੇ ਉਹ ਚੀਜ਼ 'ਚ ਤੁਸੀਂ ਜਿਹੜਾ ਬਿਨਾਂ ਜਾਣਦੇ ਹੋਏ ਸਾਰਿਆਂ ਨੇ ਜਦੋਂ ਜੁੜਦੇ ਰਹੇ, ਕਰਦੇ ਰਹੇ, ਤੇ ਆਪਾਂ ਇੱਕ ਵਧੀਆ ਲੇਨ 'ਚ ਜਿਹੜੇ ਚੱਲਦੇ ਨੇ। ਤੇ ਉਹਦੇ ਕਰਕੇ ਜਿਹੜਾ ਤੁਹਾਡਾ ਸਾਰਿਆਂ ਦਾ, ਤੁਹਾਡੇ ਸਾਰਿਆਂ ਕਰਕੇ ਜਿਹੜੇ ਇੱਥੇ ਪਹੁੰਚੇ ਆ, ਜਿੱਦਾਂ ਰਾਜਕਰਨ ਜੀ ਤੁਸੀਂ ਕਿਹਾ ਕਿ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਤੇ ਜਿਹੜਾ ਸਾਡਾ ਧਰਮ ਵੀ ਆ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਸਿਖਾਉਂਦਾ, ਤੇ ਹਮੇਸ਼ਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਾਂਗੇ ਜੀ। ਬਹੁਤ ਬਹੁਤ ਵਧੀਆ, ਬਹੁਤ ਖੂਬ। ਬਸ ਬਾਬੇ ਕੀ ਇਹੀ ਅਰਦਾਸ, ਸਭ ਨੂੰ ਤੰਦਰੁਸਤੀਆਂ ਬਖਸ਼ੇ, ਸਿਹਤਯਾਬੀਆਂ ਏਦਾਂ ਬਖਸ਼ਣ, ਏਦਾਂ ਹੀ ਜਿਹੜੇ ਉਹ ਕੰਮ ਕਮਿਊਨਿਟੀ ਦੇ, ਕੌਮ ਦੇ ਜਿਹੜੇ ਉਹ ਅੱਗੇ ਵਧਦੇ ਰਹਿਣ। ਟਰਨੀ ਟਿਰਕਿਆਣਾ ਜੀ, ਇਹਨੂੰ ਆਪਾਂ ਬ੍ਰੇਕ ਵੱਲ ਨੂੰ ਵੀ ਵਧਣਾ, ਫਿਰ ਆਪਾਂ ਕਾਲਸ ਵੀ ਜਿਹੜੀਆਂ ਲੈਣੀਆਂ। ਇਸ ਫੈਸਲੇ ਦੇ ਨਾਲ ਜੇ ਤੁਸੀਂ ਕੁਝ ਹੋਰ ਸ਼ੇਅਰ ਕਰਨਾ, ਕੋਈ ਹੋਰ ਚੇਂਜਿਸ ਜਿਹੜੇ ਉਹ ਤੁਸੀਂ ਦੇਖੇ ਆ, ਉਹ ਥੋੜਾ ਦੱਸ ਦਿਓ, ਤੇ ਫਿਰ ਆਪਾਂ ਥੋੜਾ CLP ਦੀ ਵੀ ਗੱਲ ਕਰਦੇ ਆ, ਤੇ ਫਿਰ ਉਸ ਤੋਂ ਬਾਅਦ ਆਪਾਂ ਕਾਲਸ ਵੱਲ ਨੂੰ ਵਧਾਂਗੇ। ਕੀ ਹੋਰ ਚੇਂਜਿਸ ਆ ਇੰਟਰਨਲ ਰੀਲੋਕੇਸ਼ਨ RKK ਤੋਂ ਇਲਾਵਾ, ਹੋਰ ਕੀ ਦੇਖਣ ਨੂੰ ਮਿਲ ਰਿਹਾ ਹੈ? ਸੋ ਦੇਖੋ, ਐਡੀ ਮੈਜੀਕਲ ਤੁਸੀਂ ਕਹ ਲਓ ਚੀਜ਼ ਹੋਈ ਹੈ ਕਿ ਫਾਈਟ ਆਪਣੀ RKK ਦੇ ਸੀ, RKK ਦੇ ਬਹਾਨੇ ਇੰਟਰਨਲ ਰੀਲੋਕੇਸ਼ਨ ਵਾਲਾ ਜਿਹੜਾ ਸੀਗਾ ਉਹ ਵੀ ਮੁੱਦਾ ਜਿਹੜਾ ਹੋ ਗਿਆ। ਦੋ ਮਤਲਬ ਇੱਕ ਮੇਜਰ ਹੋ ਗਏ, ਹਨਾ। ਤੇ ਤੀਜਾ ਜਿਹੜਾ ਮੇਜਰ ਹੋਇਆ ਕਿ ਜਿਹੜੇ ਉਹ ਕਹਿੰਦੇ ਸੀ ਲੋ ਲੈਵਲ ਵਰਕਰਾਂ ਵਾਲੀ ਜਿਹੜੀ ਆਰਗੂਮੈਂਟ ਉਹ ਦਿੰਦੇ ਸੀ ਰੀਲੋਕੇਸ਼ਨ ਐਨਾਲਿਸਿਸ 'ਚ, ਉਹ ਜਿਹੜੀ ਆ ਉਹ ਹੁਣ ਉਹ ਚੱਕ ਨਹੀਂ ਸਕਦੇ। ਬੰਦਾ ਜੱਜ ਕਹੂਗਾ ਤੂੰ ਤੇ ਲੋ ਲੈਵਲ ਦਾ ਵਰਕਰ ਸੀਗਾ, ਤੈਨੂੰ ਕਿਉਂ ਲੱਭੂਗੇ ਉਹ, ਤੇਰੇ 'ਚ ਕੀ ਦਿਲਚਸਪੀ ਹੈ। ਹੁਣ ਜਿਹੜਾ ਕਾਨੂੰਨ ਉਹ ਸਟੈਂਡ ਕਰਦਾ ਕਿ ਆਪਾਂ ਦਿਲਚਸਪੀ ਵਾਲਾ ਐਂਗਲ ਤਾਂ ਆਪਾਂ ਫੜ ਹੀ ਨਹੀਂ ਸਕਦੇ। ਸਰਕਾਰ ਆਪਾਂ ਇਹ ਸ਼ੋਅ ਹੀ ਨਹੀਂ ਕਰਨਾ ਕਿ ਉਹੀ ਸੇਮ ਬੰਦੇ ਮੈਨੂੰ ਲੱਭੂਗੇ। ਆਪਾਂ ਤਾਂ ਸਿਰਫ ਇਹ ਸ਼ੋਅ ਕਰਨਾ ਕਿ ਭਾਵੇਂ ਲੋ ਲੈਵਲ ਵਰਕਰ, ਪਰ ਲੋ ਲੈਵਲ ਵਰਕਰ ਵੀ ਜਾ ਕੇ ਜਦੋਂ ਗਤੀਵਿਧੀ ਕਰੂਗਾ ਉਹਨੂੰ ਪ੍ਰੋਬਲਮ ਆਊਗੀ। ਸੋ ਹੁਣ ਉਹ ਲੋ ਲੈਵਲ ਹਾਈ ਲੈਵਲ ਵਾਲਾ ਜਿਹੜਾ ਸੀਗਾ ਰੌਲਾ ਉਹ ਵੀ ਦੂਰ ਆਪਾਂ ਕਰਤਾ ਕਾਈਂਡ ਆਫ। ਤੇ ਚੌਥੀ ਚੀਜ਼ ਇਹਦੇ ਵਿੱਚ ਜਿਹੜੀ ਮੇਜਰ ਸੀਗੀ, ਉਹ ਕਹਿੰਦੇ ਸੀਗੇ ਕਿ ਤੂੰ 에ਅਰਪੋਰਟ ਤੋਂ ਕਿੱਦਾਂ ਬਚ ਕੇ ਰਹਿ ਗਿਆ, ਬਚ ਕੇ ਬਾਹਰ ਨਿਕਲਿਆ। ਇਹ ਜਿਹੜੀ 에ਅਰਪੋਰਟ ਵਾਲੀ ਗੱਲ ਆ ਨਾ, ਸਾਡੇ ਫੈਸਲੇ ਦੇ ਵਿੱਚ ਇਹਦੇ ਵਿੱਚ ਪੈਰਾਗ੍ਰਾਫ ਲਿਖਿਆ ਹੋਇਆ, ਤੇ ਜਿਹੜੇ ਵੀ ਵਕੂਲ ਵੀ ਸਾਨੂੰ ਸੁਣਦੇ ਆ, ਜਾਂ ਪੈਰਾਲੀਗਲ ਸੁਣਦੇ ਆ, ਜਾਂ ਇਮੀਗ੍ਰੇਸ਼ਨ ਦੇ ਪ੍ਰੋਫੈਸ਼ਨਲ ਸੁਣਦੇ ਆ, ਸੋ ਇਹ ਡਿਸੀਜਨ ਨੂੰ ਜਿਹੜਾ ਧਿਆਨ ਨਾਲ ਪੜਿਓ। ਉਹਦੇ ਵਿੱਚ 에ਅਰਪੋਰਟ ਵਾਲੀ ਵੀ ਜਿਹੜੀ ਗੱਲ ਉਹਨਾਂ ਨੇ ਡਾਇਰੈਕਟਲੀ ਜਿਹੜੀ ਕੀਤੀ ਆ, ਤੇ ਸਰਕਾਰ ਨੇ ਉਹ ਰੇਜ਼ ਕੀਤੀ ਸੀ ਕਿ ਜੇ ਇਹ ਇੰਨੇ ਹੀ ਵਾਂਟਡ ਆ ਤੇ ਇਹਨਾਂ ਨੂੰ 에ਅਰਪੋਰਟ ਤੇ ਕਿਉਂ ਨਹੀਂ ਫੜ ਲੈਂਦੇ। ਤੇ ਜੱਜ ਨੇ ਉਹਦੇ ਵਿੱਚ ਲਿਖਿਆ ਹੋਇਆ ਫੈਸਲੇ ਦੇ ਵਿੱਚ ਕਿ ਸਰਕਾਰ ਸ਼ੋਅ ਕਰੇ ਕਿ 에ਅਰਪੋਰਟ ਤੇ ਇਹ ਬੰਦਾ ਗਤੀਵਿਧੀ ਕਰਦਾ ਸੀਗਾ ਤੇ ਫੇਰ ਨਿਕਲਿਆ ਆ ਬਚ ਕੇ, ਫੇਰ ਆਪਾਂ ਸੁਣਾਂਗੇ। ਜੇ ਉਹ ਐਜ਼ ਅ ਪੈਸੇਂਜਰ ਹੀ ਜਾ ਰਿਹਾ ਸਿੰਪਲ ਤੇ ਗਤੀਵਿਧੀ ਨਹੀਂ ਕਰ ਰਿਹਾ, 에ਅਰਪੋਰਟ ਵਾਲੀ ਹੁਣ ਸਿੱਧੀ ਗੱਲ ਜਿਹੜੀ ਇਹ ਆ, ਯਾਦ ਰੱਖਿਓ, ਪਹਿਲਾ ਬੰਦਾ ਕੌਣ ਆ ਇੰਟਰਨੈਟ ਤੇ ਤੁਹਾਨੂੰ 에ਅਰਪੋਰਟ ਵਾਲੀ ਆਰਗੂਮੈਂਟ ਦਾ ਕਲੀਅਰ ਕਰਨ ਵਾਲਾ ਜੀ। 에ਅਰਪੋਰਟ ਤੇ ਮੈਨੂੰ ਤਾਂ ਨਹੀਂ ਫੜਿਆ, ਮੈਂ ਗਤੀਵਿਧੀ ਨਹੀਂ ਕਰਦਾ ਸੀਗਾ। ਜੇ ਮੈਂ ਗਤੀਵਿਧੀ ਕਰਦਾ ਮੈਨੂੰ 에ਅਰਪੋਰਟ ਤੇ ਵੀ ਫੜ ਲੈਂਦੇ। ਠੀਕ ਆ, ਇਹ ਸਵਾਲ ਜਿਹੜਾ
ਕੋਰਟ ਦੇ ਵਿੱਚ ਤੁਹਾਨੂੰ ਪੁੱਛਿਆ ਜਾਂਦਾ, ਅੱਛਾ ਜੀ। ਠੀਕ ਆ। ਤੇ ਬਾਅਦ ਚ ਬੜੇ ਜ਼ਿਆਦਾ ਆਪਣੇ ਜਿਹੜੀ ਕਾਪੀ ਸੁਪਰਸਟਾਰ ਬੜੇ ਆ ਜਾਂਦੇ ਆ। 에ਅਰਪੋਰਟ ਵਾਲੀ ਜਿਹੜੀ ਆਰਗੂਮੈਂਟ ਆ, ਯਾਦ ਰੱਖਿਓ, ਪਹਿਲਾ ਬੰਦਾ ਜਿਹੜਾ ਕੌਣ ਸੀਗਾ ਕੌਣ ਸੀ? ਜਿਹਨੇ ਤੁਹਾਨੂੰ ਆਹ ਆਰਗੂਮੈਂਟ ਦੱਸੀ 9 ਸਰਕਟ ਦੇ ਵਿੱਚ, ਭੁੱਲਿਓ ਜੀ। ਨਾ। ਤੇ ਸੀਐਲਪੀ ਦਾ ਕੀ ਕਹਿਣਾ ਚਾਹੁੰਦੇ ਹੋ ਬ੍ਰੇਕ ਤੇ ਜਾਣ ਤੋਂ ਪਹਿਲਾਂ? ਕੀ ਜਿਹੜਾ ਸੀਐਲਪੀ ਦਾ ਇਸ਼ੂ ਹੈ ਇਸ ਟਾਈਮ ਕੀ ਚੱਲ ਰਿਹਾ, ਕੀ ਲੇਟੈਸਟ ਆ ਉਸ ਦੇ ਉੱਤੇ ਨਾਲ? ਸੀਐਲਪੀ ਦਾ ਲੇਟੈਸਟ ਇਹ ਹੈ ਕਿ ਜਿੱਦਾਂ ਆਪਾਂ ਕਿਹਾ ਸੀਗਾ ਕਿ ਇਹ ਜਿਹੜਾ ਹੁਣ ਮੁੱਦਾ ਇਦਾਂ ਕਿ ਮੈਂ ਇਹਦੇ ਜਿੰਨੀ ਕੁ ਡਿਟੇਲ ਮੈਂ ਦੱਸਣੀ ਚਾਹੁੰਦਾ ਉਨੀ ਮੈਂ ਦੱਸੂਗਾ। ਵੀਡੀਓ ਵੀ ਇਹਦੀਆਂ ਪਾਈ ਆ। ਇਹਦੇ ਵਿੱਚ ਫਨੀ ਚੀਜ਼ ਹੁਣ ਇਹ ਹੋਈ ਹੈ ਕਿ ਕਈ ਵਾਰੀ ਨਾ ਲੋਕਾਂ ਦੇ ਕੇਸ ਹੁਣ ਲੱਗਿਆ ਦੂਜੇ ਵਕੀਲਾਂ ਕੋਲ, ਉਹ ਕਹਿੰਦਾ ਯਾਰ ਮੇਰਾ ਨਾ ਸੀਐਲਪੀ ਦਾ ਮੁੱਦਾ ਪਾਤਾ, ਬਰੀਫਿੰਗ ਪਾਤੀ, ਹੂੰ। ਤੇ ਮੇਰਾ ਵਕੀਲ ਮੈਨੂੰ ਕਹਿੰਦਾ ਕਿ ਯਾਰ ਮੈਂ ਹੋਰ ਕੁਝ ਨਹੀਂ ਕਰ ਸਕਦਾ, ਮੈਨੂੰ ਨਹੀਂ ਪਤਾ ਇਹਨੂੰ ਸੀਐਲਪੀ ਦੇ ਮੁੱਦੇ ਨੂੰ ਕਿੱਦਾਂ ਹੈਂਡਲ ਕਰਨਾ। ਕਿ ਭਾਜੀ ਤੁਸੀਂ ਦੱਸ ਦਿਓ। ਮੈਂ ਕਿਹਾ ਯਾਰ ਮੈਂ ਕਿਸੇ ਵਕੀਲ ਦੇ ਨਾਲ ਕੋਲੈਬੋਰੇਟ ਕਰਕੇ ਕੰਮ ਨਹੀਂ ਕਰਨਾ। ਤੇ ਕਹਿੰਦਾ ਵਕੀਲ ਨੂੰ ਕੀ ਕਰਨਾ ਚਾਹੀਦਾ? ਮੈਂ ਕਿਹਾ ਹੁਣ ਮੈਂ ਤੈਨੂੰ ਥੋੜਾ ਨਾ ਸਮਝਾਉਂਗਾ ਕਿ ਤੂੰ ਜਾ ਕੇ ਅੱਗੇ ਆਪਣੇ ਵਕੀਲ ਨੂੰ ਸਮਝਾਉਂਗਾ। ਕਹਿੰਦਾ ਮੇਰਾ ਵਕੀਲ ਕਹਿੰਦਾ ਇਦਾਂ ਕਰ ਦੋ ਹਨਾ। ਹੂੰ। ਤੇ ਕਈਆਂ ਨੇ ਪੁੱਛਿਆ ਕਿ ਯਾਰ ਤੁਹਾਡੇ ਕੀ ਵਿਚਾਰ ਆ, ਕਿੱਦਾਂ ਹੁਣ ਸੀਐਲਪੀ ਦਾ? ਮੈਂ ਕਿਹਾ ਹੁਣ ਥੋੜਾ ਜਿਹਾ ਸਵਾਦ ਲੈਣਾ, ਦੇਖਣਾ ਕਿ ਹੁਣ ਕਿੱਦਾਂ ਹਨਾ। ਜਿਹੜੇ ਕਹਿੰਦੇ ਸੀ ਕਿ ਯਾਰ ਇਹ ਉਦਾਂ ਹੀ ਬੋਲਦੇ ਰਹਿੰਦੇ ਆ ਰੇਡੀਓ ਤੇ ਟਿਕਟੌਕ ਤੇ, ਉਦਾਂ ਹੀ ਬੋਲਦੇ ਰਹਿੰਦੇ ਆ। ਹੁਣ ਇਹ ਆ ਕਿ ਸਾਡੇ ਹੁਣ ਸੀਐਲਪੀ ਦੇ ਬਹੁਤ ਸਾਰੇ ਕੇਸ ਜਿਹੜੇ ਆਲਰੇਡੀ ਪਾਸ ਹੋ ਗਏ, ਤੇ ਕਾਫੀ ਲੋਕਾਂ ਦੇ ਜਿਹੜੇ ਨਹੀਂ ਆਪਣੇ ਕੋਲ ਹੈਗੇ, ਨਹੀਂ ਪਾਸ ਹੋ ਰਹੇ। ਮੈਂ ਕਿਹਾ ਹੁਣ ਇਹ ਉਹੀ ਲੋਕ ਆ ਜਿਹੜੇ ਕਹਿੰਦੇ ਸੀ ਲੈ ਯਾਰ ਬਰੀਫਿੰਗ ਲਈ ਐਡੀਸ਼ਨਲ ਪੈਸੇ ਲੈ ਲਏ। ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਬਰੀਫਿੰਗ ਦਾ ਜਿਹੜਾ ਕੀ ਦਮ ਆ ਹਨਾ। ਨਹੀਂ ਤਾਂ ਕੀ ਸੀਗਾ ਕਿ ਲੋਕੀ ਸੁਣੀ ਸੁਣਾਈ ਕਈ ਵਾਰੀ ਸੱਜਣ ਮਿੱਤਰ ਕਹਿੰਦੇ ਉਹ ਛੱਡ ਬਰੀਫਿੰਗ ਕੀ ਆ, ਵਕੀਲ ਨੇ ਐਵੇਂ ਆਪਣਾ ਬਿੱਲ ਵਧਾਉਣ ਲਈ ਤੈਨੂੰ ਬਰੀਫਿੰਗ ਦਾ ਉਹ ਕਰਨਾ। ਹੁਣ ਜਦੋਂ ਐਂਡ ਮੌਕੇ ਤੇ ਭਾਜੀ ਕੇਸ ਫਸੇ ਹੋਏ ਗਈਆਂ ਨੇ ਦੂਜੇ ਵਕੀਲਾਂ ਤੋਂ ਵੀ, ਤੇ ਸੀਐਲਪੀ ਦਾ ਮੁੱਦਾ ਅੱਗੇ ਪੋਸਟਪੋਨ ਕਰਤਾ। ਉਹਨੇ ਕਿਹਾ ਬਰੀਫਿੰਗ ਕਰ। ਤੁਸੀਂ ਯਕੀਨ ਮੰਨਿਓ ਕਿ ਮੈਂ ਕਿਹਾ ਜਿਹੜੀ ਬਰੀਫਿੰਗ ਦੇ ਲਈ ਹੁਣ ਕੇਸ ਬਦਲ ਕੇ, ਵਕੀਲ ਬਦਲ ਕੇ ਸਾਰੀ ਆਰਗੂਮੈਂਟ ਹੋ ਚੁੱਕੀ ਆ। ਕਹਿੰਦਾ ਨਹੀਂ ਯਾਰ ਮੈਨੂੰ ਲੱਗ ਗਿਆ ਪਤਾ ਕਿ ਕੀ ਹੈਗਾ ਆਪਣੇ ਕੋਲ ਜਿਹੜੇ ਆ ਰਹੇ ਆ 9th ਸਰਕਟ ਦੇ ਫੈਸਲੇ ਤੋਂ ਬਾਅਦ। ਕੀ ਹੈਗਾ ਕਿ ਲੋਕੀ ਨੇ ਤਾਂ ਨਾ ਸੁਣੀ ਸੁਣਾਈ ਚ ਬੜੀ ਮੰਨ ਲੈਂਦੇ ਕਿ ਮੇਰੇ ਦੋਸਤ ਨੇ ਮੈਨੂੰ ਆਹ ਕਹਿਤਾ, ਮੇਰੇ ਰੂਮਮੇਟ ਨੇ ਆਹ ਕਹਿਤਾ। ਗਿਆਨ ਵੀ ਬੜਾ ਲੋਕਾਂ ਨੂੰ ਇੱਧਰ ਉੱਧਰੋਂ ਮਿਲਦਾ ਹਨਾ। ਜਿਹੜਾ ਹੁਣ ਆਫਿਸ ਦੇ ਵਿੱਚ ਸਾਡੇ ਕੀ ਚੇਂਜ ਹੋ ਗਿਆ, ਉਹ ਕਹਿੰਦੇ ਯਾਰ ਹੁਣ ਲੋਕ ਖੁਦ ਆ ਕੇ ਕਹਿ ਰਹੇ ਆ ਕਿ ਮੈਂ ਬਰੀਫਿੰਗ ਦੇ ਲਈ ਹਾਇਰ ਕਰਨਾ, ਤੇ ਸੀਐਲਪੀ ਦਾ ਕੀ ਜਿਹੜਾ ਮੁੱਦਾ, ਇਹ ਸੀਐਲਪੀ ਦਾ ਮੁੱਦਾ ਜਿਹੜਾ ਬਣਿਆ ਹੋਇਆ। ਤੇ ਸੀਐਲਪੀ ਦੀ ਵੀ ਆਪਾਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਆਪਾਂ ਨੂੰ ਮੌਕਾ ਮਿਲੇ ਕਿ 9th ਸਰਕਟ ਤੱਕ ਜਾਈਏ ਤੇ ਸੀਐਲਪੀ ਦਾ ਵੀ ਜਿਹੜਾ ਹੈਗਾ ਧੌਣ ਵੱਢੀਏ। ਤੇ ਸੀਐਲਪੀ ਦੀ ਆਪਾਂ ਜੇ ਕੋਰਟ ਤੱਕ ਹੀ ਜਿਹੜਾ ਚੱਲ ਰਿਹਾ ਸੀਗਾ, ਕਈ ਕੇਸ ਬੀਆਈਏ ਦੇ ਵਿੱਚ, ਹੋਪਫੁਲੀ ਉਹਦਾ ਵੀ ਸਾਨੂੰ ਜਿਹੜਾ ਛੇਤੀ ਮੌਕਾ ਜਿਹੜਾ ਸੀਐਲਪੀ ਦਾ ਮਿਲੂਗਾ। ਇਮੀਗ੍ਰੇਸ਼ਨ ਕੋਰਟ ਲੈਵਲ ਤੇ ਆਪਾਂ ਹੱਲ ਜਿਹੜਾ ਲੱਭ ਲਿਆ। ਕਈ ਸਾਰੇ ਜੱਜਾਂ ਨੇ ਆਪਣੇ ਕਈ ਸਾਰੇ ਸੀਐਲਪੀ ਦੇ ਜਿਹੜੇ ਕੇਸ ਪਾਸ ਕਰਤੇ ਆ। ਤੇ ਤੁਸੀਂ ਸਾਡੇ ਜਿਹੜੇ ਚੈਨਲ ਦੀ ਆ ਰਾਈਟ, ਟਿਕਟੌਕ, ਇੰਸਟਾਗ੍ਰਾਮ, ਟੇਰਕਿਆਣਾ ਇਮੀਗ੍ਰੇਸ਼ਨ ਹੈਂਡਲ ਆਪਣਾ, ਤੇ ਉਹ ਜਿਹੜੇ ਲੋਕ ਉਹਨੂੰ ਫੋਲੋ ਕਰੋ। ਤੇ ਸੀਐਲਪੀ ਦਾ ਤੁਸੀਂ ਵੇਖੋ ਆਪ ਹੀ ਕਿ ਹਰ ਐਵਰੀਡੇ ਆਲਮੋਸਟ ਆਪਾਂ ਜਿਹੜੀ ਵੀਡੀਓ ਕੋਈ ਨਾ ਕੋਈ ਆਪਣੇ ਆਫਿਸ ਤੋਂ ਜਿਹੜੀ ਆ ਰਹੀ ਆ। ਤੇ ਐਡੀਸ਼ਨਲ ਬਰੀਫਿੰਗਸ ਜਿਹੜੀਆਂ ਹੁੰਦੀਆਂ ਸੀਐਲਪੀ, ਆਰਕੇਕੇ, ਐਡੀਸ਼ਨਲ ਬਰੀਫਿੰਗਸ ਹੁਣ ਇਹ ਹੁੰਦੀਆਂ ਕਿ ਜਦੋਂ ਹੁਣ ਕਿਸੇ ਦੇ ਕੇਸ 'ਚ ਕੋਈ ਮੁੱਦਾ ਪੈ ਗਿਆ ਤੇ ਸਾਨੂੰ ਉਹਦੇ ਵਿੱਚ ਆਲਮੋਸਟ 3 ਤੋਂ 4 ਹਫ਼ਤੇ ਦਾ ਜਿਹੜਾ ਕੰਮ ਕਰਨਾ ਪੈਂਦਾ ਬਰੀਫਿੰਗਸ ਦੇ ਲਈ, ਠੀਕ ਹੈ। ਇਹਨੂੰ ਜਿਹੜੀ ਸਮਝੋ ਕਿ ਇੱਕ ਜਿਹੜਾ ਕੇਸ ਹੁੰਦਾ ਔਨ ਟਾਪ ਆਫ ਕੇਸ, ਜਿਹੜੇ ਮੁੱਦੇ ਹੁੰਦੇ ਆ ਉਹ ਇੱਕ ਬਰੀਫਿੰਗਸ ਹੁੰਦੀਆਂ ਵਾ, ਉਹ ਬਰੀਫਿੰਗ 'ਚ 3-4 ਹਫ਼ਤੇ ਲਾਣੇ ਪੈਂਦੇ ਆ। ਤਾਂ ਸਿੰਪਲ ਜਿਹੜੀ ਪ੍ਰੋਪੋਜੀਸ਼ਨ ਹੁੰਦੀ ਆ ਕਿ ਉਹ ਬਰੀਫਿੰਗਸ ਜਿਹੜੀਆਂ ਹੈਗੀਆਂ ਉਹਦੇ ਲਈ ਜ਼ਰੂਰ ਤੁਸੀਂ ਜਿਹੜਾ ਆਪਣੇ ਲਾਇਰ ਨੂੰ ਹਾਇਰ ਜਿਹੜਾ ਕਰਿਆ ਕਰੋ। ਉਹਨਾਂ ਬਹੁਤ ਜ਼ਿਆਦਾ ਡਿਫਰੈਂਸ ਜਿਹੜਾ ਪੈਂਦਾ। ਕੱਲ ਪਰਸੋਂ ਵੀ ਜਿਹੜੀ ਇੱਕ ਵੀਡੀਓ ਸੀਗੀ, ਦੇਖੋ ਤੁਹਾਨੂੰ ਬਾਈ ਆਪ ਹੀ ਦੱਸੂਗਾ ਕਿ ਮੁੱਦਾ ਕਈ ਵਾਰੀ ਕੰਪਲਿਕੇਟ ਹੋ ਜਾਂਦਾ, ਅੱਗੇ ਵੱਧ ਜਾਂਦਾ। ਤੇ ਬਰੀਫਿੰਗਸ ਕਈ ਵਾਰੀ ਹੁੰਦੀਆਂ ਤੇ ਬੰਦੇ ਕੋਲ ਸਵਾਲ ਵੀ ਜਿਹੜਾ ਬਿਨਾਂ ਪੁੱਛੇ ਉਹ ਕੇਸ ਗ੍ਰਾਂਟ ਜਿਹੜਾ ਕਰ ਦਿੰਦੇ ਆ ਬਰੀਫਿੰਗਸ ਦੇ ਉੱਤੇ। ਬਰੀਫਿੰਗ ਦੇ ਉੱਤੇ, ਸੋ ਬਰੀਫਿੰਗ ਦੇ ਵਿੱਚ ਇੰਨਾ ਜ਼ੋਰ ਹੁੰਦਾ ਆ। ਸੋ ਇਹੀ ਆ, ਉਹਨਾਂ ਬਰੀਫਿੰਗਸ ਦੇ ਉੱਤੇ ਹੀ ਆਰਕੇਕੇ ਦੇ ਪੈਕੇਟ ਦੇ ਉੱਤੇ ਬਰੀਫਿੰਗਸ ਵਿੱਚ ਹੀ ਉਸ ਨੂੰ ਤੋੜਿਆ ਗਿਆ ਸੀਗਾ। ਸੋ ਬਰੀਫਿੰਗਸ ਦੇ ਵਿੱਚ ਬਹੁਤ ਤਾਕਤ ਜਿਹੜੀ ਉਸ ਚੀਜ਼ 'ਚ ਹੁੰਦੀ ਆ। ਸੋ ਆਪਾਂ ਇੱਥੇ ਇੱਕ ਹੁਣ ਬ੍ਰੇਕ ਲੈ ਲੈਂਦੇ ਹਾਂ ਅਟਾਰਨੀ ਟਰਕਿਆਨਾ ਜੀ, ਫਿਰ ਉਸ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਆਪਾਂ ਵਾਪਸ, ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੂਗਾ। ਤੇ ਫਿਰ ਆਪਾਂ ਲਵਾਂਗੇ ਆਪਣੇ ਸਰੋਤਿਆਂ ਦੀਆਂ ਕਾਲਸ। ਸੋ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਆ ਤਾਂ ਨੰਬਰ ਹੈ ਜੀ 408-272-5200, 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਆਪਾਂ ਹੁਣ ਕਾਲਸ ਦੇ ਵੱਲ ਨੂੰ ਵਧਾਂਗੇ। ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਆਪਣਾ ਸਵਾਲ ਪੁੱਛਣਾ ਚਾਹੁੰਦੇ ਆ ਸਵਾਲ ਪੁੱਛ ਸਕਦੇ ਆ। ਕੋਸ਼ਿਸ਼ ਕਰੋ ਵੀ ਜਲਦੀ ਜਿਹੜਾ ਤੁਸੀਂ ਸਵਾਲ ਪੁੱਛੋ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਨਾਲ ਹੀ ਦੱਸਦੇ ਜਾਈਏ ਇਸੇ ਦੌਰਾਨ ਬ੍ਰੇਕ ਦੇ ਵਿੱਚ ਕਾਲਸ ਲੈਣ ਤੋਂ ਪਹਿਲਾਂ ਜਿਹੜਾ 350 ਮੀਲ ਪੈਦਲ ਮਾਰਚ ਜਿਹੜੀ ਜਕਾਰਾ ਮੂਵਮੈਂਟ ਦੁਆਰਾ ਸ਼ੁਰੂ ਕੀਤੀ ਗਈ ਹੈ 1984 ਦੇ 40 ਵਰੇ ਪੂਰੇ ਹੋਣ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ, ਜੋ ਕਿ ਬੇਕਰਸਫੀਲਡ ਤੋਂ 4 ਦਿਨ ਪਹਿਲਾਂ ਸ਼ੁਰੂ ਹੋਈ ਸੀ, 9 ਤਰੀਕ ਨੂੰ ਜਿਹੜੀ ਉੱਥੋਂ ਸ਼ੁਰੂ ਹੋਈ ਸੀ। ਤੇ ਅੱਜ ਜਿਹੜੀ ਡਲੀਨੋ ਤੋਂ ਤੁਰ ਕੇ ਉਹ ਪਿਕਸਲੀ ਵੱਲ ਨੂੰ ਜਿਹੜਾ ਉਹਨਾਂ ਨੇ ਜਾਣਾ ਆ। ਸੋ ਇਹ ਫੁੱਲ ਔਨ 350 ਮਾਈਲਸ ਉਹਨਾਂ ਨੇ ਪੂਰੇ ਕਰਨੇ ਆ। ਕੱਲ ਡਲੀਨੋ ਗੁਰੂ ਘਰ ਵਿਖੇ ਪਹਿਲਾ ਜਿਹੜਾ ਉਹ ਸਮਾਗਮ ਹੋਇਆ ਸੀ, ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਿਹੜੀ ਠਹਿਰ ਸੀ, ਪੜਾਅ ਜਿਹੜਾ ਆਇਆ ਸੀ। ਸੋ ਡਲੀਨੋ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਭਰਵਾਂ ਜਿਹੜਾ ਉਹ ਹੁੰਗਾਰਾ ਦਿੱਤਾ। ਜਿਹੜੇ ਡਲੀਨੋ ਗੁਰੂ ਘਰ ਵਾਲੇ ਆ, ਉੱਥੇ ਦੇ ਪ੍ਰਬੰਧਕ, ਉੱਥੋਂ ਦੀ ਸੰਗਤ ਆ, ਉਹਨਾਂ ਨੇ ਦੱਸਿਆ ਵੀ ਤਕਰੀਬਨ 70-80% ਜਿੰਨੀ ਸੰਗਤ ਉੱਥੇ ਰਹਿੰਦੀ ਆ ਉਹ ਸਾਰੀ ਜਿਹੜੀ ਉੱਥੇ ਪਹੁੰਚੀ ਸੀ ਇਸ ਮਾਰਚ ਨੂੰ, ਇਸ ਯਾਤਰਾ ਨੂੰ, ਇਸ ਵਹੀਰ ਨੂੰ ਜਿਹੜਾ ਉਹ ਵੈਲਕਮ ਉਹਨਾਂ ਨੇ ਕੀਤਾ। ਫਿਰ ਬਾਅਦ ਦੇ ਵਿੱਚ ਜਿਹੜੇ ਸ਼ਾਮ ਦੇ ਦੀਵਾਨ ਸੱਜੇ ਜਿਨ੍ਹਾਂ ਦੇ ਵਿੱਚ ਜਿਹੜਾ ਆ ਉਹ ਢਾਡੀ ਪ੍ਰਸੰਗ ਵੀ ਜਿਹੜੇ ਉਹ ਹੋਏ। ਮੰਝਕੀ ਵਾਲੇ ਭਰਾਵਾਂ ਦਾ ਜਿਹੜਾ ਢਾਡੀ ਜਥਾ ਸੀ ਉਹਨਾਂ ਨੇ ਉਹਦੇ ਵਿੱਚ ਹਾਜ਼ਰੀਆਂ ਭਰੀਆਂ, ਗੱਲਾਂ ਬਾਤਾਂ ਹੋਈਆਂ। ਅਸੈਂਬਲੀ ਵੂਮਨ ਡਾਕਟਰ ਜਸਮੀਤ ਬੈਂਸ, ਕੌਂਸਲ ਵੂਮਨ ਮਨਪ੍ਰੀਤ ਕੌਰ, ਇਹ ਸਾਰੇ ਜਾਣਿਆਂ ਨੇ ਆਪਣੇ ਜਿਹੜੇ ਉਹ ਭਾਸ਼ਣ ਵੀ ਇਸ ਦੇ ਵਿੱਚ ਦਿੱਤੇ। ਉਹ ਜਿਹੜੇ ਭਾਸ਼ਣ, ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹ ਆਪਾਂ ਆਹ ਵਾਲੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਵੀ ਜਿਹੜੀ ਉਹ ਕਰਾਂਗੇ। ਸੋ ਉਹਨਾਂ ਦਾ ਧੰਨਵਾਦ। ਤੇ ਅੱਜ ਪਿਕਸਲੀ ਨੂੰ ਜਾਣਾ ਹੈ ਉਹਨਾਂ ਨੇ, ਪਿਕਸਲੀ ਦੇ ਵਿੱਚ ਠਹਿਰ ਆ, ਉੱਥੇ ਰੁਕਣਾ ਹੈ। ਤੇ ਫਿਰ ਕੱਲ ਨੂੰ ਪਿਕਸਲੀ ਤੋਂ ਟਲਹਿਰੀ ਵੱਲ ਨੂੰ, ਟਲਹਿਰੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਪਹੁੰਚਣਾ। ਸੋ ਆਪਾਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ, ਜਿੱਦਾਂ ਡਲੀਨੋ ਵਾਲੇ ਉੱਥੇ ਹੁੰਗਾਰਾ ਭਰਨ ਦੇ ਲਈ, ਉਤਸ਼ਾਹ ਦੇਣ ਦੇ ਲਈ ਉੱਥੇ ਪਹੁੰਚੇ ਸੀ, ਟਲਹਿਰੀ ਦੇ ਵਿੱਚ ਵੀ ਦੂਰੋਂ ਨੇੜਿਓਂ ਜਿਹੜੀ ਸੰਗਤ ਆ, ਜਿਹੜੀ ਵੀ ਉਹਦੇ ਇਰਦ ਗਿਰਦ ਰਹਿੰਦੇ ਆ ਸ਼ਹਿਰ ਦੇ ਲਾਗੇ ਜਿਹੜੇ ਉਸ ਗੁਰੂ ਘਰ ਦੇ ਵਿੱਚ ਪਹੁੰਚ ਕੇ ਇਹਨਾਂ ਨੂੰ ਜੀ ਆਇਆਂ ਨੂੰ ਆਖੋ ਤੇ ਇਹਨਾਂ ਦੀ ਹੌਸਲਾ ਅਫਜ਼ਾਈ, ਉਤਸ਼ਾਹ ਵਧਾਓ ਤੇ ਕੌਮੀ ਕਾਰਜ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਓ। ਤੇ ਆਓ ਹੁਣ ਆਪਾਂ ਕਾਲਸ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਬਾਕੀ ਉਹ ਸਾਰੀ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ, ਪੰਜਾਬੀ ਰੇਡੀਓ USA ਦੇ YouTube Facebook ਦੇ ਉੱਤੇ ਆਲਰੇਡੀ ਉਹ ਜਿਹੜੇ ਭਾਸ਼ਣ ਦੀਆਂ ਉਹ ਆਲਰੇਡੀ ਪਾ ਦਿੱਤੀਆਂ ਗਈਆਂ ਆ। ਨਿੱਕੀ ਕੌਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਿੱਕੀ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਹਸਬੈਂਡ ਦਾ ਕੁਐਸਚਨ ਸੀਗਾ ਕਿ ਉਹਨਾਂ ਦਾ ਨਾ ਕੇਸ 2019 ਵਿੱਚ ਅਸਾਈਲਮ ਦਾ ਪਾਸ ਹੋਇਆ ਸੀਗਾ, ਤੇ ਜਦੋਂ ਸਾਨੂੰ ਗ੍ਰੀਨ ਕਾਰਡ ਆਇਆ 2022 ਵਿੱਚ, ਉਹਨਾਂ ਨੇ ਹੈ ਨਾ ਡੇਟ ਉਹਦੇ ਤੋਂ ਇਸ਼ੂ ਡੇਟ ਪਾਈ ਸੀਗੀ 2018। ਤੇ ਜਿੱਦਾਂ ਮੀਨਸ ਅਸੀਂ ਕਿਹਾ ਵੀ ਪਤਾ ਨਹੀਂ ਉਹਨਾਂ ਨੇ ਕਿਸ ਹਿਸਾਬ ਨਾਲ ਟਾਈਮ ਕਾਊਂਟ ਕੀਤਾ, ਪਰ ਕੇਸ 2019 ਚ ਪਾਸ ਹੋਇਆ ਸੀ। ਪਰ ਅਸੀਂ 19 ਦੀ ਅਕੋਰਡਿੰਗਲੀ ਹੈ ਨਾ ਸਿਟੀਜ਼ਨ ਵਾਸਤੇ ਅਪਲਾਈ ਕਰ ਦਿੱਤਾ 5 ਸਾਲ ਬਾਅਦ। ਤੇ ਜਿਹੜਾ ਜਦੋਂ ਅਸੀਂ ਇੰਟਰਵਿਊ ਤੇ ਗਏ ਤੇ ਮੇਰੇ ਹਸਬੈਂਡ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅਰਲੀ ਅਪਲਾਈ ਕਰ ਦਿੱਤਾ ਆ, ਕਿ ਤੁਹਾਡਾ 5 ਸਾਲ ਪੂਰੇ ਨਹੀਂ ਹੋਏ ਹੈਗੇ, ਕਿ ਜਦੋਂ ਗ੍ਰੀਨ ਕਾਰਡ ਸਾਨੂੰ ਆਇਆ ਸੀ ਉਸ ਤੋਂ ਤੁਹਾਡੇ 5 ਸਾਲ ਲੱਗਣੇ। ਮੈਂ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਵੀਰ ਟੇਕਿਆਣੇ ਨੂੰ ਕਿ ਸਾਨੂੰ ਉਹ ਜਿਹੜਾ ਉਹਨਾਂ ਨੇ ਇਸ਼ੂ ਕੀਤਾ ਇਹ ਰਾਈਟ ਹੈ? ਏਦਾਂ ਜਿਹੜਾ ਤੁਹਾਨੂੰ ਗ੍ਰੀਨ ਕਾਰਡ ਇਸ਼ੂ ਹੋਇਆ ਉਹ ਗਲਤ ਹੋਇਆ। ਜਿਹੜਾ ਤੁਹਾਡਾ ਜਦੋਂ ਅਸਾਈਲਮ ਗ੍ਰਾਂਟ ਹੋ ਜਾਂਦਾ ਉਸ ਤੋਂ ਬਾਅਦ ਦੀ ਸਟਾਰਟ ਡੇਟ ਜਿਹੜੀ ਹੋਣੀ ਚਾਹੀਦੀ ਹੈ। ਤੇ ਹਾਂਜੀ, ਸੋ ਜਦੋਂ ਤੁਸੀਂ ਫਾਈਲ ਕੀਤਾ ਸੀਗਾ ਨਾ, ਜਿਹੜੀ ਡੇਟ ਨੂੰ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ 2019 ਨੂੰ, ਉਹ ਵਾਲੀ ਡੇਟ ਉਹਨਾਂ ਨੂੰ ਦੇਣੀ ਚਾਹੀਦੀ ਸੀ। ਕੇਸ ਪਾਸ ਹੋਇਆ ਸੀਗਾ। ਹਾਂਜੀ ਹਾਂਜੀ, ਸੋ ਕੇਸ ਪਾਸ ਹੋਣ ਤੋਂ ਬਾਅਦ ਦੀ ਜਿਹੜੀ ਸਟਾਰਟ ਡੇਟ ਉਹ ਹੁੰਦੀ ਆ। ਤੇ ਤੁਸੀਂ ਹੁਣ ਆਪਣਾ ਜਿਹੜਾ ਗ੍ਰੀਨ ਕਾਰਡ ਫਾਈਲ ਕਦੋਂ ਕੀਤਾ ਸੀਗਾ? ਇਸੇ ਸਾਲ ਕੀਤਾ। ਜਦੋਂ ਸਾਲ ਬਾਅਦ ਤੁਸੀਂ, ਜਦੋਂ ਸਾਲ ਦਾ ਟਾਈਮ ਪੀਰੀਅਡ ਨਹੀਂ ਹੁੰਦਾ ਕਿ 2019 ਚ ਪਾਸ ਹੋਇਆ ਸੀ ਤੇ ਅਸੀਂ 20 ਚ ਅਪਲਾਈ ਕੀਤਾ ਸੀ ਜਾ ਕੇ ਸਾਲ ਬਾਅਦ, ਤੇ ਸਾਨੂੰ 22 ਵਿੱਚ ਆਇਆ ਬਣ ਕੇ। ਹਾਂਜੀ, ਤੇ ਜਿਹੜਾ ਉਹਨਾਂ ਦਾ ਹੁਣ ਡਿਨਾਇਲ ਆਇਆ ਇਮੀਗ੍ਰੇਸ਼ਨ ਵਾਲਿਆਂ ਦਾ, ਉਹ ਕਿਹੜੀ ਤਰੀਕ ਦੱਸਦੇ ਆ ਤੁਹਾਨੂੰ? ਉਹ ਕਦੋਂ ਕਹਿੰਦੇ ਆ 5 ਸਾਲ ਹੋਣੇ ਆ? ਉਹ 5 ਸਾਲ ਫਿਰ 2027 ਵਿੱਚ ਪੂਰੇ ਹੁੰਦੇ ਆ। 27 ਵਿੱਚ ਨਹੀਂ, 27 ਵਿੱਚ ਨਹੀਂ, ਇਹਦੇ ਵਿੱਚ ਗਲਤ ਆ। ਤੁਸੀਂ ਨਾ ਆਪਣਾ ਜਿਹੜਾ ਗ੍ਰੀਨ ਕਾਰਡ ਆ ਉਹ ਇੱਕ ਪਟੀਸ਼ਨ ਹੁੰਦੀ ਆ I-824, ਸੋ ਉਹ I-824 ਪਟੀਸ਼ਨ ਜਿਹੜੀ ਫਾਈਲ ਕਰਾਓ ਆਪਣੇ ਵਕੀਲ ਨੂੰ ਕਹਿ ਕੇ, ਤੇ ਗ੍ਰੀਨ ਕਾਰਡ ਆਪਣਾ ਦਰੁਸਤ ਕਰਾਓ। 150 ਤੇ ਠੀਕ ਕਰਾਓ ਜੀ। ਬਿਲਕੁਲ
ਹਾਂਜੀ, ਕਰਕੇ ਉਹਨਾਂ ਨੇ ਅਸੀਂ ਇੰਟਰਵਿਊ ਤੇ ਆਪ ਪਰਸਨਲੀ ਜਾਏ ਆ ਤੇ ਆਫਿਸਰ ਪਹਿਲਾਂ ਕਹਿੰਦੇ ਕਰਕੇ ਮੈਂ ਸਿਟੀਜ਼ਨ ਆ, ਕਹਿੰਦੇ ਤੁਸੀਂ ਆਪਣੀ ਵਾਈਫ ਸਿਟੀਜ਼ਨ ਦਾ 3 ਸਾਲ ਬਾਅਦ ਅਪਲਾਈ ਕਰ ਸਕਦੇ ਆ। ਪਰ ਜਦੋਂ ਸਾਡੇ ਵਕੀਲ ਨੇ ਕਿਹਾ ਸੀਗਾ ਕਿ ਅਸੀਂ ਸਾਡਾ ਅਸਾਈਲਮ ਦਾ ਗ੍ਰੀਨ ਕਾਰਡ ਆ, ਅਸੀਂ ਭਾਰਤ ਦਾ ਸਿਟੀਜ਼ਨ ਦਾ ਮੈਟਰ ਨਹੀਂ ਹੈਗਾ ਕਿ ਵਾਈਫ ਸਿਟੀਜ਼ਨ ਹੈਗੇ ਆ ਕਿ ਨਹੀਂ, ਸਾਨੂੰ 5 ਸਾਲ ਪੂਰੇ ਕਰਨੇ ਪੈਣੇ ਆ। ਅਸੀਂ ਉਹ ਡੇਟ ਦੇ ਹਿਸਾਬ ਨਾਲ 5 ਸਾਲ ਨਹੀਂ ਏਦਾਂ ਕੁਝ ਵੀ ਨਹੀਂ ਹੈਗਾ। 5 ਸਾਲ ਪੂਰੇ ਕਰਨ ਵਾਲੇ ਜੇ ਤੁਸੀਂ ਗ੍ਰੀਨ ਕਾਰਡ ਤੁਹਾਡਾ ਹੈਗਾ ਤੇ ਇੱਕ ਸਪਾਊਸ ਸਿਟੀਜ਼ਨ ਆ, ਤੁਸੀਂ ਉਹਦੇ ਬੇਸ ਤੇ 3 ਸਾਲ ਵਾਲੇ ਬੇਸ ਤੇ ਕਰ ਸਕਦੇ ਆ। ਇੱਥੇ ਅਟਰਨੀ ਟਰਕਿਆਨਾ, ਸੌਰੀ ਮੈਂ ਇਹਦੇ ਵਿੱਚ ਕੱਟਣ ਲੱਗਾ, ਪੁੱਛਣ ਲੱਗਾ ਕੀ ਤੁਸੀਂ 6 ਮਹੀਨੇ ਤੋਂ ਵੱਧ ਵੀ ਜਿਹੜੇ ਉਹ ਬਾਹਰ ਲਾਏ ਸੀ ਯੂਐਸ ਤੋਂ? ਨਹੀਂ, ਉਹ ਤਾਂ ਗਏ ਹੀ ਨਹੀਂ, ਕਿਤੇ ਵੀ ਜਾ ਹੀ ਨਹੀਂ ਸਕੇ ਨਾ ਕਰਕੇ ਗ੍ਰੀਨ ਕਾਰਡ ਨੂੰ। ਹਾਂਜੀ, ਗ੍ਰੀਨ ਕਾਰਡ ਤੁਹਾਡੇ ਕੇਸ ਦੇ ਵਿੱਚ ਕੀ ਹੈ ਕਿ 824 ਪਟੀਸ਼ਨ ਪਾ ਕੇ ਆਪਣਾ ਪਹਿਲਾਂ ਤਾਂ ਗ੍ਰੀਨ ਕਾਰਡ ਜਿਹੜਾ ਦਰੁਸਤ ਕਰਾਓ, ਠੀਕ ਆ। ਤੇ ਉਹਦੇ ਵਿੱਚ ਪ੍ਰੋਬਲਮ ਆ ਇਮੀਗ੍ਰੇਸ਼ਨ ਨੂੰ, ਜਾਂ ਫਿਰ ਕਾਲ ਕਰਕੇ ਦੇਖੋ, ਨੂੰ ਦੱਸੋ ਕਿ ਇਹ ਗਲਤ ਇਸ਼ੂ ਹੋ ਗਿਆ, ਨਹੀਂ ਤਾਂ ਐਵੇਂ ਕਈ ਵਾਰੀ ਬਾਅਦ ਚ ਪੰਗੇ ਪਾ ਦਿੰਦੇ ਆ। ਤੇ ਉਹ ਆਪਣੇ ਵਕੀਲ ਨਾਲ ਬਹਿ ਕੇ ਇੱਕ ਵਾਰੀ ਗੱਲਬਾਤ ਕਰੋ। ਇਹ ਤੁਹਾਡਾ ਕੇਸ 'ਚ ਨਾ ਆ ਜਾਣੀ ਚਾਹੀਦੀ ਸੀ ਸਿਟੀਜ਼ਨਸ਼ਿਪ। ਜੀ, ਤੁਸੀਂ ਗੱਲ ਕਰ ਲਓ ਜੀ ਉਹਨਾਂ ਨਾਲ। ਥੈਂਕ ਯੂ। ਅਮਰੀਕ ਜੀ, ਹਾਂਜੀ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ I-130 ਪਟੀਸ਼ਨ ਆਈ ਸਾਊਥ ਇੰਡੀਆ ਜੀ, ਉਹ ਕੇਸ ਸਟੇਟਸ ਮਈ 18 2024 ਦਾ ਹੀ ਸਟੇਟ ਡਿਪਾਰਟਮੈਂਟ ਕੋਲ ਸ਼ੋਅ ਕਰ ਰਿਹਾ ਜੀ। ਉਸ ਤੋਂ ਬਾਅਦ ਕੀ ਪ੍ਰੋਸੀਜਰ ਆਈ ਰੈਜ਼ਲਟ ਕੋਈ ਹੋਈ ਨਹੀਂ ਉਸ ਬਾਅਦ। ਸੋ ਸਟੇਟ ਡਿਪਾਰਟਮੈਂਟ ਦੇ ਕੋਲ ਪਹੁੰਚ ਗਿਆ, ਤੁਸੀਂ ਕਹਿ ਰਹੇ ਅੱਗੇ ਨਹੀਂ ਕੋਈ ਨੋਟੀਫਿਕੇਸ਼ਨ ਆਇਆ ਨਾ? ਹਾਂਜੀ। ਸੋ ਹਾਂਜੀ, ਅੱਗੇ ਹੀ NVC ਵੱਲੋਂ ਤੁਹਾਨੂੰ ਜਿਹੜੀ ਇੱਕ ਈਮੇਲ ਵਗੈਰਾ ਆਉਂਦੀ ਆ ਅਕਾਊਂਟ ਵਗੈਰਾ ਕ੍ਰੀਏਟ ਕਰਨ ਲਈ, ਡਾਕੂਮੈਂਟ ਅਪਲੋਡ ਕਰਨ ਲਈ, ਫੀਸਾਂ ਵਗੈਰਾ ਪੇ ਕਰਨ ਲਈ, ਤੇ ਉਹਦੀ ਤੁਹਾਨੂੰ ਵੇਟ ਕਰਨੀ ਪੈਣੀ ਹੈ। ਤੇ ਵੇਟਿੰਗ ਪੀਰੀਅਡ ਕੋਈ ਹੈ ਆਈਡੀਆ ਜੀ ਕਿੰਨਾ ਹੈ? ਵੇਟਿੰਗ ਪੀਰੀਅਡ ਦਾ ਨਹੀਂ ਉਹਦਾ ਆਈਡੀਆ। ਤੇ ਹੁਣ ਇਦਾਂ ਕਿ ਅੱਗੇ ਥੋੜਾ ਥੈਂਕਸਗਿਵਿੰਗ ਵਗੈਰਾ, ਇਹ ਹੌਲੀਡੇ ਸੀਜ਼ਨ ਵੀ ਆਣਾ, ਥੋੜੇ ਜਿਹਾ ਸਲੋ ਹੋ ਜਾਂਦੇ ਆ ਇਹ ਮਹੀਨਿਆਂ 'ਚ। ਠੀਕ ਹੈ ਜੀ। ਤੇ ਇਲੈਕਸ਼ਨ ਦੇ ਵੀ ਕਰਕੇ ਨਾ, ਜਿਹੜਾ ਹੁਣ ਜਦੋਂ ਨਵੰਬਰ 'ਚ ਜਦੋਂ ਅਦਲ ਬਦਲ ਵੀ ਆਪਣਾ ਹੋਣਾ, ਤੇ ਫਿਰ ਇਹਨਾਂ ਨੇ ਆਫਿਸ ਜਿਹੜੇ ਆਪਣੇ ਤੈਨਾਤ ਕਰ ਦੇਣੇ ਆ। ਤੇ ਉਹਦੇ ਕਰਕੇ ਆਪਾਂ ਕਈ ਵਾਰੀ ਦੇਖ ਰਹੇ ਹਾਂ ਕਿ ਜਿਹੜੇ USCIS ਦੇ ਇੱਥੇ ਕੇਸ ਆ, ਉਹ ਥੋੜੇ ਹੁਣ ਬਹੁਤ ਫਾਸਟ ਹੋਏ ਆ। 2-3 ਮਹੀਨਿਆਂ 'ਚ ਵੀ ਕਈਆਂ ਦੇ ਜਿਹੜੇ ਗ੍ਰੀਨ ਕਾਰਡ ਆ ਗਏ ਆ। ਤੇ ਜਿਹੜੇ ਐਮਬੈਸੀ ਵਾਲੇ ਆ, ਆਬਵੀਅਸਲੀ ਫਿਰ ਸਲੋ ਹੋ ਜਾਂਦੇ ਆ ਕਈ ਵਾਰੀ ਇਲੈਕਸ਼ਨ ਦੇ ਸਾਈਕਲ ਦੇ ਵਿੱਚ। ਜੀ ਓਕੇ ਸਰ, ਠੀਕ ਹੈ ਜੀ, ਥੈਂਕ ਯੂ ਜੀ। ਪਵਨ ਕੁਮਾਰ ਜੀ, ਹਾਂਜੀ ਪਵਨ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ ਦੋਹਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਿਊਯਾਰਕ ਤੋਂ ਬੋਲ ਰਿਹਾ ਜੀ। ਜੀ। ਮੇਰੀ ਫਾਈਨਲ ਸੀ ਜੱਜ ਸੀ ਆਪਣੇ ਅਮਰਿਤ ਚੁੱਗ, ਇੰਡੀਅਨ ਸੀ ਜੀ। ਤੇ ਮੇਰੀ 10 ਮਿੰਟ ਉਹਨਾਂ ਦੇ ਨਾਲ ਹੈਰਿੰਗ ਹੋਈ ਆ ਜੀ। 10 ਮਿੰਟ ਦੇ ਵਿੱਚ ਕੋਈ ਡਾਕੂਮੈਂਟ ਦੀ ਸੀ, ਅੱਗੇ ਐਡਰੈਸ ਕਰਕੇ ਉਹਨੇ ਮੇਰਾ ਥੋੜਾ ਜਿਹਾ ਅੱਗੇ ਪਿੱਛੇ ਕਰਤਾ ਸੀ, ਉਹਨੇ ਅਗਲੀ ਡੇਟ ਦੇਤੀ ਸੀ। ਉਹਦੇ ਕਰਕੇ ਮੈਂ ਫਿਰ ਆਪਣਾ ਕੇਸ ਕੈਲੀਫੋਰਨੀਆ ਲੈ ਆਇਆ ਸੀ ਜੀ। ਮੈਨੂੰ ਹੁਣ ਸੈਕਰਾਮੈਂਟੋ ਵਿੱਚ ਵੇਟ ਕਰਨੀ ਚਾਹੀਦੀ ਆ ਤੇ ਮੈਨੂੰ ਵਾਪਸ ਨਿਊਯਾਰਕ ਲਿਆਉਣਾ ਚਾਹੀਦਾ ਕੇਸ। ਰਹਿੰਦੇ ਕਿੱਥੇ ਆ ਤੁਸੀਂ? ਮੈਂ ਇਸ ਟਾਈਮ ਤਾਂ ਰਹਿ ਰਿਹਾ ਵੈਸੇ ਇੱਧਰ ਨਿਊਯਾਰਕ ਰਹਿ ਰਿਹਾ, ਵਾਪਸ ਆ ਗਿਆ ਮੈਂ ਉੱਥੋਂ। ਹਾਂਜੀ, ਨਹੀਂ ਨਿਊਯਾਰਕ ਲੈ ਕੇ ਜਾਓ, ਜਿੱਥੇ ਰਹਿੰਦੇ ਆ ਉੱਥੇ ਕੇਸ ਹੋਣਾ ਚਾਹੀਦਾ ਤੁਹਾਡਾ। ਅੱਛਾ ਜੀ, ਨਹੀਂ ਮੈਂ ਪਹਿਲਾਂ ਸੈਕਰਾਮੈਂਟੋ ਗਿਆ ਸੀ ਉੱਥੇ ਹੀ। ਨਹੀਂ, ਪਰ ਹੁਣ ਤੁਸੀਂ ਕਹਿੰਦੇ ਨਾ ਵੀ ਜਿੱਥੇ ਮੇਰਾ ਵੀਰ ਹੁਣ ਰਹਿ ਰਿਹਾ ਉੱਥੇ ਕੇਸ ਤੈਨੂੰ ਲੈ ਕੇ ਜਾਣਾ ਪੈਣਾ। ਫਿਲਹਾਲ ਤਾਂ ਜੀ ਮੈਂ ਉੱਥੇ ਹੀ ਹੈਗਾ ਆ, ਕੀ ਮੈਨੂੰ ਵਾਪਸ ਉੱਥੇ ਹੀ ਜਾਣਾ ਚਾਹੀਦਾ ਆ ਕਿ ਮੈਂ ਆਪਣਾ ਵਾਪਸ ਲਿਆਵਾਂ? ਕੀ ਤੈਨੂੰ ਉਹਨੇ ਸਹੀ ਫੜਿਆ, ਟਪੂ ਤੂੰ ਕਰ ਰਿਹਾ ਤੇ ਐਡਰੈਸ ਦਾ ਤੇਰਾ ਹੈ ਨਹੀਂਗਾ। ਹੁਣ ਤੂੰ ਕਹਿ ਰਿਹਾ ਨਿਊਯਾਰਕ ਰਹਿ ਰਿਹਾ, ਤੇ ਮੈਂ ਤੈਨੂੰ ਜਵਾਬ ਦੇ ਦਿੱਤਾ ਕਿ ਭਾਈ ਜੇ ਨਿਊਯਾਰਕ ਰਹਿ ਰਿਹਾ ਉੱਥੇ ਲੈ ਕੇ ਜਾ ਕੇਸ। ਇਹਦੇ ਵਿੱਚ ਹੁਣ ਕੋਈ ਹੋਰ ਡਾਊਟ ਵਾਲੀ ਤਾਂ ਕੋਈ ਗੱਲ ਰਹਿ ਨਹੀਂ ਗਈ। ਲੀਗਲ ਜਿਹੜੀ ਗੱਲ ਆ ਕਾਨੂੰਨੀ ਤੌਰ ਤੇ ਇਹੀ ਆ ਵੀ ਜਿੱਥੇ ਰਹਿੰਦੇ ਕੇਸ ਉੱਥੇ, ਇਹਦੇ ਵਿੱਚ ਕੋਈ ਮੁੱਦਾ ਹੀ ਨਹੀਂ ਦੂਜਾ ਰਹਿੰਦਾ ਵੀ ਮੈਂ ਉੱਥੇ ਲੈ ਜਾ ਜਾਂ ਉੱਥੇ ਲੈ ਜਾ। ਜਿੱਥੇ ਭਾਈ ਰਹਿੰਦੇ, ਜੇ ਤੁਸੀਂ ਸੈਕਰਾਮੈਂਟੋ ਰਹਿਣਾ ਤਾਂ ਸੈਕਰਾਮੈਂਟੋ 'ਚ ਰਹੂਗਾ, ਜੇ ਨਿਊਯਾਰਕ ਰਹਿੰਦੇ ਆ ਤਾਂ ਨਿਊਯਾਰਕ 'ਚ ਰਹੂਗਾ। ਇਹਦੇ ਵਿੱਚ ਵਿਚਾਲੇ ਕੋਈ ਹੋਰ ਗੱਲ ਨਹੀਂ ਹੈਗੀ, ਸਿੰਪਲ ਆ ਗੱਲ ਇਹਦੇ ਵਿੱਚ। ਰੁਪਿੰਦਰ ਜੀ, ਕਿਉਂਕਿ ਪਹਿਲਾਂ ਆਪਣਾ ਮਨ ਬਣਾ ਲਓ ਤੁਸੀਂ ਰਹਿਣਾ ਕਿੱਥੇ ਆ, ਫਿਰ ਉਸ ਹਿਸਾਬ ਦੇ ਨਾਲ ਤੁਸੀਂ ਕੇਸ ਨੂੰ ਜਿਹੜਾ ਉੱਥੇ ਲੈ ਜਾਓ ਨਾਲ ਹੀ। ਇਹ ਵਕੀਲ ਦੇ ਮੂੰਹ ਤੋਂ ਕਢਾਉਣਾ ਚਾਹ ਰਿਹਾ ਕਿ ਜੱਜ ਨੇ ਇਹਨੂੰ ਕਹਿਤਾ ਉਹ ਆ, ਤਾਂ ਹੁਣ ਸਾਨੂੰ ਕਹਿ ਰਿਹਾ ਨਿਊਯਾਰਕ ਰਹਿੰਦਾ ਵਾ, ਫਿਰ ਨਾਲ ਕਹਿ ਰਿਹਾ ਕਿ ਨਹੀਂ ਮੈਂ ਇਦਾਂ ਸੀਗਾ ਉਦਾਂ ਹੈਗਾ। ਇਹ 'ਚ ਕੋਈ ਡਾਊਟ, ਜਿੱਥੇ ਬੰਦਾ ਰਹਿ ਰਿਹਾ ਉੱਥੇ ਕੇਸ ਲੱਗੂਗਾ ਬਸ, ਇਹ ਤੋਂ ਉੱਤੇ ਹੋਰ ਕੋਈ ਗੱਲ ਨਹੀਂ। ਵਨ ਲਾਈਨ ਆਨਸਰ ਇਹ ਹੈ ਇਹਦਾ ਜੀ। ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਸੀ, ਮੇਰਾ ਨਾ ਕੇਸ ਸੀਗਾ 2023 ਚ ਜੀ ਭਾਜੀ। ਤੇ ਮੇਰੀ ਜਿਹੜੀ ਵੱਡੀ ਭੈਣ ਹੈ ਉਹਦਾ ਕੇਸ ਸੀ ਇਮੀਗ੍ਰੇਸ਼ਨ ਚ ਜੀ। ਤੇ ਮੇਰੀ ਜਦੋਂ ਜੱਜ ਤੋਂ ਹੀਅਰਿੰਗ ਹੋਈ ਤੇ ਮੇਰਾ ਨਾ ਜੱਜ ਨੇ ਕੇਸ ਪਾਤਾ ਜਿੱਥੇ ਤੇਰੀ ਭੈਣ ਦਾ ਕੇਸ ਆ ਤੂੰ ਉੱਥੇ ਜਾ ਕੇ ਫਾਈਟ ਕਰ। PD ਆਪਣਾ ਡਿਸਮਿਸ ਕਰਤਾ? ਹਾਂਜੀ ਜੀ। ਤੇ ਹਾਂਜੀ, ਉਹ ਭਾਜੀ PD ਦੇਤੀ ਤੁਹਾਨੂੰ ਉਹਨਾਂ ਨੇ, ਤੇ ਅਸਾਲਮ ਆਫਿਸ 'ਚ ਲਾਓ। ਤੇ ਜਿੱਦਾਂ ਆਪਾਂ ਪਹਿਲਾਂ ਦੱਸਦੇ ਕਿ ਇਹਦੇ ਵਿੱਚ ਨਾ ਵਿਟਨੈਸ ਬਣਾ ਕੇ ਨਾਲ ਲੈ ਕੇ ਜਾਣੇ ਚਾਹੀਦੇ ਆ ਭੈਣ ਭਰਾ ਜੇ ਹੋਣ ਬੰਦੇ ਦੇ, ਉਹਦਾ ਪ੍ਰਭਾਵ ਜ਼ਰੂਰ ਪੈਂਦਾ। ਤੇ ਹੁਣ ਉਹਨਾਂ ਨੇ
ਉਹਨਾਂ ਨੇ ਇਹੀ ਕਿਹਾ ਕਿ ਇਕੱਠੇ ਹੀ ਜਾਓ ਤੁਸੀਂ, ਉਹ ਜ਼ਿਆਦਾਤਰ ਉਹਨਾਂ ਦਾ ਇੰਟਰਸਟ ਇਹੀ ਹੁੰਦਾ ਕੇਸਾਂ ਨੂੰ ਇਕੱਠੇ ਕਰਨ 'ਚ। ਤੇ ਇਹਦਾ ਹੱਲ ਬਸ ਥੱਲੇ ਕੇਸ ਲਾਣਾ? ਇਹਦਾ ਹੱਲ ਹੁਣ ਇਹੀ ਹੈ ਕਿ ਜੇ ਤੁਹਾਨੂੰ ਡਿਸਮਿਸ ਉਹਨੇ ਕਰਤਾ ਤਾਂ ਥੱਲੇ ਕੇਸ ਕਰੋ ਤੇ ਭੈਣ ਭਰਾ ਵਾਲਾ ਕੇਸ ਜਿਹੜਾ ਇਕੱਠਾ ਕਰੋ ਵਕੀਲ ਨਾਲ ਆਪਣੇ ਸਲਾਹ ਕਰਕੇ। ਨਹੀਂ, ਉਹਦਾ ਜਿਹੜਾ ਮੇਰੀ ਵੱਡੀ ਭੈਣ ਦਾ ਉਹਦਾ ਕੇਸ ਥੱਲੇ ਪਾਸ ਹੋ ਗਿਆ ਲਾਈਕ 3-4 ਮਹੀਨੇ ਪਹਿਲੇ। ਉਹ ਅੱਛਾ, ਉਹਦਾ ਆਲਰੇਡੀ ਪਾਸ ਹੋ ਗਿਆ? ਹਾਂਜੀ। ਅੱਛਾ, ਤੇ ਤੁਹਾਡਾ ਉਹ ਤੋਂ ਪਹਿਲਾਂ ਡਿਸਮਿਸ ਹੋਇਆ ਸੀਗਾ ਕਿ ਬਾਅਦ 'ਚ ਡਿਸਮਿਸ ਹੋਇਆ ਸੀਗਾ? ਮੇਰਾ ਲਾਈਕ 4 ਮਹੀਨੇ ਪਹਿਲੇ ਹੋਇਆ, ਉਹਦਾ 2-3 ਮਹੀਨੇ ਬਾਅਦ ਪਾਸ ਹੋ ਗਿਆ ਥੱਲੇ ਹੀ। ਹਾਂਜੀ, ਤੁਹਾਨੂੰ ਫਿਰ ਕੇਸ ਲਵਾ ਕੇ ਉਹਦੇ ਨਾਲ ਰੱਖਣਾ ਚਾਹੀਦਾ ਹੈਗਾ, ਫਿਰ ਅੱਜ ਤੁਹਾਡਾ ਵੀ ਪਾਸ ਹੋ ਜਾਣਾ ਹੈਗਾ। ਮੇਰਾ ਉਹਦੇ ਨਾਲ ਉਹਦਾ ਲਾਇਆ ਨਹੀਂ ਨਾ, ਉਹਦਾ ਹੁਣ ਪਾਸ ਹੋ ਚੁੱਕਾ। ਨਹੀਂ, ਹਾਂਜੀ, ਉਹ ਤੁਸੀਂ ਫਿਰ ਮਿਸ ਕਰਤਾ। ਉਹ ਜੱਜ ਨੇ ਤੁਹਾਨੂੰ ਸਾਫ਼-ਸਾਫ਼ ਤਾਂ ਕਿਹਾ ਉਹਦੇ ਨਾਲ ਜਾ ਕੇ ਕੇਸ ਲੜ। ਉਹ ਤੁਸੀਂ ਪਾਲਿਆ ਹੁੰਦਾ ਤੇ ਦੋਨਾਂ ਦਾ ਇਕੱਠੇ ਆ ਜਾਣਾ ਹੈਗਾ। ਹਾਂਜੀ, ਤੇ ਹੁਣ ਇਹਦਾ ਕੀ ਕਰ ਹੁਣ ਸਕਦੇ ਮੇਰਾ ਆ? ਵੀਰ ਫਿਰ ਦੁਬਾਰਾ ਨਵੇਂ ਸਿਰੋਂ ਹੀ ਕਰਨਾ ਪੈਣਾ ਸਾਰਾ ਕੁਝ। ਮੈਂ ਦੁਬਾਰਾ ਸਟਾਰਟਿੰਗ ਤੋਂ ਥੱਲੋਂ ਸਟਾਰਟ ਕਰਨਾ ਪਏਗਾ ਕੇਸ? ਹਾਂਜੀ, ਉਦਾਂ ਜਿਹੜੀ ਡੇਟ ਆ ਤੁਹਾਡੀ ਉਹ ਵਾਲੀ ਆ ਜਾਣੀ ਜਦੋਂ ਤੁਸੀਂ ਸਾਲਾਂ ਫਾਈਲ ਕੀਤਾ ਸੀ ਨਾ, ਉਹ ਵਾਲੀ ਡੇਟ ਤੇ ਉਹਨਾਂ ਨੇ ਕੇਸ ਮੰਨ ਲੈਣਾ ਤੁਹਾਡਾ। ਠੀਕ ਹੈ ਜੀ, ਓਕੇ ਓਕੇ ਜੀ, ਓਕੇ ਜੀ। ਧੰਨਵਾਦ। ਮਨਜੀਤ ਕੌਰ ਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੈਂ ਪੁੱਛਣਾ ਸੀਗਾ ਕਿ ਸਾਡਾ ਨਾ ਜੁਆਇੰਟ ਮੋਸ਼ਨ ਕੀਤਾ ਹੋਇਆ ਸੀਗਾ ਤੇ ਉਸ ਦੇ ਬਿਹਾਫ ਤੇ ਵਰਕ ਪਰਮਿਟ ਮਿਲ ਜਾਏਗਾ ਤੇ ਉਸ ਤੋਂ ਪਹਿਲਾਂ ਮਤਲਬ ਕਿ 19 'ਚ ਮੇਰੇ ਬੇਟੇ ਵੱਲੋਂ ਸਾਡਾ ਸਿਟੀਜ਼ਨ, ਉਹ ਬੇਟਾ ਮੇਰਾ ਸਿਟੀਜ਼ਨ ਸੀ, ਉਹਦਾ ਅਪਲਾਈ ਸਾਡਾ ਕੀਤਾ ਹੋਇਆ ਸੀ ਗ੍ਰੀਨ ਕਾਰਡ ਤੇ ਐਡਜਸਟਮੈਂਟ ਸਟੇਟਸ ਉਹਨਾਂ ਨੇ ਕੀਤਾ ਸੀਗਾ ਤੇ ਉਹ ਉਹਨਾਂ ਨੇ ਫਿਰ ਡਿਨਾਈ ਕਰਤਾ, ਕਹਿੰਦੇ ਕਿ ਤੁਹਾਡਾ ਪਹਿਲੇ ਮਤਲਬ ਕਿ ਐਡਜਸਟਮੈਂਟ ਸਟੇਟਸ ਨਹੀਂ ਸੀਗਾ ਤੇ ਮਤਲਬ ਕਿ ਫਿਰ ਰਿਮੂਵਲ ਲੱਗੀ ਸੀ। ਮਤਲਬ ਕਿ ਅਸੀਂ ਕਿਸ ਤਰ੍ਹਾਂ ਕੀ ਕਰ ਸਕਦੇ? ਹੁਣ ਦੁਬਾਰਾ ਫਿਰ ਅਸੀਂ ਜੁਆਇੰਟ ਮੋਸ਼ਨ ਕਰਕੇ ਵਰਕ ਪਰਮਿਟ ਅਪਲਾਈ ਕੀਤੇ ਤੇ ਗ੍ਰੀਨ ਕਾਰਡ ਅਪਲਾਈ ਕੀਤੇ ਬੇਟੇ ਦੇ ਬਿਹਾਫ ਤੇ, ਪਰ ਮੇਰੇ ਬ੍ਰਦਰ ਸਿਸਟਰ ਪੇਰੈਂਟਸ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਗ੍ਰੀਨ ਕਾਰਡ ਜਿਹੜਾ ਡਿਨਾਈ ਹੋਇਆ ਤੁਸੀਂ ਵਕੀਲ ਦੇ ਥਰੂ ਕੀਤਾ ਹੈਗਾ ਕਿ ਪੈਰਾਲੀਗਲ ਦੇ ਥਰੂ ਕੀਤਾ ਹੈਗਾ? ਹਾਂਜੀ, ਨਹੀਂ ਵਕੀਲ ਦੇ ਥਰੂ। ਉਹ ਤੇ ਸਾਡਾ 15-16 ਸਾਲ ਤੋਂ ਅਸੀਂ ਉਸੇ ਦੇ ਨਾਲ ਹੀ ਹੈਗੇ ਹਾਂ। ਸੋ ਦੇਖੋ, 485 ਜਦੋਂ ਤੁਹਾਡੇ ਰਿਮੂਵਲ ਆਰਡਰ ਲੱਗਾ ਹੁੰਦਾ ਨਾ, ਤੁਸੀਂ 485 ਅਪਲਾਈ ਨਹੀਂ ਕਰ ਸਕਦੇ। ਹਾਂਜੀ, ਨਹੀਂ ਮੇਰੀ ਪਹਿਲੇ ਭੈਣ ਦੇ ਵੱਲੋਂ ਵੀ ਕੀਤਾ ਹੋਇਆ ਸੀਗਾ ਪਰ ਉਹ ਮੇਰੇ ਟਾਈਮ ਦੇ ਵਿੱਚ ਸਾਡਾ ਅਪਰੂਵ ਹੋ ਗਿਆ। ਤੁਹਾਨੂੰ ਅਪਾਇੰਟਮੈਂਟ ਹੀ ਬਣਾਉਣੀ ਪੈਣੀ। ਤੁਹਾਡਾ ਲੰਬਾ ਚੌੜਾ ਜਿਹਾ ਮੁੱਦਾ ਹੈਗਾ, ਤੁਸੀਂ ਸਾਡੇ ਆਫਿਸ ਜਿਹੜਾ ਕਾਲ ਕਰੋ। ਇਹ ਆਪਣਾ ਜਿਹੜਾ ਹੈਗਾ ਇਹ ਰੇਡੀਓ ਤੇ ਨਹੀਂ ਡਿਸਕਸ ਹੋਣ ਵਾਲਾ ਮੁੱਦਾ ਹੈਗਾ। ਤੇ ਤੁਹਾਡਾ ਨਾ ਪ੍ਰੋਸੈਸ ਜਿਹੜਾ 485 ਜਿੱਦਾਂ ਤੁਸੀਂ ਦੱਸ ਰਹੇ ਆ ਫਾਈਲ ਕਰਤਾ ਸੀਗਾ, ਰਿਜੈਕਟ ਹੋ ਗਿਆ। ਇਹ ਪਹਿਲੀ ਗੱਲ ਤਾਂ 485 ਫਾਈਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਰਿਆਂ ਨੂੰ ਪਤਾ ਕਿ ਇਹ ਰਿਜੈਕਟ ਹੁੰਦੇ ਆ। ਠੀਕ ਹੈ, ਸੋ ਪਹਿਲਾਂ ਜਿਹੜੀ ਜੁਆਇੰਟ ਮੋਸ਼ਨ ਵਗੈਰਾ ਉੱਤੇ ਰੂਲਿੰਗ ਆਣੀ ਚਾਹੀਦੀ ਹੈ ਕਿ ਰੀਓਪਨ ਕਰਕੇ ਉਹਨੂੰ ਤੁਹਾਡਾ ਡਿਸਮਿਸ ਕਰਦੇ ਆ ਕਿ ਨਹੀਂ ਕਰਦੇ। ਜੇ ਨਹੀਂ ਕਰਦੇ ਤਾਂ ਕੋਈ ਫਾਇਦਾ ਨਹੀਂ, ਤੁਹਾਨੂੰ ਗ੍ਰੀਨ ਕਾਰਡ ਨਹੀਂ ਇੱਥੇ ਮਿਲ ਸਕਦਾ। ਅੱਛਾ, ਨਹੀਂ ਮੇਰਾ ਕੁਐਸਚਨ ਹੁਣ ਹੈ ਇੱਕ ਮਤਲਬ ਕਿ ਹੁਣ 1 year ਹੋ ਗਿਆ, ਨਹੀਂ 6 month ਹੋ ਗਏ ਜੁਆਇੰਟ ਮੋਸ਼ਨ ਅਪਲਾਈ ਕੀਤਾ ਤੇ ਪਹਿਲੇ ਲਾਸਟ ਈਅਰ ਮਤਲਬ ਕਿ ਸਰਕਾਰੀ ਵਕੀਲ ਨੂੰ ਵੀ ਉਹਨਾਂ ਨੇ ਪਾਈ ਸੀ, ਅਪੀਲ ਪਾਈ ਸੀ, ਉਹਦਾ ਕੋਈ ਸਰਕਾਰੀ ਵਕੀਲ ਨੇ ਜਵਾਬ ਨਹੀਂ ਦਿੱਤਾ। ਜੁਆਇੰਟ ਮੋਸ਼ਨ ਕੀਤਾ ਉਸ ਤੋਂ ਬਾਅਦ 6 month ਹੋ ਗਏ, ਉਹਦਾ ਕੋਈ ਜਵਾਬ ਨਹੀਂ ਆਇਆ। ਹੁਣ ਦੁਬਾਰਾ ਫਿਰ ਉਹਨਾਂ ਨੇ ਮਤਲਬ ਕਿ ਗ੍ਰੀਨ ਕਾਰਡ ਅਪਲਾਈ ਕੀਤੇ ਬੇਟੇ ਦੇ ਤਰਫ। ਉਹ ਵੀ ਤੁਹਾਡਾ ਰਿਜੈਕਟ ਹੀ ਹੋਣਾ ਵਾ ਗ੍ਰੀਨ ਕਾਰਡ। ਹਾਂਜੀ, ਉਹ ਵੀ ਗ੍ਰੀਨ ਕਾਰਡ ਰਿਜੈਕਟ ਹੀ ਹੋਣਾ ਵਾ ਜਦ ਤੱਕ ਤੁਹਾਡਾ ਕੇਸ ਜਿਹੜਾ ਰਿਮੂਵਲ ਆਰਡਰ ਤੁਹਾਡਾ ਵਾਪਸ ਨਹੀਂ ਆਉਂਦਾ। ਗ੍ਰੀਨ ਕਾਰਡ ਫਾਈਲ ਕਰਨ ਦਾ ਕੋਈ ਫਾਇਦਾ ਨਹੀਂ। ਉਹ ਪੈਸੇ ਵੇਸਟ ਹੋਈ ਜਾਣੇ ਤੁਹਾਡੇ ਤੇ ਟਾਈਮ ਵੇਸਟ ਹੋ ਜਾਣਾ, ਕੋਈ ਫਾਇਦਾ ਨਹੀਂ ਲੱਭਣਾ ਤੁਹਾਨੂੰ। ਉਹ ਸਾਰੇ ਜਿੰਨੇ ਕੁ ਉੱਦਾਂ ਤੁਸੀਂ ਵੇਸਟ ਕਰਨੇ ਉਹਦੇ ਨਾਲ ਵਕੀਲ ਦੇ ਨਾਲ ਮਿਲ ਕੇ ਸਲਾਹ ਕਰਕੇ ਚੰਗੇ ਤਰੀਕੇ ਦੇ ਨਾਲ ਤੁਸੀਂ ਕਰੋ। ਬਾਕੀ ਜੇ ਅਪਾਇੰਟਮੈਂਟ ਬਣਾਉਣੀ ਹੈ ਅਟਰਨੀ ਟਰਕਿਆਣਾ ਹੋਣਾ ਦੇ ਨਾਲ, ਉਹਨਾਂ ਦਾ ਫੋਨ ਨੰਬਰ ਆ 4159090503 415-909-0503। ਬਾਕੀ ਜੇ ਕਿਸੇ ਨੇ ਸਟੂਡੀਓ 'ਚ ਕਾਲ ਕਰਕੇ ਸਵਾਲ ਪੁੱਛਣਾ ਹੈ ਉਹਦੇ ਲਈ ਫੋਨ ਨੰਬਰ ਆ 4082725200 408-272-5200। ਸੰਦੀਪ ਜੀ। ਹੈਲੋ, ਹਾਂਜੀ ਭਾਅ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਜਿੱਦਾਂ ਮੇਰੇ ਫਿਆਂਸੀ ਉਹ ਗ੍ਰੀਨ ਕਾਰਡ ਹੋਲਡਰ ਨੇ US ਵਿੱਚ ਤੇ ਮੈਂ ਕੈਨੇਡਾ ਦੇ ਵਿੱਚ ਸਿਟੀਜ਼ਨ ਆ, ਤੇ ਜਿੱਦਾਂ ਅਸੀਂ ਮੈਰਿਜ ਕਰਵਾਉਣੀ ਹੋਵੇ ਤੇ ਫਿਰ ਜਿੱਦਾਂ ਕਿ I-130 ਦੇ ਨਾਲ ਜਿੱਦਾਂ ਆਪਾਂ ਉੱਧਰ ਜਾ ਕੇ ਕਰਵਾਉਣੀ ਆ ਤੇ ਫਿਰ ਉਹਦੇ ਨਾਲ ਜਿੱਦਾਂ ਵਰਕ ਪਰਮਿਟ ਵਗੈਰਾ ਮਿਲ ਜਾਂਦਾ ਤੇ ਕਿੰਨੀ ਸਟੇ ਜਿੱਦਾਂ ਕਿ ਅੱਗੇ ਸਟੇ ਐਕਸਟੈਂਡ ਕਰ ਸਕਦੇ ਜਿੱਦਾਂ I-539 ਵਗੈਰਾ ਲਗਾ ਕੇ? ਸੋ US ਸਿਟੀਜ਼ਨ ਨੇ ਜਿਹਨਾਂ ਵਿਆਹ ਕਰਾਉਣਾ ਉਹ US ਦੇ ਵਿੱਚ ਹੈਗਾ ਆਲਰੇਡੀ ਟੂਰਿਸਟ ਵੀਜ਼ੇ ਤੇ ਕਰ ਰਹੇ? ਨੋ, ਉਹ ਗ੍ਰੀਨ ਕਾਰਡ ਹੋਲਡਰ ਨੇ ਉਹ। ਸੋ ਗ੍ਰੀਨ ਕਾਰਡ ਹੋਲਡਰ ਵਾਲਾ ਸਿਰਫ I-130 ਕਰ ਸਕਦਾ ਤੇ ਗ੍ਰੀਨ ਕਾਰਡ ਹੋਲਡਰ ਦੀ ਨਾ ਵੇਟ ਹੁੰਦੀ ਆ। ਤੋ ਹੁਣ ਵੇਟ ਕਈ ਸਾਲਾਂ 'ਚ ਜਿਹੜੀ ਬਦਲ ਗਈ ਹੈ, 485 ਨਹੀਂ ਹੋ ਸਕਦਾ ਤੇ ਵਰਕ ਪਰਮਿਟ ਉਹਦੇ ਵਿੱਚ ਕੋਈ ਨਹੀਂ ਆਉਣਾ। ਤੇ ਜਿਹੜਾ ਐਕਸਟੈਂਸ਼ਨ ਆ 539 ਜਿਹੜਾ ਕਰਕੇ ਐਕਸਟੈਂਡ ਵੀ ਕਰੋਗੇ, ਉਹ ਵੀ ਜੇ ਗ੍ਰਾਂਟ ਹੋਈ ਤਾਂ 6 ਮਹੀਨਿਆਂ ਦੀ ਹੋਣੀ ਆ। ਉਹ ਐਡਾ ਵੱਡਾ ਬ੍ਰਿਜ ਤੁਹਾਡੇ ਕੋਲ ਬਣਾ ਨਹੀਂ ਹੋਣਾ। ਸੋ ਇਹਦੇ ਵਿੱਚ
ਮੈਨੂੰ ਹੁਣ ਪਤਾ ਨਹੀਂ ਅੱਗੇ ਗੋਲਸ ਕੀ ਹੈ। ਮਤਲਬ ਮੰਨ ਲਓ ਕਿ ਇੰਟੈਂਟ ਕਨਫਲਿਕਟਿੰਗ ਕੋਈ ਫਰਾਡ ਮਿਸਰੈਪ੍ਰੈਜ਼ੈਂਟੇਸ਼ਨ ਦਾ ਜੇ ਇਸ਼ੂ ਨਹੀਂ ਹੈਗਾ, ਤੇ ਬੈਸਟ ਇਹਦੇ ਵਿੱਚ ਇਹ ਹੈ ਕਿ ਜਿਹੜਾ ਜੇ ਪੜ੍ਹਾਈ ਵੱਲ ਝੁਕਾਅ ਹੈਗਾ ਤੇ ਬੰਦਾ ਇਹ ਹੈ ਕਿ ਸਟੂਡੈਂਟ ਵੀਜ਼ਾ ਥੋੜਾ ਜ਼ਿਆਦਾ ਆਪਸ਼ਨ ਦੇ ਦਿੰਦਾ ਬੰਦੇ ਨੂੰ ਲੰਬੀ ਜਿਹੜੀ ਹੈਂਗ ਆਊਟ ਕਰਨ ਦੀ। ਤੇ ਜਿਹੜਾ ਤੁਸੀਂ ਕਹਿੰਦੇ ਟੂਰਿਸਟ ਵੀਜ਼ਾ 6 ਮਹੀਨੇ ਦਾ ਐਕਸਟੈਂਡ ਕਰਕੇ ਕਰ ਲਓਗੇ, ਉਹ ਨਹੀਂ ਗੱਲਬਾਤ ਬਣਨੀ, ਉਹ ਲੰਬਾ ਜਿਹੜਾ ਕੰਮ ਚੱਲ ਜਾਣਾ। ਠੀਕ ਹੈ ਭਾਜੀ। ਠੀਕ ਹੈ ਜੀ, ਥੈਂਕ ਤੇ ਯੂ। ਜਦੋਂ ਸਟੂਡੈਂਟ ਵੀਜ਼ਾ ਦੀ ਕੀ ਰਿਕੁਆਇਰਮੈਂਟ ਆ ਭਾਜੀ? ਤੁਸੀਂ ਸਾਡੇ ਆਫਿਸ ਕੰਟੈਕਟ ਕਰੋ, ਪਹਿਲਾਂ ਇੱਕ ਐਡਮਿਸ਼ਨ ਲਓ ਜਾ ਕੇ ਯੂਨੀਵਰਸਿਟੀ ਦੇ ਵਿੱਚ, ਉਹ ਤੁਹਾਨੂੰ ਇੱਕ I-20 ਇੱਕ ਡਾਕੂਮੈਂਟ ਜਿਹੜਾ ਦਿੰਦੇ ਹੁੰਦੇ ਆ, ਤੇ ਜਦੋਂ ਤੁਹਾਡੇ ਕੋਲ I-20 ਡਾਕੂਮੈਂਟ ਆ ਜਾਂਦਾ ਫਿਰ ਤੁਸੀਂ ਸਾਡੇ ਆਫਿਸ ਕੰਟੈਕਟ ਕਰੋ। ਠੀਕ ਹੈ ਭਾਜੀ, ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਪਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਇਹ ਪੁੱਛਣਾ ਸੀ ਤੁਹਾਨੂੰ ਕਿ ਮੇਰਾ ਨਾ ਯੂ ਵੀਜ਼ੇ ਦਾ ਟਰੈਵਲ ਡਾਕੂਮੈਂਟ ਆਇਆ ਸੀ, ਮੈਂ ਕੈਨੇਡਾ ਜਾ ਸਕਦੀ ਹਾਂ? ਟਰੈਵਲ ਡਾਕੂਮੈਂਟ ਕੀ ਤੁਹਾਡਾ ਮਤਲਬ ਕਿਹੜਾ ਵਾਲਾ? ਯੂ ਵੀਜ਼ੇ ਦੇ। ਨਹੀਂ, ਕਿਹੜਾ ਫਾਰਮ ਅਪਰੂਵ ਹੋਇਆ ਵਾ? ਹੁਣ ਲੋਕੀ ਟਰੈਵਲ ਡਾਕੂਮੈਂਟ ਦਾ ਕਹਿੰਦੇ, ਕੀ ਤੁਸੀਂ ਵੇਵਰ ਦੀ ਗੱਲ ਕਰ ਰਹੇ, ਕਿਹਦੀ ਚੀਜ਼ ਦੀ ਗੱਲ ਕਰ ਰਹੇ? 131 ਅਪਰੂਵ ਹੋਇਆ ਤੁਹਾਡਾ? 131। ਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਇਸ਼ੂ ਆ, ਕੋਈ ਡੀਪੋਰਟੇਸ਼ਨ ਜਾਂ ਰਿਮੂਵਲ ਵਗੈਰਾ ਵੀ ਲੱਗੀ ਹੈ ਤੁਹਾਡੇ ਉੱਤੇ? ਨਹੀਂ ਜੀ, ਮੈਂ ਪਹਿਲੀ ਵਾਰ ਜਿਹੜਾ ਮੇਰਾ ਹਸਬੈਂਡ ਦਾ ਯੂ ਵੀਜ਼ਾ ਸੀ, ਮੈਂ ਕੋਈ ਪੋਲੀਟੀਕਲ ਸਟੇ ਵਗੈਰਾ ਕੋਈ ਨਹੀਂ ਲਈ ਆ। ਕੋਈ ਡੀਪੋਰਟੇਸ਼ਨ ਵਗੈਰਾ ਕੁਝ ਨਹੀਂ ਹੈਗਾ ਸਾਰਾ? ਨਹੀਂ, ਮੇਰਾ ਪਹਿਲਾਂ ਹੀ ਪੈਸੇ ਆ ਯੂ ਵੀਜ਼ੇ ਦਾ। ਤੇ ਤੁਹਾਡਾ ਜਿਹੜਾ 4 ਸਾਲ ਵਾਲਾ ਜਿਹੜਾ ਤੁਹਾਡਾ ਯੂ ਵੀਜ਼ਾ ਉਹ ਅਪਰੂਵ ਹੋ ਚੁੱਕਾ ਵਾ? ਅਪਰੂਵ ਹੋ ਚੁੱਕਾ ਆ, ਤਾਂ ਮੈਨੂੰ ਇਹ 19 ਦਾ ਵਰਕ ਪਰਮਿਟ ਵੀ ਆ ਗਿਆ ਆ ਹੁਣ 5 ਸਾਲ ਦਾ। ਮੇਰੀ ਤੁਹਾਨੂੰ ਸਲਾਹ ਜਿਹੜੀ ਇਹ ਹੋਗੀ ਕਿ ਤੁਸੀਂ ਟਰੈਵਲ ਜਿਹੜਾ ਕਰ ਸਕਦੇ ਆ, ਪਰ ਆਪਣਾ ਜਿਹੜਾ ਨਾ ਵਕੀਲ ਦੇ ਨਾਲ ਬਹਿ ਕੇ ਜਿਹੜਾ ਇੱਕ ਵਾਰੀ ਜਿਹੜਾ ਤੁਹਾਡਾ ਐਕਚੁਅਲ ਦੇ ਵਕੀਲ ਆ ਉਹਨੂੰ ਮੇਕ ਸ਼ੋਰ ਕਰੋ ਕਿ ਉਹ ਕੋਈ ਹੋਰ ਇਨਐਡਮਿਸਿਬਿਲਿਟੀ ਦਾ ਇਸ਼ੂ ਨਹੀਂ ਹੈਗਾ, ਤੇ ਉਹ ਤੁਹਾਨੂੰ ਜਿਹੜਾ ਯੂ ਵੀਜ਼ੇ ਦੀ ਨਾ ਉਹ ਰਿਕੁਆਇਰਮੈਂਟਾਂ ਵੀ ਸਮਝਾ ਦਊਗਾ ਕਿ ਕਿੰਨਾ ਟਾਈਮ ਬਾਹਰ ਰਹਿ ਸਕਦੇ ਆ, ਕਿੰਨਾ ਟਾਈਮ ਨਹੀਂ ਬਾਹਰ ਰਹਿ ਸਕਦੇ ਆ, ਤੇ ਵੀਜ਼ਾ ਵਗੈਰਾ ਦੀ ਕੀ ਰਿਕੁਆਇਰਮੈਂਟ ਆ। ਤੇ ਇਕੱਲੇ ਤੁਸੀਂ ਟਰੈਵਲ ਡਾਕੂਮੈਂਟ ਦੇ ਨਾਲ ਰਿਲਾਈ ਕਰੋ, ਤੇ ਤੁਸੀਂ ਇਹ ਜਿਹੜਾ ਤੁਹਾਡਾ ਯੂ ਵੀਜ਼ੇ ਵਾਲਾ ਵਕੀਲ ਆ ਉਹਨਾਂ ਇੱਕ ਵਾਰੀ ਬਹਿ ਕੇ ਜਿਹੜਾ ਫਾਈਲ ਦੇ ਵਿੱਚ ਸਲਾਹ ਕਰੋ, ਕਿਉਂਕਿ ਮੇਰੇ ਕੋਲ ਹੁਣ ਤੁਹਾਡੀ ਫਾਈਲ ਹੈ ਨਹੀਂ ਗੀ, ਤੇ ਮੈਂ ਤੁਹਾਨੂੰ ਕੋਈ ਗ੍ਰੀਨ ਸਿਗਨਲ ਨਹੀਂ ਦੇ ਸਕਦਾ ਕਿ ਤੁਹਾਨੂੰ ਟਰੈਵਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਤੇ ਉਹਦੇ ਥਰੂ ਜਿਹੜਾ ਤੁਸੀਂ ਉਹ ਜਾਓ ਤੇ ਮੇਕ ਸ਼ੋਰ ਕਰਿਓ ਕਿ ਉਹ ਤੁਹਾਨੂੰ ਸਾਰਾ ਜਿਹੜਾ ਚੀਜ਼ਾਂ ਸਮਝਾਵੇ ਕਿ 180 ਦਿਨ ਜਿਹੜੇ ਕਮਿਊਲੇਟਿਵਲੀ ਤੁਸੀਂ ਬਾਹਰ ਰਹਿ ਗਏ ਤਾਂ ਯੂ ਵੀਜ਼ਾ ਤੁਹਾਡਾ ਵਾਪਸ ਵੀ ਜਿਹੜਾ ਓਨਲੀ 1 ਵੀਕ ਲੈ ਜਾਣਾ, ਮੈਂ ਓਨਲੀ 1 ਵੀਕ। ਉਹ ਠੀਕ ਆ, ਹਾਂਜੀ ਜਾ ਸਕਦੇ ਆ। 1 ਵੀਕ ਮੈਂ ਕੈਨੇਡਾ ਜਾ ਸਕਦਾ। ਹਾਂਜੀ, ਤੇ ਯੂ ਵੀਜ਼ਾ ਜਿਹੜਾ ਹੈਗਾ ਉਹਦੀ ਤੁਸੀਂ ਨਾ ਵੀਜ਼ਾ ਸਟੈਂਪ ਜਿਹੜਾ ਲੈ ਕੇ ਕੋਸ਼ਿਸ਼ ਕਰੋ ਕਿ ਵਾਪਸ ਆਓ ਅਪਾਇੰਟਮੈਂਟ ਬਣਾ ਕੇ। ਓਕੇ, ਕੈਨੇਡਾ ਮੈਸੀ ਵਿੱਚ ਜਾ ਕੇ? ਹਾਂਜੀ, ਓਕੇ ਜੀ, ਥੈਂਕ ਯੂ, ਮਿਹਰਬਾਨੀ ਜੀ। ਬਲਦੇਵ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਸਵਾਲ ਹੈ ਜੀ, ਮੈਨੂੰ ਯੂ ਵੀਜ਼ਾ ਤੇ ਗ੍ਰੀਨ ਕਾਰਡ ਮਿਲਿਆ ਸੀ ਜੀ ਭਾਜੀ, ਤੇ ਗ੍ਰੀਨ ਕਾਰਡ ਮਿਲਿਆ ਤੇ ਉਹਦਾ ਸਿਟੀਜ਼ਨਸ਼ਿਪ ਕਰਨ ਦਾ ਕਿੰਨਾ ਕੁ ਟਾਈਮ ਹੈ ਬੇਟੇ ਜੀ? ਤੇ ਇੱਕ ਨਾਲ ਇੰਡੀਆ ਮੈਂ ਜਾ ਸਕਦਾ ਤੇ ਕਿੰਨੇ ਚਿਰ ਰਹਿ ਸਕਦਾ ਇੰਡੀਆ ਜੀ? ਸੋ ਤੁਹਾਡਾ ਜਿਹੜਾ ਗ੍ਰੀਨ ਕਾਰਡ ਹੁਣ ਹੈਗਾ, ਤੇ ਤੁਸੀਂ ਸਿਟੀਜ਼ਨ ਨਾਲ ਵਿਆਹੇ ਹੋਏ ਆ ਕਿ ਕਿੱਦਾਂ? ਨਹੀਂ ਜੀ, ਮੈਂ ਸਿੰਗਲ ਹੀ ਹਾਂ ਜੀ, ਯੂ ਵੀਜ਼ਾ ਮੇਰਾ ਜੀ। ਠੀਕ ਹੈ। ਸੋ ਗ੍ਰੀਨ ਕਾਰਡ ਤੇ ਤੁਹਾਨੂੰ ਜਦੋਂ ਗ੍ਰੀਨ ਕਾਰਡ ਨੂੰ 5 ਸਾਲ ਹੋ ਜਾਣੇ ਉਦੋਂ ਕਰ ਸਕਦੇ ਆ, 3 ਮਹੀਨੇ ਪਹਿਲਾਂ। ਤੇ ਇੰਡੀਆ ਜਿਹੜਾ ਜਾਣ ਦੀ ਗੱਲ ਆ, ਇੰਡੀਆ ਤਾਂ ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦਾ ਸਿੱਧੇ ਰੂਲ ਆ ਕਿ ਉਹ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ। ਜੇ 6 ਮਹੀਨੇ ਤੋਂ ਵੱਧ ਰਿਹਾ ਤੇ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਵਾਲੀ ਕਲੌਕ ਆ ਫਿਰ ਦੁਬਾਰਾ ਸ਼ੁਰੂ ਹੋ ਜਾਣੀ ਆ। ਜਿਹੜੇ ਸਾਰੇ ਟ੍ਰਿਪ ਆ 6 ਮਹੀਨੇ ਤੋਂ ਘੱਟ ਹੋਣੇ ਚਾਹੀਦੇ ਆ। ਠੀਕ ਹੈ ਜੀ। ਤੇ ਹਾਫ ਦਾ ਟਾਈਮ, ਤੇ ਇੱਕ ਹੋਰ ਰੂਲ ਆ, ਅੱਧਾ ਟਾਈਮ ਜਿਹੜਾ 5 ਸਾਲਾਂ ਚੋਂ ਅੱਧਾ ਟਾਈਮ ਜਿਹੜਾ ਤੁਸੀਂ ਜਿਹੜਾ 60 ਮਹੀਨੇ ਜਾਂ 30 ਮਹੀਨੇ ਤੁਸੀਂ ਜਿਹੜੇ ਆ ਅਮਰੀਕਾ ਰਹਿਣੇ ਚਾਹੀਦੇ ਆ, ਇਹ ਵੀ ਰੂਲ ਹੈਗਾ। ਇਹ ਨਹੀਂ ਕਿ ਬੰਦਾ ਹੱਥ ਲਾਉਣ ਨੂੰ ਅਮਰੀਕਾ ਜਾਵੇ 6 ਮਹੀਨੇ ਤੋਂ ਘੱਟ ਤੇ ਫਿਰ ਦੁਬਾਰਾ ਇੰਡੀਆ ਰਹਿੰਦਾ ਰਵੇ। ਸੋ ਮੁੱਖ ਦੀ ਗੱਲ ਇਹ ਹੈ ਕਿ ਅੱਧੇ ਤੋਂ ਜ਼ਿਆਦਾ ਟਾਈਮ ਤੁਸੀਂ ਇੱਥੇ ਅਮਰੀਕਾ 'ਚ ਰਹਿਣੇ ਚਾਹੀਦੇ ਆ। ਠੀਕ ਹੈ ਜੀ। ਜਸਵੀਰ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਭਾਜੀ, ਮੈਂ ਅਮਰੀਕਾ ਤੋਂ ਆਇਆ ਸੀਗਾ, ਮੇਰਾ ਕੇਸ ਫੇਲ ਹੋ ਗਿਆ ਸੀਗਾ, ਇੱਥੇ ਕੈਨੇਡਾ ਦੇ ਵਿੱਚ ਆਇਆ, ਮੈਂ ਇੱਥੇ PR ਆ ਹੁਣ ਜੀ। ਮੈਂ ਜੇ USA ਵਾਪਸ ਆਉਣਾ ਹੋਵੇ ਵੀਜ਼ਾ ਲੈ ਕੇ ਮੈਂ ਆ ਸਕਦਾ ਜੀ? ਸੋ ਜਿਹੜਾ ਤੁਸੀਂ ਕਹਿੰਦੇ ਕੇਸ ਫੇਲ ਹੋ ਗਿਆ ਸੀਗਾ, ਰਾਈਟ, ਤੇ ਫਿਰ ਤੁਸੀਂ ਛੱਡਿਆ ਕਦੋਂ ਸੀਗਾ ਅਮਰੀਕਾ? ਮੈਂ 18 ਦੇ ਵਿੱਚ ਛੱਡਿਆ ਸੀਗਾ ਜੀ। ਤੇ ਡੀਪੋਰਟੇਸ਼ਨ ਲੱਗੀ ਸੀ ਤੁਹਾਡੇ ਤੇ ਨਾ? ਹਾਂਜੀ। ਦੇਖੋ 10 ਸਾਲ ਦੀ ਬਾਰ ਜਿਹੜੀ ਮਿਨੀਮਮ ਹੋਣੀ ਹੈ, ਤੇ ਅਨਲੈਸ ਅਗਰ ਕੋਈ ਹੋਰ ਵੀ ਮੁੱਦੇ ਹੈਗੇ ਆ, ਤੇ ਜਿਹੜਾ ਵੀਜ਼ਾ ਉਹਨੇ ਤੁਹਾਨੂੰ
ਤੁਸੀਂ ਟਰਾਈ ਕਰ ਸਕਦੇ ਆ, ਪਰ ਉਹਨਾਂ ਨੇ ਵੀਜ਼ਾ ਦੇਣਾ ਨਹੀਂ। ਅੱਛਾ ਜੀ। ਤੇ ਸਿੱਧੇ ਬਾਰਡਰ ਤੇ ਇਦਾਂ ਆਉਣ ਦੀ ਕੋਸ਼ਿਸ਼ ਨਾ ਕਰਿਓ, ਠੀਕ ਆ। ਤੇ ਅੱਛਾ ਜੀ। ਜਦੋਂ ਜੇ ਆਣਾ ਵੀ ਹੈ ਕਦੀ, ਤੇ ਵੀਜ਼ਾ ਲੈ ਕੇ ਹੀ ਆਣਾ ਵਾ। ਤੇ ਵੀਜ਼ੇ ਵਿੱਚ ਤੁਹਾਨੂੰ ਦੱਸਣਾ ਪੈਣਾ ਕਿ ਡੀਪੋਰਟੇਸ਼ਨ ਲੱਗੀ ਆ, ਤੇ ਉਹਨਾਂ ਨੇ ਕਹਿਣਾ ਨਹੀਂ ਤੈਨੂੰ ਆਪਾਂ ਦੇ ਨਹੀਂ ਸਕਦੇ ਵੀਜ਼ਾ 10 ਸਾਲ ਤੱਕ। ਮਤਲਬ ਜੇ ਵੀਜ਼ਾ ਦੇਤਾ ਫਿਰ ਆ ਸਕਦੇ ਆ, ਹਨਾ ਜੀ? ਜੇ ਵੀਜ਼ਾ ਦੇਤਾ ਉਹਨੇ ਫਿਰ ਤਾਂ ਆ ਸਕਦੇ ਆ ਟੈਂਪਰੇਰੀ, ਮਤਲਬ ਹਾਂਜੀ, ਪਰ ਉਹਨਾਂ ਨੇ ਦੇਣਾ ਨਹੀਂ ਵੀਜ਼ਾ। ਤੁਹਾਨੂੰ ਸਾਰਾ ਫੁੱਲ ਡਿਸਕਲੋਜ਼ਰ ਕਰਨਾ ਪੈਣਾ। ਜੇ ਵੀਜ਼ਾ ਦੇਤਾ ਫਿਰ ਆ ਸਕਦੇ। ਠੀਕ ਹੈ ਜੀ। ਜੇ ਵੀਜ਼ਾ ਦਾ ਮਤਲਬ ਜਿਹੜੀ ਉਹ ਡੈਪੋਟੇਸ਼ਨ ਲੱਗਿਆ, ਉਹਦਾ ਫਾਈਨ ਫੂਨ ਤਾਂ ਨਹੀਂ ਭਰਨਾ ਪੈਣਾ ਮੈਨੂੰ ਕੋਈ, ਜਿਹੜੀ 10 ਸਾਲ ਦੀ ਲੱਗੀ ਹੋਈ ਹੈ, ਜੇ ਵੀਜ਼ਾ ਮਿਲ ਗਿਆ ਮਤਲਬ ਕੋਈ ਜਿਹੜਾ? ਫਾਈਨ ਇਦਾਂ ਤਾਂ ਨਹੀਂ ਹੁੰਦਾ। ਉਦਾਂ ਓਵਰਸਟੇ ਦੇ ਉਹਨਾਂ ਨੇ ਦਫਾ ਧਾਰਾ ਤਾਂ ਬੜੀਆਂ ਬਣਾਈਆਂ ਫਾਈਨ ਦੀਆਂ, ਪਰ ਅੱਜ ਤੱਕ ਇਹ ਉਹ ਕਲੈਕਟ ਕਰਦੇ ਤੇ ਵੇਖਿਆ ਨਹੀਂ ਆਪਾਂ। ਜੀ ਹਾਂ, ਠੀਕ ਹੈ ਜੀ। ਚਲੋ ਠੀਕ ਹੈ ਜੀ, ਧੰਨਵਾਦ ਜਸਪੀਰ ਜੀ, ਮਿਹਰਬਾਨੀ। ਓਕੇ, ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਅਮਨਪ੍ਰੀਤ ਜੀ। ਹਾਂਜੀ ਅਮਨਪ੍ਰੀਤ, ਸੌਰੀ ਕਮਲੇਸ਼ ਜੀ। ਹਾਂਜੀ ਕਮਲੇਸ਼ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਬੋਲਦੀ ਹਾਂ ਜੀ ਜੀ। ਤੇ ਮੇਰੇ ਮਮ ਸੀ ਇੱਥੇ ਆਏ, ਗ੍ਰੀਨ ਕਾਰਡ ਹੋਲਡਰ। 3 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਮੇਰੇ ਦੋਨੋਂ ਬ੍ਰਦਰਸ ਦੀ ਡੈਥ ਹੋ ਗਈ ਸੀ, ਉਹ ਵਾਪਸ ਨਹੀਂ ਆ ਸਕੇ। 3 ਤੋਂ ਵੀ 3.5 ਸਾਲ ਹੋ ਗਏ ਆ। ਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਮੇਰੇ ਮੰਮੀ ਨੂੰ? ਸੋ ਦੇਖੋ, ਜਦੋਂ ਸਾਲ ਤੋਂ ਬਾਅਦ ਜਿਹੜਾ ਗ੍ਰੀਨ ਕਾਰਡ ਹੁੰਦਾ ਨਾ, ਉਹਨੂੰ ਕੈਂਸਲ ਕਰ ਦਿੰਦੇ ਆ। ਜਿਹੜਾ ਸਾਲ ਤੋਂ ਵੱਧ ਆਊਟ ਰਹਿ ਜਾਵੇ, 3 ਸਾਲ ਦਾ ਟੂ ਮੱਚ ਜਿਹੜਾ ਟਾਈਮ। ਤੇ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਉਹਦਾ ਜਿਹੜਾ ਹੁੰਦਾ, ਜਿਹੜੇ ਸਾਲ ਤੋਂ ਵੱਧ ਰਹਿ ਜਾਂਦੇ, ਰਿਟਰਨਿੰਗ ਰੈਜ਼ੀਡੈਂਟ ਪਰਮਿਟ ਲੈ ਕੇ ਉਹ ਟਰਾਈ ਕਰ ਸਕਦੇ ਆ। ਹੁਣ ਉਹਨੇ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਦੇਣਾ ਕਿ ਨਹੀਂ ਦੇਣਾ, ਦੈਟ ਡਿਪੈਂਡਸ, ਕਿਉਂਕਿ ਟੂ ਮੱਚ ਟਾਈਮ ਜਿਹੜਾ ਹੋ ਚੁੱਕਾ। ਜੇ ਤੁਸੀਂ ਸਿਟੀਜ਼ਨ ਆ ਇਸ ਵੇਲੇ? ਹਾਂਜੀ ਮੈਂ ਸਿਟੀਜ਼ਨ ਹਾਂ। ਹਾਂਜੀ, ਰਿਟਰਨਿੰਗ ਰੈਜ਼ੀਡੈਂਟ ਪਰਮਿਟ ਇੱਕ ਵਾਰੀ ਟਰਾਈ ਕਰ ਲੈਣ। ਜੇ ਨਹੀਂ ਹੁੰਦਾ ਤੇ ਫਿਰ ਤੁਹਾਨੂੰ ਹੀ ਨਵੇਂ ਸਿਰਿਓਂ ਜਿਹੜਾ I-130 ਵਗੈਰਾ ਸਾਰਾ ਕਰਨਾ ਪੈਣਾ। ਠੀਕ ਹੈ ਜੀ। ਉਹ ਕਿੱਥੋਂ ਟਰਾਈ ਕਰਨਾ ਜੇ ਰਿਟਰਨਿੰਗ ਰੈਜ਼ੀਡੈਂਟ? ਉਹ ਐਮਬੈਸੀ ਤੋਂ ਟਰਾਈ ਕਰੋਗੇ, ਉਹਦਾ ਇੱਕ ਪ੍ਰੋਸੈਸ ਹੁੰਦਾ, ਤੁਸੀਂ ਆਨਲਾਈਨ ਫੋਲੋ ਕਰੋ ਜਾਂ ਕਿਸੇ ਨੂੰ ਹਾਇਰ ਕਰੋ। ਅੱਛਾ ਠੀਕ ਹੈ ਜੀ। ਸੈਕੰਡ ਕੁਐਸਚਨ, ਮੇਰੀ ਬੇਟੀ ਵੀ ਸਿਟੀਜ਼ਨ ਹੈ ਤੇ ਉਹ ਨਾ, ਅਸੀਂ ਉਹਦਾ ਅੰਗੇਜਮੈਂਟ ਕਰਨਾ ਚਾਹੁੰਦੇ। ਇੱਥੋਂ ਮੁੰਡਾ ਆ ਇਲੀਗਲ ਕੰਧ ਟੱਪ ਕੇ ਆਇਆ ਸੀ, ਸ਼ੈਟਲ 'ਚ ਰਹਿੰਦਾ, ਅਸੀਂ ਕੈਲੀਫੋਰਨੀਆ 'ਚ ਰਹਿੰਦੇ ਹਾਂ। ਤੇ ਉਹਦੇ ਮਤਲਬ ਕਿ ਸਾਨੂੰ ਕੋਰਟ ਮੈਰਿਜ ਪਹਿਲਾਂ ਕਰਨੀ ਚਾਹੀਦੀ ਜਾਂ ਕੀ? ਹਾਲ ਤੱਕ ਉਹਦੀ ਕੋਈ ਕੋਰਟ ਡੇਟ ਆਈ ਨਹੀਂ ਗੀ। ਉਹਨੂੰ ਉੱਥੋਂ ਮੂਵ ਕਰਨਾ ਕੀ ਪ੍ਰੋਸੈਸ ਹੋਊਗਾ ਫਿਰ? ਕੋਰਟ ਮੈਰਿਜ ਕਰਨੀ ਪੈਣੀ। ਹਾਂਜੀ, ਤੇ ਉਹਦਾ ਮਤਲਬ ਕਿ ਹਾਲੇ ਬਿਆਨ 2019 ਦਾ ਆਇਆ ਹੋਇਆ। ਬਸ ਉਹਦੀ ਇਨੀਸ਼ੀਅਲ ਜਿਹੜੇ ਕਿਤੇ ਉੱਥੋਂ ਹੁਣ ਬਾਰਡਰ ਤੇ ਉਹੀ ਹੋਏ ਸੀ ਉਹਦੇ ਬਿਆਨ। ਉਹ ਤੋਂ ਬਾਅਦ ਕੁਛ ਨਹੀਂ ਹੋਇਆ, ਨਾ ਸਾਨੂੰ ਵਕੀਲ ਕੋਈ ਦੱਸਦਾ ਨਾ ਹੋਰ। 5 ਸਾਲ ਤੋਂ ਉੱਪਰ 5 ਸਾਲ ਹੋ ਗਏ। ਹਾਂਜੀ, ਸੋ ਉਹਦੇ ਵਿੱਚ ਜੇ ਤਾਂ ਇਮੀਗ੍ਰੇਸ਼ਨ ਕੋਰਟ 'ਚ ਵਿਆਹ ਵੀ ਕਰਾ ਕੇ, ਬੈਸਟ ਉਹਦੇ ਲਈ ਇਹ ਹੈ ਕਿ PD ਲੈ ਲਵੇ ਤੇ ਵਿਆਹ ਵਾਲੇ ਬੇਸ ਤੇ ਪਰਸੂ ਕਰੇ, ਤੇ ਜਾਂ ਫਿਰ ਆਪਣਾ ਕੇਸ ਲੜਨਾ ਕੇਸ ਲੜੇ, ਹੈ ਨਾ। ਦੋਨੋਂ ਆਪਸ਼ਨਾਂ ਕੋ ਖੁੱਲ ਜਾਣੀਆਂ ਬੰਦੇ ਕੋ ਵਿਆਹ ਤੋਂ ਬਾਅਦ। PD ਆਪੇ ਲੈ ਕੇ ਤਾਂ ਫਿਰ ਸਿਟੀਜ਼ਨ ਦੇ ਤੋਂ ਕੁੜੀ ਦੇ ਨਾਲ ਅਪਲਾਈ ਕਰ ਸਕਦਾ, ਕੁੜੀ ਦੇ ਨਾਮ ਤੇ। ਕੰਟਰੀ ਆਊਟ ਉਹਨੂੰ ਕਰਨਾ ਪੈਣਾ, ਕਿਉਂਕਿ 2 ਨੰਬਰ 'ਚ ਆਇਆ ਸੀਗਾ। ਥੋੜਾ ਲੰਬਾ ਚੌੜਾ ਪ੍ਰੋਸੈਸ ਹੁੰਦਾ, ਵੇਵਰ ਵੂਵਰ ਲੈ ਕੇ ਜਿਹੜੇ ਜਾਣੇ ਪੈਂਦੇ ਆ। ਤੇ ਹਾਂਜੀ, ਦੋਨੋਂ ਆਪਸ਼ਨਾਂ ਜਿਹੜੀਆਂ ਖੁੱਲੀਆਂ ਰਹਿੰਦੀਆਂ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਅਮਨਪ੍ਰੀਤ। ਹੁਣ ਆਈ ਜੀ ਵਾਰੀ ਤੁਹਾਡੀ। ਹਾਂਜੀ ਅਮਨਪ੍ਰੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਆਪਣਾ ਕੇਸ ਸੀਗਾ ਪੈਨਾਈਜ਼ ਕੋਰਟ ਦੇ ਵਿੱਚ, ਤੇ ਉੱਥੇ ਡਿਸਮਿਸ ਹੋ ਗਿਆ ਸੀਗਾ। ਤੇ ਆਪਣੀ ਜਿਹੜੀ ਅਪੀਲ ਲੱਗੀ ਹੋਈ ਆ BIA ਦੇ ਵਿੱਚ, ਤੇ ਆਪਣਾ ਵਰਕ ਪਰਮਿਟ ਕਿੱਦਾਂ ਰੀਨਿਊ ਹੋ ਜਾਊਗਾ? ਤੁਹਾਡਾ ਇੱਕ ਵਾਰੀ ਵਰਕ ਪਰਮਿਟ ਤੁਹਾਡੇ ਕੋਲ ਆਲਰੇਡੀ ਆ ਗਿਆ, ਰਾਈਟ? ਹਾਂਜੀ। ਤਾਂ ਜਦ ਤੱਕ ਹਾਂਜੀ BIA ਦੇ ਲੈਵਲ ਤੇ ਤਾਂ ਹੋ ਜਾਂਦਾ ਰੀਨਿਊ। ਓਕੇ, ਤੋਂ ਭਾਜੀ ਆਪਣੇ ਉਹਨਾਂ ਨੇ ਲਾਸਟ ਟਾਈਮ ਡਿਨਾਈ ਕਰਤਾ ਸੀਗਾ, ਪਰ ਉਦੋਂ ਮੇਰਾ ਕੇਸ ਡਿਸਮਿਸ ਨਹੀਂ ਸੀ ਹੋਇਆ। ਤੇ ਉਹਨਾਂ ਨੇ 1 ਸਾਲ ਬਾਅਦ ਰਿਜ਼ਲਟ ਦਿੱਤਾ ਸੀਗਾ, ਡਿਨਾਈ ਕਰਤਾ ਹੀ, ਤੇ ਵਕੀਲ ਨੇ ਆਪਣੇ ਫਿਰ ਦੁਬਾਰਾ ਕੀਤਾ ਮਾਰਚ ਦੇ ਵਿੱਚ ਅਪਲਾਈ। ਨਹੀਂ ਮੇਰਾ ਵੀਰ, ਤੇਰਾ ਕਲੌਕ ਤੇਰੀ ਸਾਰੀ ਪੂਰੀ ਹੋ ਗਈ। ਇੱਕ ਵਾਰੀ ਵਰਕ ਪਰਮਿਟ ਆ ਗਿਆ ਸੀਗਾ ਤੇਰੇ ਕੋਲ, ਰਾਈਟ? ਹਾਂਜੀ ਹਾਂਜੀ। ਤੇ ਫਿਰ ਮੇਰਾ ਵੀਰ ਉਸ ਤੋਂ ਬਾਅਦ ਆਪਣਾ ਕੇਸ ਤੁਹਾਡਾ ਡਿਸਮਿਸ ਹੋ ਗਿਆ, ਰਾਈਟ? ਵਰਕ ਪਰਮਿਟ ਆਉਣ ਤੋਂ ਬਾਅਦ 'ਚ? ਹਾਂਜੀ, ਉਸ ਤੋਂ ਬਾਅਦ ਹੋਇਆ ਆਪਣੇ 2-3 ਸਾਲ ਬਾਅਦ। 2-3 ਸਾਲ ਬਾਅਦ ਤੁਹਾਡਾ ਕੇਸ ਡਿਸਮਿਸ ਹੋ ਗਿਆ। ਤੇ ਫਿਰ ਤੁਸੀਂ ਜਿਹੜਾ ਹੁਣ ਰੀਨਿਊਅਲ ਲਈ ਫਾਈਲ ਕੀਤਾ, ਤੇ BIA 'ਚ ਤੁਹਾਡਾ ਕੇਸ ਪੈਂਡਿੰਗ ਹੈ, ਰਾਈਟ? ਹਾਂਜੀ ਹਾਂਜੀ, ਆ ਜਾਣਾ ਚਾਹੀਦਾ। 'ਚ ਭਾਜੀ ਕੋਈ ਪ੍ਰੋਬਲਮ ਨਹੀਂ। ਓਕੇ ਭਾਜੀ, ਥੈਂਕ ਯੂ ਭਾਜੀ, ਬਹੁਤ ਟੈਨਸ਼ਨ। ਨਾਲੇ ਆਣਾ ਵੀ 5 ਸਾਲ ਦਾ ਆਣਾ ਵਾ। ਹੁਣ 5 ਸਾਲ ਦਾ ਦਿੰਦੇ ਆ ਉਹਨਾਂ, ਚੰਗਾ ਟਾਈਮ ਤੇਰਾ ਨਿਕਲ ਜਾਣਾ ਮੇਰਾ ਵੀਰ। ਚਲੋ ਵਧੀਆ। ਮਲਕੀਤ। ਹੈਲੋ ਜੀ। ਹਾਂਜੀ ਹੈਲੋ ਜੀ। ਹਾਂਜੀ ਸਰ, ਇੱਕ ਜਾਣਕਾਰੀ ਲੈਣੀ ਸੀ ਜੀ। ਅਸੀਂ ਇੰਡੀਆ ਤੋਂ ਆਏ ਸੀ 2 ਮਹੀਨੇ ਹੋਏ ਆ ਜੀ।
ਤੇ ਬੇਟਾ ਅੱਜ ਦਾ ਰਹਿ ਗਿਆ ਸੀ, ਸਾਡਾ ਫੈਮਿਲੀ ਕੇਸ ਸੀਗਾ ਜੀ। ਤੇ ਉਹਦੇ ਸੰਬੰਧ ਵਿੱਚ ਵੀ ਉਹਦਾ ਕੁਛ ਹੋ ਸਕਦਾ ਹੁਣ ਹੱਲ? ਕਿੰਨੇ ਸਾਲ ਦਾ ਬੇਟਾ ਤੁਹਾਡਾ? ਉਹਦੇ 18 ਨਵੰਬਰ ਨੂੰ ਹੋ ਜਾਣਾ 24 ਸਾਲ ਦਾ। ਭਾਜੀ ਬੇਟਾ ਤਾਂ ਤੁਹਾਡਾ 21 ਸਾਲ ਤੋਂ ਉੱਤੇ ਹੀ ਹੋ ਗਿਆ ਹੁਣ। ਉਹਦਾ ਤਾਂ ਹੁਣ ਜਿਹੜਾ ਤੁਸੀਂ ਜੇ ਕੇਸ ਜਿੱਤੇ ਤੇ ਉਹ ਅਨਬਿਹਾ ਰਿਹਾ ਤਾਂ ਫੇਰ ਹੀ ਗੱਲਬਾਤ ਬਣ ਸਕਦੀ ਹੈ, ਜਾਂ ਫਿਰ ਉਹ ਆਪਣੇ ਪਰਸਨਲ ਲੈਵਲ ਤੇ ਉਹ ਸਟੂਡੈਂਟ ਵੀਜ਼ਾ ਵਗੈਰਾ ਟਰਾਈ ਕਰ ਸਕਦਾ। ਉਹਨੂੰ ਸਾਰਾ ਕੁਝ ਸੱਚ ਸੱਚ ਦੱਸਣਾ ਪੈਣਾ ਕਿ ਘਰ ਦੇ ਮੇਰੇ ਇੱਥੇ ਆ, ਅਸਾਈਲਮ ਵਗੈਰਾ ਲੱਗਾ, ਤੇ ਇਹੀ ਚੀਜ਼ ਆ। ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਹੋਇਆ ਉਹਦਾ। ਹਾਂਜੀ, ਉੱਥੋਂ ਟੂਰਿਸਟ ਵੀਜ਼ਾ ਟਰਾਈ ਕਰ ਲੈ, ਮੇਲ ਜੋਲ ਲਈ ਆ ਸਕਦਾ, ਹੋ ਸਕਦਾ ਦੇ ਦੇਣ ਉਹਨੂੰ, ਪਰ ਘਰਦਿਆਂ ਬਾਰੇ ਸੱਚ ਸੱਚ ਦੱਸਣਾ ਪੈਣਾ ਸਾਰਾ ਕੁਝ। ਤੇ ਜਿੱਦਾਂ ਜਿਹੜੀ ਪਟੀਸ਼ਨ ਸੀਗੀ ਸਾਡੇ ਵਾਲੀ, ਉਹਦੇ ਵਿੱਚ ਹੀ ਕੁਛ ਹੱਲ ਨਹੀਂ ਹੋ ਸਕਦਾ? ਉਹ ਤਾਂ ਜੇ ਅਪਰੂਵ ਹੋਊਗੀ ਫੇਰ ਹੀ ਆ। ਅੱਛਾ ਜੀ। ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਕਿ ਬੱਚਿਆਂ ਨੂੰ ਜਾਂ ਫੈਮਿਲੀ ਮੈਂਬਰ ਨੂੰ ਬੁਲਾ ਸਕਦੇ ਆ। ਅੱਛਾ ਜੀ, ਠੀਕ ਹੈ ਜੀ। ਟੂਰਿਸਟ ਕਰਕੇ ਦੇਖਣਾ ਜੀ। ਹਾਂਜੀ, ਠੀਕ ਹੈ ਸਰ। ਹਰਮਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਪੁੱਛਣਾ ਸੀਗਾ ਵੀ ਜਿੱਦਾਂ ਨਾ ਸਾਡਾ ਭਾਣਜਾ ਆਇਆ ਆ ਇੱਥੇ ਵਾਸ਼ਿੰਗਟਨ ਸਟੇਟ ਵਿੱਚ, ਤੇ ਉਹ 18 ਸਾਲ ਭਰਿਆ ਟੂਰਿਸਟ ਵੀਜ਼ੇ ਤੇ ਆਇਆ ਜਿੱਦਾਂ, ਤੇ ਉਹਦੇ ਪੁੱਛਣਾ ਸੀਗਾ ਕਿ ਭਾਈ ਹੁਣਾਂ ਦੀ ਮੈਂ ਵੀਡੀਓ ਦੇਖੀਆਂ ਸੀ ਗਾਰਡੀਅਨਸ਼ਿਪ ਬਾਰੇ, ਕਿ ਉਹੀ ਬੈਸਟ ਆਪਸ਼ਨ ਰਹੂਗੀ ਕਿ ਹੋਰ ਵੀ ਕੋਈ ਹੋ ਸਕਦੀ ਉਹਦੇ ਲਈ ਆਪਸ਼ਨ? ਜਿੱਦਾਂ ਕੱਚਾ ਬੰਦਾ ਕਿ ਪੱਕਾ? ਨਹੀਂ, ਟੂਰਿਸਟ ਵੀਜ਼ੇ ਤੇ ਆਇਆ ਭਾਜੀ। ਭਾਜੀ ਗਾਰਡੀਅਨਸ਼ਿਪ ਦਾ ਜਿਹੜਾ ਪ੍ਰਮਾਈਸ ਉਹ ਹੁੰਦਾ, ਇਹ ਹੁੰਦਾ ਕਿ ਜਿਹਦੇ ਘਰ ਦੇ ਵਗੈਰਾ ਟੇਕ ਕੇਅਰ ਨਹੀਂ ਕਰ ਸਕਦੇ ਉਹਦੀ, ਹਨਾ, ਬੰਦਾ ਆਊਟ ਆਫ ਸਟੇਟਸ ਹੋ ਗਿਆ, ਪ੍ਰੋਬਲਮਾਂ ਕੋਈ ਪੈ ਗਈਆਂ, ਜੇ ਤਾਂ ਉਹਦੀ, ਮੈਨੂੰ ਹੁਣ ਪਤਾ ਨਹੀਂ ਫੈਕਟਸ ਕੀ ਹੈ, ਮਤਲਬ ਤੁਸੀਂ ਮੈਨੂੰ ਦੱਸਿਆ ਨਹੀਂ ਕੁਛ ਕਿ ਬੰਦੇ ਨਾਲ ਕੀ ਪ੍ਰੋਬਲਮ ਆ, ਕੀ ਹਾਰਡਸ਼ਿਪ ਆ। ਗਾਰਡੀਅਨਸ਼ਿਪ ਉਹਨਾਂ ਦੇ ਲਈ ਹੁੰਦਾ ਜਿਹਨਾਂ ਨੂੰ ਘਰ ਦੇ ਜਿਹਨਾਂ ਦੇ ਟੇਕ ਕੇਅਰ ਨਹੀਂ ਕਰ ਸਕਦੇ, ਉਹਨਾਂ ਦੇ ਲਈ ਗਾਰਡੀਅਨਸ਼ਿਪ ਹੁੰਦਾ। ਹਾਂਜੀ ਹਾਂਜੀ ਹਾਂਜੀ, ਏਦਾਂ ਥੋੜੀ ਜਿਹੀ ਹੈਗੀ ਉਹਦੇ ਘਰੇ ਪ੍ਰੋਬਲਮ ਜਿੱਦਾਂ, ਉਹਦੇ ਬਾਰੇ ਤਾਂ ਸੀਗਾ ਕਿ ਇੱਥੇ ਆਪਣੇ ਉਹਦੇ ਲਈ ਇੱਦਾਂ ਕਿ ਉਦੋਂ ਹੀ ਕਰ ਸਕਦੇ ਹੋਈਏ ਅਸੀਂ ਕੁਛ ਤਾਂ। ਹਾਂਜੀ, ਉਹਦੀ ਐਕਸਪਲੋਰ ਕਰ ਸਕਦੇ ਹਾਂ, ਗਾਰਡੀਅਨਸ਼ਿਪ ਵਾਲੀ ਆਪਸ਼ਨ ਐਕਸਪਲੋਰ ਕੀਤੀ ਜਾ ਸਕਦੀ। ਠੀਕ ਹੈ ਭਾਜੀ। ਠੀਕ ਹੈ ਜੀ। ਤੇ ਭਾਜੀ ਉਹਦੇ ਵਿੱਚ ਜਿੱਦਾਂ ਵਰਕ ਪਰਮਿਟ ਵਗੈਰਾ ਵੀ ਉਹਦੇ ਚ ਹੋ ਜਾਂਦਾ ਵਾ ਜਿੱਦਾਂ? ਇੱਕ ਵਾਰੀ ਜਦੋਂ ਗਾਰਡੀਅਨਸ਼ਿਪ ਲੱਗ ਜਾਂਦੀ ਹੈ ਫੈਮਿਲੀ ਕੋਰਟ ਵੱਲੋਂ, ਫਿਰ ਗਾਰਡੀਅਨਸ਼ਿਪ ਦਾ ਜਿਹੜਾ ਇਮੀਗ੍ਰੇਸ਼ਨ ਜਦੋਂ 360 ਤੁਹਾਡਾ ਅਪਰੂਵ ਕਰ ਦਿੰਦੀ ਹੈ, ਛੇਤੀ ਕਰ ਦਿੰਦੀ, ਕੋਈ ਬੜਾ ਟਾਈਮ ਨਹੀਂ ਲਾਉਂਦੀ, ਤੇ ਉਹਦੇ ਬੇਸ ਤੇ ਤੁਸੀਂ ਵਰਕ ਪਰਮਿਟ ਕਰ ਸਕਦੇ ਆ। ਪਾਜ਼ ਹੋ ਗਈ ਲੱਗਦਾ ਲਾਈਵ ਫੀਡ ਭਾਜੀ ਤੁਹਾਡੀ ਸਾਡੇ, ਤੇ ਪਾਜ਼ ਹੋ ਗਈ ਸੀ ਤੁਹਾਡੀ। ਹਾਂਜੀ, ਸਵਾਲ ਪੁੱਛ ਲਿਓ ਹਰਮਿੰਦਰ। ਦੂਜਾ ਕੀ ਪੁੱਛਿਆ ਸੀਗਾ ਤੁਸੀਂ ਦੁਬਾਰਾ? ਮੈਂ ਕਿਹਾ ਭਾਈ ਜਦੋਂ ਅਪਲਾਈ ਕਰ ਲਈ, ਜਿੱਦਾਂ ਹੁਣ ਆਪਣੇ ਉਹਦੇ 6 ਮਹੀਨੇ ਵੇਟ ਕਰਨੀ ਪਊਗੀ ਕਿ ਪਹਿਲਾਂ ਵੀ ਅਪਲਾਈ ਕਰ ਸਕਦੇ ਹਾਂ ਗਾਰਡੀਅਨਸ਼ਿਪ ਲਈ ਉਹਦੇ ਲਈ? ਭਾਜੀ ਕਈ ਸਾਰੇ ਜਿਹੜੇ ਰੂਲਸ ਐਟ ਪਲੇ ਹੁੰਦੇ ਆ। ਪਹਿਲੀ ਗੱਲ ਤਾਂ ਇਹ ਬੰਦਾ ਇੱਕ ਸਟੇਟਸ ਦੇ ਵਿੱਚ ਹੈਗਾ, ਦੂਸਰੀ ਗੱਲ ਇਹ ਹੈ ਕਿ ਕਾਊਂਟੀ ਦਾ ਰੂਲ ਜਿਹੜਾ ਚੈੱਕ ਕਰਨਾ ਪੈਣਾ 6 ਮਹੀਨੇ ਵਾਲਾ, ਤੇ ਤੀਸਰੀ ਗੱਲ ਇਹ ਹੈ ਕਿ ਆਪਣਾ ਗਾਰਡੀਅਨ ਲਈ ਐਲੀਜੀਬਲ ਹੈਗਾ ਵੀ ਨਹੀਂ ਹੈਗਾ, ਉਹ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ। ਉਹ ਅੱਛਾ ਅੱਛਾ, ਠੀਕ ਹੈ। ਠੀਕ ਹੈ ਜੀ, ਥੈਂਕ ਯੂ। ਠੀਕ ਹੈ, ਥੈਂਕ ਯੂ ਹਰਮਿੰਦਰ। ਥੈਂਕ ਯੂ ਭਾਈ। ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਮੈਂ ਆਪਣੀ ਮਦਰ ਦਾ ਅਪਲਾਈ ਕੀਤਾ I-130 ਪਟੀਸ਼ਨ ਪਾਈ ਹੈ, ਮੈਂ ਸਿਟੀਜ਼ਨ ਹੈ ਭਾਜੀ, ਤੇ ਕੋਈ ਹਜੇ ਤੱਕ ਐਕਸੈਪਸ਼ਨ ਨੰਬਰ ਆਪਾਂ ਨੂੰ ਮਿਲ ਗਿਆ ਸੀਗਾ, ਤੇ ਕੋਈ ਹਿਲਜੁਲ ਨਹੀਂ ਹੋ ਰਹੀ ਹੈ ਕੇਸ ਦੇ ਜਿੱਦਾਂ। ਭਾਜੀ ਉਹ ਨਾ ਤੁਸੀਂ ਜਦੋਂ uscis.gov ਦੀ ਵੈਬਸਾਈਟ ਤੇ ਜਾਂਦੇ ਆ, ਉੱਥੇ ਉਹਨਾਂ ਨੇ ਪ੍ਰੋਸੈਸਿੰਗ ਟਾਈਮ ਜਿਹੜਾ ਲਿਖਿਆ ਹੁੰਦਾ ਕਿ ਕਿਹੜੇ ਸਰਵਿਸ ਸੈਂਟਰ ਦਾ ਕਿੰਨਾ, ਤੁਹਾਨੂੰ ਉੱਥੋਂ ਪਤਾ ਲੱਗ ਜਾਣਾ ਕਿ ਤੁਹਾਡਾ ਵਿਦਿਨ ਪ੍ਰੋਸੈਸਿੰਗ ਟਾਈਮ ਆ ਕਿ ਆਊਟਸਾਈਡ ਆ। ਜੇ ਵਿਦਿਨ ਆ ਫਿਰ ਕੁਝ ਨਹੀਂ ਹੋ ਸਕਦਾ, ਜੇ ਆਊਟਸਾਈਡ ਆ ਫਿਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਾਂ ਉੱਥੋਂ ਇਨਕੁਆਇਰੀ ਪਾ ਕੇ ਐਕਸਪੀਡਾਈਟ ਕਰਾ ਸਕਦੇ। ਓਕੇ, ਜਿੱਦਾਂ ਭਾਜੀ ਅੱਜ ਤੋਂ 1 ਸਾਲ ਹੋ ਗਿਆ, ਜਿੱਦਾਂ ਅੱਜ ਅਕਤੂਬਰ 11 ਨੂੰ ਉਹਨਾਂ ਨੇ ਆਪਣਾ ਸਿੱਖਣ ਨੰਬਰ ਭੇਜਿਆ ਸੀਗਾ ਨਾ ਲੈਟਰ, ਹਾਂਜੀ, ਅੱਜ ਸਾਲ ਹੋ ਗਿਆ ਭਾਜੀ, ਪੂਰਾ 1 ਸਾਲ ਹੋ ਗਿਆ। ਹਾਂਜੀ ਪੂਰਾ। ਹਾਂਜੀ, ਨਹੀਂ ਉਹ 1 ਸਾਲ ਦੀ ਗੱਲ ਨਹੀਂ, ਉਹਦਾ ਨਾ ਪ੍ਰੋਸੈਸਿੰਗ ਟਾਈਮ ਅੱਗੇ ਪਿੱਛੇ ਹੁੰਦੇ ਰਹਿੰਦੇ ਆ। ਤੁਸੀਂ ਆਪਣਾ ਜਿਹੜੇ ਵੀ ਸਰਵਿਸ ਸੈਂਟਰ ਪੈਂਡਿੰਗ ਆ ਨਾ, ਉਹਦਾ ਪ੍ਰੋਸੈਸਿੰਗ ਟਾਈਮ ਚੈੱਕ ਕਰੋ ਕਿੰਨਾ। ਓਕੇ ਜੀ, ਓਕੇ, ਠੀਕ ਹੈ ਜੀ। ਤੇ ਫਿਰ ਉਹਨੂੰ ਕਾਲ ਕਰਕੇ ਪਤਾ ਕਰਨਾ ਪਊਗਾ? ਉਹਨਾਂ ਨੇ ਉਹੀ ਜਿਹੜਾ ਆਨਲਾਈਨ ਜਿਹੜੀ ਹੈਗੀ ਨਾ, ਉੱਥੇ ਇਨਕੁਆਇਰੀ ਦਾ ਟੂਲ ਬਣਾਇਆ ਹੁੰਦਾ, ਤੇ ਆਨਲਾਈਨ ਜਦੋਂ ਤੁਸੀਂ ਚੈੱਕ ਕਰੋਗੇ ਨਾ ਕੇਸ ਸਟੇਟਸ, ਉੱਥੇ ਉਹਨਾਂ ਨੇ ਦੱਸ ਦੇਣਾ। ਤੁਸੀਂ USCIS ਪ੍ਰੋਸੈਸਿੰਗ ਟਾਈਮ ਗੂਗਲ ਤੇ ਪਾ ਲਿਓ, ਤੇ ਉਹ ਤੁਹਾਡੇ ਕੋਲ ਲਿੰਕ ਆ ਜਾਣਾ, ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਪਾ ਕੇ ਦੇਖ ਲਿਓ ਉੱਥੇ। ਠੀਕ ਹੈ ਜੀ। ਓਕੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਮਨਿੰਦਰ ਜੀ। ਹਾਂਜੀ ਮਨਿੰਦਰ ਜੀ। ਹਾਂਜੀ, ਦੋਨੇ ਵੀਰਾਂ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ ਮੇਰਾ ਕੁਐਸਚਨ ਸੀਗਾ ਕਿ ਮੈਂ ਆਪਣੇ ਬ੍ਰਦਰ ਦਾ ਨਾ 2007 ਦਾ ਅਪਲਾਈ ਕੀਤਾ, ਫਰਵਰੀ 2007 ਦਾ, ਤੇ ਅੱਜ ਇਹ ਮੈਂ ਦੇਖਦਾ ਸੀਗਾ ਕਿ ਉਹਨਾਂ ਦਾ ਜਨਵਰੀ ਮਤਲਬ
ਅਗਸਤ 2006 ਦੀਆਂ ਐਪਲੀਕੇਸ਼ਨਾਂ ਲੈ ਰਹੇ ਆ। ਤੇ ਜਿਹੜਾ ਬ੍ਰਦਰ ਜੀ ਉਹਦਾ ਆਇਆ ਸੀ ਰਿਸਿਪਟ ਨੋਟਿਸ ਆਇਆ ਸੀਗਾ, ਉਹ 2 ਸਾਲ ਤੇ 4 ਮਹੀਨੇ ਐਕਸਟਰਾ ਉਹਨਾਂ ਨੇ ਮੈਨੂੰ ਖਿਆਲ ਸ਼ਾਇਦ ਦੇਣੇ ਉਹਨਾਂ ਨੂੰ, ਕਿਉਂਕਿ ਜੁਲਾਈ 2009 ਦੇ ਵਿੱਚ ਅਪਰੂਵ ਕੀਤਾ ਸੀਗਾ। ਮੇਰਾ ਕੁਐਸਚਨ ਹੁਣ ਇਹ ਸੀਗਾ ਕਿ ਜਦੋਂ ਉਹਨਾਂ ਦੀ ਵਾਰੀ ਇਹੋ ਜਿਹੇ ਪੇਪਰ ਵਰਕ ਨਿਕਲ ਜਾਂਦਾ ਉਦੋਂ ਉਹਨਾਂ ਦਾ ਟਾਈਮ ਉਹ ਲੌਕ ਹੋ ਜਾਏਗਾ ਕਿ ਜਦੋਂ ਇੰਟਰਵਿਊ ਜਾਂਦੇ ਉਦੋਂ ਟਾਈਮ ਕਾਊਂਟ ਕਰਦੇ ਉਹ? ਨਹੀਂ ਮੇਰਾ ਵੀਰ, ਪਤਾ ਕੀ ਹੁੰਦਾ, ਇਹ ਹੁੰਦਾ ਜਿਹੜਾ ਤੁਹਾਡਾ ਸਵਾਲ ਹੈ ਨਾ, ਉਹ ਇਹ ਹੈ ਕਿ ਕਦੋਂ ਏਜ ਫਰੀਜ਼ ਹੋਣੀ ਹੈ, ਠੀਕ ਹੈ। ਹਾਂਜੀ ਉਹ ਏਜ ਮੇਰਾ ਵੀਰ ਜਿਹੜਾ ਤੁਸੀਂ ਕੀ ਵੇਖਣਾ ਵਾ, ਜਿਹੜੀ ਪ੍ਰਾਇੋਰਟੀ ਡੇਟ ਤੁਸੀਂ ਚੱਕਣੀ ਹੈ ਕਿ 130 ਤੇ ਪ੍ਰਾਇੋਰਟੀ ਡੇਟ ਕੀ ਸੀਗੀ, ਠੀਕ ਹੈ। ਫਿਰ ਤੁਸੀਂ ਇੱਕ ਵੀਜ਼ਾ ਬੁਲੇਟਿਨ ਜਿਹੜੇ ਛਪਦੇ ਆ, ਠੀਕ ਹੈ, ਹਾਂਜੀ, ਚਾਰਟ A ਤੇ ਚਾਰਟ B, ਤੇ ਤੁਸੀਂ ਇਹ ਵੇਖਣਾ ਕਿ ਚਾਰਟ A ਦੇ ਵਿੱਚ ਵੀਜ਼ਾ ਬੁਲੇਟਿਨ ਕਦੋਂ ਕਰੰਟ ਹੁੰਦਾ ਉਹਦਾ, ਠੀਕ ਹੈ। ਓਕੇ, ਜਦੋਂ ਉਹਦਾ ਵੀਜ਼ਾ ਬੁਲੇਟਿਨ ਕਰੰਟ ਹੋ ਗਿਆ, ਇਹਦਾ ਆਪਾਂ ਨੂੰ ਐਮਬੈਸੀ ਨੇ ਕਦੋਂ ਚਿੱਠੀ ਭੇਜੀ, ਲੈਟਰ ਭੇਜੀ, ਉਹਨਾਂ ਕੋਈ ਲੈਣਾ ਦੇਣਾ ਨਹੀਂ। ਉਹ ਲੈਟਰ ਕਈ ਵਾਰੀ ਪਹਿਲਾਂ ਵੀ ਭੇਜ ਦਿੰਦੇ ਹਨ। ਹਾਂਜੀ, ਠੀਕ ਹੈ। ਜਦੋਂ ਉਹਦਾ ਵੀਜ਼ਾ ਬੁਲੇਟਿਨ ਜਿੱਦਣ ਉਹਦਾ ਕਰੰਟ ਹੋ ਗਿਆ ਉਦਣ ਏਜ ਫਰੀਜ਼ ਹੋ ਜਾਣੀ ਆ। ਓਕੇ, ਸੋ ਜਿਹੜਾ 2 ਸਾਲ ਵਾਲੀ ਤੁਸੀਂ ਗੱਲ ਕਰਦੇ ਆ CSPA ਦੀ, ਇਹ ਉਦਣ ਮੈਟਰ, ਉਹ ਉੱਤੇ ਆਪਾਂ ਕੈਲਕੂਲੇਸ਼ਨ ਅਪਲਾਈ ਕਰਕੇ ਦੇਖਣਾ ਕਿ ਬੱਚੇ ਏਜ ਆਊਟ ਹੁੰਦੇ ਆ ਕਿ ਨਹੀਂ ਹੁੰਦੇ ਆ। ਜਿਹੜਾ ਫਾਈਨਲ ਐਕਸ਼ਨ ਡੇਟਸ ਹੁੰਦੀ ਮਤਲਬ ਉਹ ਜਦੋਂ ਕਰੰਟ ਹੋਈ, ਜਦੋਂ ਕਰੰਟ ਹੋਈ, ਜਿੱਦਾਂ ਮੰਨ ਲਾ ਕਿ ਕਿਹੜੀ ਡੇਟ ਆ ਉਹਦੀ ਇਸ ਵੇਲੇ, ਪ੍ਰਾਇੋਰਟੀ ਡੇਟ ਕੀ ਕਰੰਟ ਡੇਟ ਤਾਂ ਉਹਨਾਂ ਦੀ ਉਹਦੀ ਕੀ ਡੇਟ ਆ, ਪ੍ਰਾਇੋਰਟੀ ਡੇਟ ਕੀ ਸੀਗੀ 2007 ਵਾਲੀ, ਕੀ ਹੈਗੀ? ਫੈਬਰੂਰੀ 20, 2007 ਆ। ਹਾਂ, ਹੁਣ ਤੁਸੀਂ ਕੀ ਵੇਖਣਾ, ਨੋਟਿਸ ਕੀਤਾ ਸੀਗਾ। ਹਾਂਜੀ, ਜਿਹੜੇ ਵਾਲੇ ਵੀਜ਼ੇ ਬੁਲੇਟਿਨ ਚ ਮੰਨ ਲਓ ਕਿ ਮਈ 2025 ਦੇ ਵਿੱਚ ਇਹ ਡੇਟ ਕਰੰਟ ਹੋ ਜਾਂਦੀ ਹੈ ਹਨਾ, ਤੇ ਫਿਰ ਉਹ ਮਈ ਜਿਹੜਾ ਹੈਗਾ ਉਦੋਂ ਬੱਚਿਆਂ ਦੀ ਏਜ ਫਰੀਜ਼ ਹੋ ਜਾਣੀ ਹੈ। ਉਤੋਂ ਤੁਸੀਂ ਜਿਹੜੀ ਆਹ ਘਟਾ ਵਧਾ ਕਰਕੇ ਦੇਖਣਾ ਜਿਹੜਾ CSP ਵਾਲਾ। ਜੀ ਠੀਕ ਹੈ ਜੀ, ਠੀਕ ਹੈ ਜੀ। ਇੱਕ ਦੂਜਾ ਕੁਐਸਚਨ ਇਹ ਸੀ ਭਾਜੀ ਵੀ ਉਹ ਬ੍ਰਦਰ ਕਹਿੰਦੇ ਸੀਗੇ ਕਿ ਉਹ ਰਿਟਾਇਰਮੈਂਟ ਲੈਣਾ ਚਾਹੁੰਦੇ ਪ੍ਰਿੰਸੀਪਲ ਉੱਥੇ, ਤੇ ਉਹ ਕਹਿੰਦੇ ਸੀ ਮੈਂ ਵਿਜ਼ਟਰ ਵੀਜ਼ਾ ਟਰਾਈ ਕਰਕੇ ਦੇਖ ਲਈਏ ਤੇ ਕਾਫੀ ਟਾਈਮ ਲੱਗੀ ਜਾਂਦਾ ਸੀਗਾ, ਤੇ ਉਹਨਾਂ 'ਚ ਕੋਈ ਚਾਂਸਸ ਹੈਗੇ ਹੁੰਦੇ ਕਿ ਨਹੀਂ? ਅਸੀਂ ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਹਾਂ, ਪਰ ਹੁਣ ਉਹਨਾਂ ਨੂੰ ਇਹ ਚੀਜ਼ ਪਤਾ ਕਿ ਜਿਹੜਾ ਇੱਥੇ ਚਾਰਟ B ਹੁੰਦਾ ਉਹਦੇ ਥੱਲੇ ਛੇਤੀ ਜਿਹੜਾ ਸਾਲ ਖੰਡ ਦਾ ਫਾਇਦਾ ਹੋ ਜਾਂਦਾ, ਤੇ ਉਹਨਾਂ ਨੂੰ ਪਤਾ ਕਿ ਇੱਕ ਤਾਂ ਤੁਸੀਂ ਗੱਲ ਕਰ ਰਹੇ ਰਿਟਾਇਰਮੈਂਟ ਵਾਲੀ, ਤੇ ਉਤੋਂ ਤੇ ਇਹੀ ਸਾਬਤ ਹੁੰਦਾ ਕਿ ਬੰਦੇ ਨੇ ਵਾਪਸ ਨਹੀਂ ਜਾਣਾ ਵਿਜ਼ਟਰ ਵੀਜ਼ੇ ਤੋਂ ਬਾਅਦ। ਤੇ ਦੂਜੀ ਗੱਲ ਇਹ ਹੈ ਕਿ ਗ੍ਰੀਨ ਕਾਰਡ ਕਿਉਂਕਿ ਇੱਥੇ ਛੇਤੀ ਹੋ ਸਕਦਾ, ਤੇ ਉਹਨਾਂ ਨੇ ਮੈਥ ਆਪਣਾ ਲਾ ਲੈਣਾ ਆਪ ਹੀ ਕਿ ਇੱਥੇ ਆ ਕੇ ਪੱਕੇ ਹੋਣਾ ਚਾਹੁੰਦੇ ਹਨ। ਸੋ ਔਖਾ ਕੰਮ, ਔਖਾ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਆਦਿਲ ਜੀ। ਜੀ ਹੈਲੋ ਜੀ, ਦੋਵੇਂ ਭਰਾਵਾਂ ਨੂੰ ਤੇ ਮੈਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਨਾ ਪੰਜਾਬੀ ਰੇਡੀਓ ਨੂੰ। ਤੇ ਮੇਰਾ ਕੁਐਸਚਨ ਹੈ ਅਟਾਰਨੀ ਜੇ ਟਰਕਿਆਨਾ ਸਾਹਿਬ ਨੂੰ ਕਿ ਮੈਂ 2016 1 ਮਾਰਚ 2016 ਨੂੰ ਇੱਥੇ ਆਇਆ ਸਾਂ ਤੇ ਮੈਂ ਆਪਣਾ ਅਸਾਈਲਮ ਲਾਇਆ, ਤੇ ਮੇਰਾ ਅਸਾਈਲਮ ਜਿਹੜਾ ਉਹ ਕੇਸ ਡਿਸਮਿਸ ਹੋ ਗਿਆ ਹੈ ਲਾਸਟ ਈਅਰ ਨਵੰਬਰ 16 2023 ਨੂੰ। ਤੇ ਮੇਰੀ ਇਹ 2 ਸਿਟੀਜ਼ਨ ਬੱਚੇ ਨੇ, ਬੇਟੀਆਂ ਨੇ, 2 ਸਿਟੀਜ਼ਨ ਨੇ, ਤੇ ਇੱਕ ਜਿਹੜਾ ਪਾਕਿਸਤਾਨੀ ਨੈਸ਼ਨਲ ਹੈ ਬੇਟੀ। ਤੇ ਜਿਹੜੀ ਬੜੀ ਵਾਲੀ 8 ਸਾਲ ਦੀ ਬੇਟੀ ਹੈ ਉਹ ਜਿਹੜਾ ਉਹ ਸਪੈਸ਼ਲ ਵੀ ਹੈ, ਉਹਨੂੰ ਔਟਿਜ਼ਮ ਹੈ, ਤੇ ਉਸਦੇ ਡਾਕੂਮੈਂਟ ਵੀ ਮੇਰੇ ਕੋਲ ਹੈ ਨੇ। ਤੇ ਮੇਰਾ ਹੁਣ ਆਪਸ਼ਨ ਹੈ ਕੀ ਹੋਏਗਾ ਕਿ ਮੇਰਾ ਜਿਹੜਾ ਵਰਕ ਪਰਮਿਟ ਹੈ ਉਹ ਐਕਸਪਾਇਰ ਹੋ ਰਿਹਾ ਹੈ ਨੈਕਸਟ ਈਅਰ ਸੈਪਟੈਂਬਰ 2025 ਵਿੱਚ, ਤੇ ਮੇਰੇ 10 ਸਾਲ ਜਿਹੜੇ ਪੂਰੇ ਹੁੰਦੇ ਨੇ ਉਹ 1 ਮਾਰਚ 2026 ਨੂੰ ਆਉਂਦੇ ਨੇ। ਤੇ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਜਾਏਗਾ ਨੈਕਸਟ ਈਅਰ, ਤੇ 6 ਮਹੀਨੇ ਦਾ ਮੇਰੇ ਕੋਲ ਗੈਪ ਹੋਏਗਾ 10 ਸਾਲ ਪੂਰੇ ਹੋਣ ਲਈ। ਤੇ ਮੇਰਾ ਜਿਹੜਾ NTA ਦੇ ਉੱਤੇ ਮੇਰਾ ਲਿਖਿਆ ਹੈ ਕਿ TBD, ਉਸ ਤੇ ਕੋਈ ਡੇਟ ਨਹੀਂ ਲਿਖੀ। ਤੇ ਮੇਰੇ ਕੋਲ ਹੁਣ ਕੀ ਆਪਸ਼ਨ ਹੈ, ਮੈਂ 10 ਸਾਲ ਪੂਰੇ ਹੋ ਕੇ ਦੁਬਾਰਾ ਕੇਸ ਅਪਲਾਈ ਕਰਾਂ ਜਾਂ ਤੇ ਫਿਰ ਇਹ ਵੇ ਕਿ ਮੈਂ ਉਸ ਤੋਂ ਪਹਿਲੇ ਵਰਕ ਪਰਮਿਟ ਮੈਨੂੰ ਦੁਬਾਰਾ ਮਿਲ ਜਾਏ? ਤੁਸੀਂ ਬਾਰਡਰ ਟੱਪ ਕੇ ਆਏ ਸੀਗੇ ਨਾ? ਨਹੀਂ, ਮੈਂ ਵੀਜ਼ੇ ਤੇ ਆਇਆ ਸਾਂ, ਵੀਜ਼ੇ ਤੇ B1 B2 ਤੇ। ਅੱਛਾ, ਸੋ ਪਹਿਲੀ ਗੱਲ ਤਾਂ ਇਹ ਹੈਗੀ ਇਹਦੇ ਵਿੱਚ ਨਾ ਥੋੜੇ ਜਿਹੇ ਟੈਕਨੀਕਲ ਮੁੱਦੇ ਜਿਹੜੇ ਆ ਜਾਂਦੇ ਆ, ਠੀਕ ਹੈ। NTA ਜਿਹੜਾ ਸਟਾਪ ਟਾਈਮ ਰੂਲ ਵਾਲਾ ਜਿਹੜਾ ਹੈਗਾ, ਜਿਹੜੇ ਹਿਸਾਬ ਨਾਲ ਤੁਸੀਂ 10 ਸਾਲ ਗਿਣ ਰਹੇ ਨਾ, ਇਹ ਐਡਾ ਸਟ੍ਰੇਟ ਫਾਰਵਰਡ ਨਹੀਂ ਹੈਗਾ। ਕਿਉਂਕਿ ਹੁਣ ਤੁਹਾਡੇ ਕੋਲ ਜਿਹੜਾ ਤੁਹਾਡਾ ਡਿਸਮਿਸ ਕੀ ਹੋਇਆ ਸੀਗਾ, ਉਹਨਾਂ ਨੇ ਆਪਣੀ ਮਰਜ਼ੀ ਨਾਲ ਡਿਸਮਿਸ ਕੀਤਾ ਕਿ ਤੁਸੀਂ ਆਪ ਡਿਸਮਿਸਲ ਲਿਆ? ਨਹੀਂ, ਉਹਨਾਂ ਜਿਹੜਾ ਗਵਰਨਮੈਂਟ ਦਾ ਅਟਰਨੀ ਸੀ ਨਾ, ਉਹਨੇ ਕਿਹਾ ਕਿ ਜੀ ਮੈਂ ਤੁਹਾਨੂੰ ਡਿਸਮਿਸਲ ਹੀ ਦੇਣਾ। ਉਹਨੇ ਪਹਿਲੇ ਹੀ ਜੱਜ ਨਾਲ ਗੱਲ ਕੀਤੀ, ਜੱਜ ਵੀ ਮੈਨੂੰ ਫੋਰਸ ਕੀਤਾ ਕਿ ਬਈ ਤੇਰਾ ਕੇਸ ਮੈਨੂੰ ਲੱਗਦਾ ਮੈਂ ਜਿਹੜਾ ਜਾਂ ਤਾਂ ਤੈਨੂੰ ਡਿਪੂਟੇਸ਼ਨ ਲੱਗ ਜਾਏਗੀ। ਤੇ ਉਹਨੂੰ ਦੱਸਿਆ ਮੇਰੇ ਵਕੀਲ ਨੇ ਕਿ ਯਾਰ ਇਸਦੀ ਬੱਚੀ ਵੀ ਇਸ ਤਰ੍ਹਾਂ। ਜੱਜ ਨੇ ਕਿਹਾ ਕਿ ਮੈਂ ਡਿਸਮਿਸ ਹੀ ਕਰਾਂਗੇ, ਫਿਰ ਤੁਸੀਂ ਦੁਬਾਰਾ ਅਪਲਾਈ ਕਰ ਲਓ। ਬੱਚੀ ਦਾ ਪ੍ਰੋਬਲਮ ਹੈ ਤੇ ਤੁਸੀਂ 2-3 ਚੀਜ਼ਾਂ ਆ ਗਈਆਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਨਹੀਂ ਪਤਾ ਹੁਣ ਤੁਸੀਂ NTA ਤੁਸੀਂ
ਆ ਜਿਹੜਾ ਨਾਨ ਕੰਪਲਾਇੰਟ ਜਿਹੜਾ ਐਨਟੀਏ ਸੀਗਾ, ਤੁਸੀਂ ਇਹਨੂੰ ਕੀ ਇਹਦੇ ਬਾਰੇ ਕਿਹਾ ਕਿ ਤੁਸੀਂ ਇਹਨੂੰ ਕਿਹਾ ਕਿ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਿ ਤੁਸੀਂ ਇਤਰਾਜ਼ ਆਪਣਾ ਪ੍ਰਗਟ ਕੀਤਾ, ਪਰ ਐਨੀਵੇਜ਼ ਤੁਹਾਨੂੰ ਹੁਣ ਅਸਾਈਲਮ ਆਫਿਸ ਜਿਹੜਾ ਇਸ ਵੇਲੇ ਜਾਣਾ ਪੈਣਾ, ਠੀਕ ਆ, ਤੇ ਕੈਂਸਲੇਸ਼ਨ ਆਫ ਰਿਮੂਵਲ ਦੀ ਤੁਹਾਨੂੰ ਇੱਥੇ ਆਪਸ਼ਨ ਨਹੀਂ ਮਿਲਣੀ। ਸੋ ਹੁਣ ਤੁਸੀਂ ਅਸਾਈਲਮ ਆਫਿਸ ਜਾਓ। ਅਸਾਈਲਮ ਆਫਿਸ ਤੋਂ ਜਦੋਂ ਤੁਹਾਡੀ ਦੁਬਾਰਾ ਜੇ ਨਹੀਂ ਅਸਾਈਲਮ ਆਫਿਸ 'ਚ ਪਾਸ ਹੁੰਦਾ ਤੇ ਦੁਬਾਰਾ ਤੁਸੀਂ ਇਮੀਗ੍ਰੇਸ਼ਨ ਕੋਰਟ ਵੱਲ ਜਾਂਦੇ ਆ, ਉਦੋਂ ਜਿਹੜਾ ਸਟਾਪ ਟਾਈਮ ਰੂਲ ਕੀ ਚੱਲਦਾ, ਠੀਕ ਹੈ, ਹੁਣ ਸਾਰੇ ਕਾਫੀ ਸਾਰੇ ਜਿਹੜੇ ਇਹ ਨੀਸ਼ ਚਾਵੇ ਸ਼ੂਜ਼ ਕਈ ਸਾਰੇ ਕੇਸ ਜਿਹੜੇ ਸਟ੍ਰਿੰਗ ਆਫ ਕੇਸਿਸ ਹੈਗੇ ਆ ਕਿ ਸਟਾਪ ਟਾਈਮ ਰੂਲ ਨੂੰ ਡਿਫਾਈਨ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ। ਸੋ ਹੁਣ ਇਹ ਤੁਹਾਡੀ ਫਿਊਚਰ ਵਾਲੀ ਗੱਲਬਾਤ ਹੋ ਗਈ ਕਿ ਉਦੋਂ ਜਿਹੜਾ ਕੈਂਸਲੇਸ਼ਨ ਤੁਹਾਨੂੰ ਮਿਲੂਗਾ ਕਿ ਨਹੀਂ ਮਿਲੂਗਾ। जी मेरा ये क्वेश्चन, मेरा इम्पोर्टेंट एक क्वेश्चन है कि मैं अपने वर्क परमिट एक्सपायर होने से पहले दोबारा अप्लाई कर दें या मैं अपने 10 साल पूरे होने का वेट करके फिर केस अप्लाई कर दें? कि मैंने 10 ਸਾਲ ਵਾਲਾ ਹੀ ਤੁਹਾਨੂੰ 10 ਸਾਲ ਵਾਲਾ ਭੁਲੇਖਾ ਪਾਤਾ ਕਿਸੇ ਨੇ। ਤੁਸੀਂ 10 ਸਾਲ ਵਾਲੀ ਗੱਲ ਕਰ ਰਹੇ, ਕੀ ਹੈਗਾ ਤੁਹਾਡੇ ਮਨ 'ਚ ਕਿ 10 ਸਾਲ 'ਚ ਤੁਹਾਨੂੰ ਕੀ ਲੱਗਦਾ ਕੀ ਹੋ ਜਾਣਾ 10 ਸਾਲ 'ਚ? ਜੀ ਵਕੀਲ ਨੇ ਇੱਕ ਦੋ ਨਾਲ ਮਸ਼ਵਰਾ ਕੀਤਾ ਸੀ, ਜਿਹੜਾ ਮੇਰਾ ਵੀ ਵਕੀਲ ਸੀ, ਉਹਨੇ ਇਹ ਕਿਹਾ ਕਿ ਫਿਰ ਤੁਸੀਂ ਕੈਂਸਲੇਸ਼ਨ ਆਫ ਰਿਮੂਵਲ ਤੇ ਜਾ ਸਕਦੇ ਹੋ ਕਿਉਂਕਿ ਤੁਹਾਡਾ ਜੈਨੂਇਨ ਮਸਲਾ ਹੈ ਤੇ ਉਸ ਵਿੱਚ ਤੁਹਾਨੂੰ ਹੋ ਸਕਦਾ ਹੈ ਕੈਂਸਲੇਸ਼ਨ ਆਫ ਰਿਮੂਵਲ ਦੀ ਆਪਸ਼ਨ। ਕੈਂਸਲੇਸ਼ਨ ਆਫ ਰਿਮੂਵਲ ਤੇ ਕਿੱਦਾਂ ਮੇਰਾ ਵੀਰ ਜਾਓਗੇ? ਕਿਹੜਾ ਹੁਣ ਐਨਟੀ ਹੈਗਾ ਕੋਰਟ ਦੇ ਵਿੱਚ, ਅਸਾਈਲਮ ਆਫਿਸ ਤੇ ਤੁਹਾਡਾ ਕੇਸ ਲੱਗਣਾ, ਮਤਲਬ ਕਿ ਵੇਟ ਕਰਨ ਦਾ ਕੀ ਉਹਨਾਂ ਨੇ ਤੁਹਾਨੂੰ ਲੌਜਿਕ ਦਿੱਤਾ ਹੈਗਾ ਕਿ ਵੇਟ ਕਿਸ ਚੀਜ਼ ਦੀ ਕਰਨੀ ਹੈ? ਕਿ 10 ਸਾਲ ਪੂਰੇ ਹੋ ਜਾਣ ਯੂਐਸਏ ਵਿੱਚ। ਉਹਨੂੰ ਪੁੱਛ ਕੇ ਭਾਈ 10 ਸਾਲ ਕਿਹੜਾ ਆਪਣੀ ਕੋਈ ਕਟ ਆਫ ਡੇਟ ਆ? ਤੁਸੀਂ ਭਾਜੀ ਅਸਾਈਲਮ ਆਫਿਸ ਦੇ ਵਿੱਚ ਜਾ ਕੇ ਕੇਸ ਲਾਓ ਯੂਐਸ ਦੇ ਵਿੱਚ। ਤੁਹਾਡੇ ਮੈਨੂੰ ਲੱਗਦਾ ਟਰਨੀ ਟਰਕੀਆਨਾ ਜੀ ਕਿਹੜੇ ਫਾਲਟੀ ਜਿਹੜੇ ਸੀਗੇ ਮੈਨੂੰ ਲੱਗਦਾ ਉਸ ਮੈਨੂੰ ਪਤਾ, ਪਰ ਹੁਣ ਇਹਨਾਂ ਦਾ ਡਿਸਮਿਸ ਹੋ ਚੁੱਕਾ ਹੈਗਾ ਇਹ। 10 ਸਾਲ ਆਫਿਸ ਜਾਣਾ ਮੇਰਾ ਵੀਰ, ਤੁਸੀਂ ਉੱਥੇ ਭਟਕਦੇ ਰਹਿਣਾ। ਉਹ ਜਿਹੜਾ ਇੰਟਰਪ੍ਰੀਟੇਸ਼ਨ ਹੈ ਨਾ ਉਹਦੀ ਕਿ 10 ਸਾਲ ਕਿੱਥੇ ਤੱਕ ਗਿਣਨੇ ਆ, ਉਹ ਤੁਹਾਡੇ ਵਕੀਲ ਸਾਹਿਬ ਨਾਲ ਜਾ ਕੇ ਇੱਕ ਵਾਰੀ ਦੁਬਾਰਾ ਅੰਡਰਸਟੈਂਡਿੰਗ ਆਪਣੀ ਕਰੋ। ਤੁਹਾਡੀ ਅੰਡਰਸਟੈਂਡਿੰਗ ਜਿਹੜੀ ਉਹ ਸਹੀ ਨਹੀਂ ਹੈਗੀ 10 ਸਾਲ ਵਾਲੀ। ਥੋੜੀ ਕਲੈਰਿਟੀ ਜਿਹੜੀ ਤੁਹਾਨੂੰ ਚਾਹੀਦੀ ਹੈ। ਅੱਛਾ ਜੀ ਡੇਵਿਡ, ਇਹਨਾਂ ਦਾ ਮੈਂ ਐਕਚੁਅਲੀ ਸਵਾਲ ਦਾ ਆਨਸਰ ਨਹੀਂ ਕੀਤਾ ਵਰਕ ਪਰਮਿਟ ਵਾਲਾ। ਤੁਸੀਂ ਭਾਜੀ ਆਪਣਾ ਅਸਾਈਲਮ ਆਫਿਸ ਦੇ ਵਿੱਚ ਕੇਸ ਜਿਹੜਾ ਜਾ ਕੇ ਲਾਓ ਤੇ ਫਿਰ ਤੁਸੀਂ ਦੁਬਾਰਾ ਰੀਐਲੀਜੀਬਲ ਹੋ ਜਾਂਦੇ ਆ ਤੇ ਵਰਕ ਪਰਮਿਟ ਆਪਣਾ ਅਪਲਾਈ ਕਰੋ ਜਦੋਂ 150 ਦਿਨ ਹੋ ਜਾਂਦੇ ਆ ਜੀ। ਹਾਂਜੀ ਡੇਵਿਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ 2010 ਵਿੱਚ I-130 ਅਪਲਾਈ ਕੀਤਾ ਸੀਗਾ ਤੇ 2011 ਵਿੱਚ ਇਮੀਗ੍ਰੇਸ਼ਨ ਨੇ ਚਿੱਠੀ ਪਾਈ ਵੀ ਸਾਨੂੰ ਇੱਕ ਪੇਪਰ ਚਾਹੀਦਾ ਤੇ ਸਾਨੂੰ ਚੇਤਾ ਲੱਭੀ ਨਹੀਂ ਮੇਲ ਤੇ ਉਹ ਗਵਾਚ ਗਈ ਤੇ ਬਾਅਦ ਚ ਅਸੀਂ ਫਿਰ I-290B ਅਪਲਾਈ ਕੀਤਾ ਤੇ ਉਹਨਾਂ ਨੇ ਕੇਸ ਡਿਸਮਿਸ ਕਰਤਾ। ਉਹ ਸਾਨੂੰ ਫਿਰ ਦੁਬਾਰਾ ਪਟੀਸ਼ਨ ਕਰਨੀ ਪਊਗੀ ਕਿ I-130 ਸੀਗਾ? ਹਾਂਜੀ। ਤੇ ਕੀ ਭੈਣ ਭਰਾ ਲਈ ਕੀਤਾ ਸੀਗਾ? ਹਾਂਜੀ ਹਾਂਜੀ। ਉਹਦਾ ਦੇਖੋ ਮੋਸ਼ਨ ਟੂ ਰੀਓਪਨ ਤੁਹਾਡੀ 290B ਉਹੀ ਬੈਟਰ ਆਪਸ਼ਨ ਸੀ, ਉਹ ਤੁਸੀਂ ਐਕਸਪਲੇਨ ਕਰ ਸਕਦੇ ਹੈਗੇ। ਹਾਂਜੀ ਉਹਨਾਂ ਨੇ ਡਿਸਮਿਸ ਕਰਤੀ। ਨਹੀਂ ਨਹੀਂ ਭਾਜੀ ਉਹ ਤਾਂ ਮੈਂ ਸੁਣ ਲਿਆ ਹੁਣ ਤੁਹਾਡੀ ਗੱਲ, ਹੁਣ ਮੇਰੀ ਵੀ ਤਾਂ ਸੁਣ ਲਓ ਤੁਸੀਂ। ਵਕੀਲ ਸਾਹਿਬ ਨੂੰ ਵੀ ਸੁਣ ਲਓ ਜੀ। ਉਹ ਭਾਜੀ ਉਹੀ ਤਰੀਕਾ ਹੁੰਦਾ I-290B ਦਾ ਮੋਸ਼ਨ ਟੂ ਰੀਓਪਨ ਕਰਨ ਦਾ, ਕਿਉਂਕਿ ਤੁਹਾਡੀ ਪ੍ਰਾਇੋਰਟੀ ਡੇਟ ਉਹਨਾਂ ਬਚ ਜਾਂਦੀ ਹੈ। ਹੁਣ ਮੈਨੂੰ ਨਹੀਂ ਪਤਾ ਤੁਸੀਂ ਕੀ ਤਰਕ ਦਿੱਤੇ ਸੀ ਕੀ ਨਹੀਂ ਦਿੱਤੇ ਸੀਗੇ। ਸਿੱਧੀ ਜੀ ਗੱਲ ਆ ਕਿ ਜੇ ਤੁਹਾਡੀ ਉਹ ਮੋਸ਼ਨ ਟੂ ਰੀਓਪਨ ਤੁਹਾਡੀ ਐਕਸੈਪਟ ਹੋ ਜਾਂਦੀ ਹੈ, ਦੁਬਾਰਾ ਮੌਕਾ ਦੇ ਦਿੰਦੇ ਆ, ਤੇ ਤੁਹਾਡਾ ਟਾਈਮ ਬਹੁਤ ਜ਼ਿਆਦਾ ਜਿਹੜਾ ਬਚ ਜਾਣਾ 10 ਸਾਲ ਹੈ ਨਾ, ਤੇ ਤਾਂ ਕਰਕੇ ਉਹ ਵਰਥ ਫਾਈਟਿੰਗ ਹੈਗਾ। ਪਰ ਕੀ ਉਹਨਾਂ ਨੇ ਉਹ ਕਰਨਾ ਕਿ ਨਹੀਂ ਕਰਨਾ ਇਮੀਗ੍ਰੇਸ਼ਨ ਤੇ ਉਹ ਡਿਪੈਂਡ ਕਰਦਾ। ਤੁਸੀਂ ਜੇ ਉਹ 'ਚ ਪੰਗਾ ਲੈ ਕੇ ਵੇਖਣਾ ਵਾ, ਆਪਾਂ ਇੱਕ ਵਾਰੀ ਦੁਬਾਰਾ ਉਹ 'ਚ ਟਰਾਈ ਕਰ ਸਕਦੇ ਹਾਂ। ਕੋਈ ਓਬਵੀਅਸਲੀ ਗਰੰਟੀ ਨਹੀਂ ਹੁੰਦੀ ਕਿ ਦੁਬਾਰਾ ਉਹਨੂੰ ਰੀਇਨਸਟੇਟ ਕਰੋਗੇ ਕਿ ਨਹੀਂ ਕਰੋਗੇ। ਤੇ ਦੈਟ ਬੀਇੰਗ ਸੈਡ ਤੁਸੀਂ ਨਵੀਂ ਪਟੀਸ਼ਨ ਜੇ ਫਾਈਲ ਕਰ ਦੋ, ਜੇ ਤੁਸੀਂ ਉਹ 'ਚ ਪੰਗਾ ਲੈ ਕੇ ਦੇਖਣਾ ਤੇ ਆਪਾਂ ਉਹ ਵੀ ਵੇਖ ਸਕਦੇ ਹਾਂ ਜੀ। ਠੀਕ ਹੈ ਜੀ। ਠੀਕ ਹੈ, ਧੰਨਵਾਦ ਜੀ। ਠੀਕ ਹੈ, ਥੈਂਕ ਯੂ। ਜਸਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਮੈਂ ਸਟੋਰ ਤੇ ਜਿੱਦਾਂ 7 ਸਾਲ ਕੰਮ ਕੀਤਾ ਇੱਥੇ ਆਪਣੇ ਭਾਜੀ ਹੁਣਾਂ ਕੋਲ, ਤੇ ਉਹਨਾਂ ਦੇ ਉੱਥੇ ਸਟੋਰ ਉਹਨਾਂ ਦੇ ਸਟੋਰ ਤੇ ਜਿੱਦਾਂ ਅਟੈਕ ਵੀ ਹੋਇਆ ਤੇ ਉਹ ਤੋਂ ਦੂਜੇ ਉੱਥੇ ਪੱਗਾਂ ਵੀ ਲੱਥੀਆਂ ਸਟੋਰ ਦੇ ਉੱਪਰ। ਉਹ ਤੋਂ ਦੂਜੇ ਦਿਨ ਉਸ ਦਿਨ ਭਾਜੀ ਦਾ ਫੋਨ ਆਇਆ ਤੇ ਭਾਜੀ ਦਾ ਫੋਨ ਆਇਆ ਤਾਂ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਿਆ ਤੇ ਇਸ ਗੱਲ ਨੂੰ ਤਕਰੀਬਨ 3 ਸਾਲ ਹੋ ਗਏ। ਤੇ ਮੁੜ ਕੇ ਉਹ ਫਿਰ ਮੈਨੂੰ ਫੋਨ ਤੇ ਲੱਗ ਪਿਆ ਕਰਨ, ਕਹਿੰਦਾ ਤੇਰੀ ਸਾਰੀ ਫਾਈਲਾਂ ਮੇਰੇ ਕੋਲ ਆ, ਮੈਂ ਤੈਨੂੰ ਡਿਪੋਰਟ ਕਰਾ ਦਊਂਗਾ। ਕਹਿੰਦਾ ਮੈਂ ਜੇ ਤੂੰ ਕਹਿੰਦਾ ਕੋਈ ਵੀ ਏਦਾਂ ਦੀ ਕੋਈ ਗੱਲਬਾਤ ਕੀਤੀ। ਮੈਂ ਉਹਦੇ ਬਾਰੇ ਪੁੱਛਣਾ ਸੀ ਭਾਜੀ, ਏਦਾਂ ਵੀ ਕੁਛ ਜਿੱਦਾਂ 3 ਸਾਲ ਹੋ ਗਏ ਆ ਏਦਾਂ ਉੱਥੇ। ਤੁਹਾਡਾ ਕੇਸ ਚੱਲਦਾ ਵਾ ਕਿੱਦਾਂ? ਹਾਂਜੀ ਮੇਰਾ ਭਾਜੀ ਅਸਾਈਲਮ ਕੇਸ ਚੱਲਦਾ ਸੀ, ਉਹ ਡਿਸਮਿਸ ਹੋ ਚੁੱਕਾ ਤੇ ਮੈਂ ਗਾਂਹ ਜਾਣੀ ਕਿ ਕੇਸ ਲਾਤਾ ਆ। ਹਾਂਜੀ ਨਹੀਂ ਮੇਰਾ ਵੀਰ, ਕੋਈ ਕਿਸੇ ਨੂੰ ਨਹੀਂ ਡਿਪੋਰਟ ਕਰ ਸਕਦਾ ਏਦਾਂ। ਡਿਪੋਰਟ ਸਿਰਫ ਜੱਜ ਕਰ ਸਕਦਾ। ਠੀਕ ਆ ਜੀ।
ਤੇ ਉਹ ਮੈਂ ਹੁਣ ਇਹ ਪੁੱਛਣਾ ਸੀਗਾ ਭਾਜੀ ਵੀ ਜਿੱਦਾਂ ਵੀ ਉਹ ਜਿੱਦਾਂ ਹੁਣ ਫਿਰ ਇੱਕ ਦਿਨ ਮੈਨੂੰ ਉਹਦਾ ਮੁੰਡਾ ਮਿਲਿਆ 3 ਸਾਲ ਹੋ ਗਿਆ ਏਦਾਂ, ਤੇ ਉਹ ਫਿਰ ਏਦਾਂ ਜਿੱਦਾਂ ਨਾ ਵੀ ਥੋੜ੍ਹੀਆਂ ਮੈਨੂੰ ਅੱਖਾਂ ਜਿਹੀਆਂ ਦਿਖਾਉਂਦਾ ਸੀਗਾ। ਮੈਂ ਕਿਹਾ ਵੀ ਜਦੋਂ ਉਹਨੇ ਫਿਰ ਮੈਨੂੰ ਮੈਸੇਜ ਵੀ ਕੀਤੇ ਸੀ ਵੀ ਜਸਪ੍ਰੀਤ ਵੀ ਜੋ ਮਰਜ਼ੀ ਕਰ ਲਾ ਵੀ ਮੈਂ ਤੈਨੂੰ ਡਿਪੋਰਟ ਹੀ ਕਰਾ ਕੇ ਛੱਡਣਾ। ਕਹਿੰਦਾ ਉਹਦਾ ਮੁੰਡਾ ਹੁਣ ਮੇਰੇ ਨਾਲ ਫਿਰ ਇੱਕ ਦਿਨ ਪੰਗੇ ਜਿਹਾ ਲੈਂਦਾ ਸੀਗਾ। ਮੈਂ ਉਹਦੇ ਬਾਰੇ ਪੁੱਛਣਾ ਸੀ ਭਾਜੀ। ਮੇਰਾ ਵੀਰ ਏਦਾਂ ਦੇਖੋ, ਇਹ ਮੈਂ ਪਹਿਲਾਂ ਹੀ ਸਾਰਿਆਂ ਨੂੰ ਕਹਿਣਾ, ਦੇਖੋ ਇਹ ਨਾ ਅਮਰੀਕਾ, ਠੀਕ ਆ, ਇਹ 'ਚ ਡਾਇਲੋਗ ਬਾਜ਼ੀਆਂ ਜਿਹੜਾ ਮਰਜ਼ੀ ਕਰ ਲਵੇ। ਮੇਰਾ ਵੀਰ ਤੇਰੀ ਜਦੋਂ ਕੋਈ ਪ੍ਰੋਬਲਮ ਨਾ ਥ੍ਰੈਟ ਆ ਤੇ 911 ਕਾਲ ਕਰੋ ਸਿੱਧਾ ਹੀ, ਠੀਕ ਆ। ਤੇ ਜਿਹੜਾ ਅੱਖਾਂ ਦਿਖਾਉਂਦਾ ਯਾਰ, ਅੱਖਾਂ ਦਿਖਾ ਕੇ ਕਿਹੜਾ ਕਿਸੇ ਦੀ ਜਾਨ ਕੱਢ ਲੈਣੀ ਆ। ਅੱਖਾਂ ਵੀ ਬੰਦਾ ਉਹੀ ਦਿਖਾਉਂਦਾ ਹੁੰਦਾ ਜਿਹੜਾ ਕੁਝ ਕਰ ਨਹੀਂ ਸਕਦਾ ਹੁੰਦਾ। ਜਿਹੜੇ ਕਰਨ ਵਾਲੇ ਹੁੰਦੇ ਉਹ ਕਰ ਲੈਂਦੇ, ਜਿਹੜੇ ਡਿਪੋਰਟ ਕਰਨ ਵਾਲੇ ਹੁੰਦੇ ਉਹ ਕਰ ਦੇਣਾ ਸੀਗਾ। ਤੇ ਕੋਈ ਨਹੀਂ, ਤੁਸੀਂ ਬਣਾਉਣ ਵਾਲੀਆਂ ਗੱਲਾਂ ਰੱਖੀਆਂ ਆ। ਜਿਹੜਾ ਇਹਨਾਂ ਨੇ ਕਿਹੜਾ ਕੋਈ ਗਵਾਹ ਪੇਸ਼ ਹੋ ਜਾਣਾ ਵਾ ਇਮੀਗ੍ਰੇਸ਼ਨ ਦੇ ਕੋਲ। ਤੇ ਬਾਕੀ ਏਦਾਂ ਸਾਰਿਆਂ ਨੂੰ ਭਾਈ, ਜਿਹਨਾਂ ਦੇ ਖੁਦ ਦੇ ਘਰ ਸ਼ੀਸ਼ੇ ਦੇ ਹੁੰਦੇ ਨਾ, ਦੂਜੇ ਦੇ ਨਹੀਂ ਪੱਥਰ ਸੁੱਟਦੇ ਹੁੰਦੇ। ਇਹ ਵੀ ਇੱਕ ਉਹ ਆ। ਬਿਲਕੁਲ ਸਹੀ ਗੱਲ। ਮਾਮਲਾ ਫਿਰ ਕਈ ਵਾਰੀ ਵੱਧ ਜਾਂਦਾ, ਲੈਣੇ ਦੇ ਕਈ ਵਾਰੀ ਦੇਣੇ ਵੀ ਪੈ ਜਾਂਦੇ ਆ, ਫਾਈਲਾਂ ਆਪਣੀਆਂ ਵੀ ਖੁੱਲ ਜਾਂਦੀਆਂ, ਤੇ ਜਿਹੜੇ ਰਿਸ਼ਤੇਦਾਰਾਂ ਦੇ ਬੇਸ ਤੇ ਪੱਕੇ ਹੋਏ ਹੁੰਦੇ ਆ ਉਹਨਾਂ ਦੀਆਂ ਵੀ ਖੁੱਲੀਆਂ ਜਾ ਸਕਦੀਆਂ ਵਾ। ਕਰਾਉਣਾ ਕਿਸੇ ਨੂੰ ਹੋਵੇ ਡਿਪੋਰਟ, ਕਈ ਬੰਦਾ ਆਪ ਵੀ ਇਨਕੁਆਇਰੀਆਂ ਤਾਂ ਫਿਰ ਇੰਡੀਆ ਤੱਕ ਵੀ ਚੱਲ ਜਾਂਦੀਆਂ ਹੁੰਦੀਆਂ ਕਿ ਵੀ ਕਈ ਕੁਛ ਹੋ ਜਾਂਦਾ ਹੁੰਦਾ। ਸੋ ਇਦਾਂ ਕਿ ਭਾਈਚਾਰਾ ਜਿਹੜਾ ਆਪਣਾ ਬਰਕਰਾਰ ਰੱਖੋ, ਐਵੇਂ ਕਿਸੇ ਇਮੀਗ੍ਰੈਂਟ ਨੂੰ ਤੰਗ ਨਾ ਕਰੋ, ਠੀਕ ਆ। ਤੇ ਮੇਰਾ ਵੀਰ ਕੋਈ ਨਹੀਂ, ਇਗਨੋਰ ਕਰੋ ਤੇ ਠੀਕ ਆ। ਸੇਫ ਕੰਟਰੀ ਆ, ਤਾਂ ਹੀ ਤੁਸੀਂ ਇੱਥੇ ਆਏ ਆ। ਕੋਈ ਫਾਲਤੂ ਤੁਹਾਡੇ ਨਾਲ ਪੰਗੇ ਲੈਂਦਾ 911 ਕਾਲ ਕਰੋ, ਠੀਕ ਆ। ਤੇ ਬਾਕੀ ਓਬਵੀਅਸਲੀ ਕਦੀ ਵੀ ਇੱਕ ਪਾਸੇ ਦੀ ਜਿਹੜੀ ਸਟੋਰੀ ਸੁਣ ਕੇ ਭਾਵੇਂ ਮੈਨੂੰ ਕਦੀ ਕੋਈ ਕਹਿੰਦਾ ਕਿ ਯਾਰ ਏਦਾਂ ਏਦਾਂ, ਮੈਂ ਕਿਹਾ ਯਾਰ ਏਦਾਂ ਕੀ, ਇਹ ਤਾਂ ਇੱਕ ਪਾਸੇ ਦੀ ਸਟੋਰੀ ਆ, ਮੈਨੂੰ ਹੁਣ ਪਤਾ ਨਹੀਂ ਦੂਜੇ ਪਾਸੇ ਕੀ ਆ। ਪਰ ਜਿੱਥੇ ਤੱਕ ਇਮੀਗ੍ਰੇਸ਼ਨ ਦਾ ਸਵਾਲ ਆ, ਡਿਪੋਰਟ ਨਹੀਂ ਮੇਰਾ ਵੀਰ ਤੁਹਾਨੂੰ ਕੋਈ ਕਰ ਸਕਦਾ, ਡਿਪੋਰਟ ਜੱਜ ਹੀ ਕਰ ਸਕਦਾ ਵਾ। ਏਦਾਂ ਦੇ ਡਾਇਲੋਗ ਆਪਾਂ ਬੜੀ ਵਾਰੀ ਜਿਹੜੇ ਸੁਣੇ ਆ। ਹੁਣ ਕੋਰਟ ਦੇ ਵਿੱਚ ਜਿਹੜੀ ਕਿਹੜੇ ਬੰਦੇ ਨੇ ਗਵਾਹ ਪੇਸ਼ ਹੋਣਾ ਨਹੀਂ ਹੋਣਾ, ਸਰਕਾਰੀ ਵਕੀਲ ਨੂੰ ਕਰਨਾ ਕਿ ਨਹੀਂ ਕਰਨਾ ਗਵਾਹ ਪੇਸ਼, ਤੇ ਜੇ ਕੋਈ ਬਾਹਲੀ ਹਿੰਮਤ ਰੱਖਦਾ ਉਹ ਤੇਰੇ ਅਗੇਂਸਟ ਜਾਂਦਾ, ਮੇਰਾ ਵੀਰ ਕੀ ਉਹ ਕਹੂਗਾ ਕਿ ਮੈਂ ਡਿਪੋਰਟ ਕਰਾਉਣਾ, ਤੇ ਸਰਕਾਰੀ ਵਕੀਲ ਦਾ ਗਵਾਹ ਬਣ ਕੇ ਆਂਦਾ ਉਹ, ਠੀਕ ਹੈ। ਜਦੋਂ ਉਹ ਫਿਰ ਗਵਾਹ ਬਣ ਕੇ ਆਇਆ, ਫਿਰ ਉਹ ਕੁਐਸਚਨਿੰਗ ਨੂੰ ਆਪਾਂ ਵੀ ਕਰਨੀ ਆ ਕਿ ਭਾਈ ਤੂੰ ਕਿੱਦਾਂ ਪੱਕਾ ਹੋਇਆ। ਫਿਰ ਸਵਾਲ ਹਰੇਕ ਪਾਸੇ ਨੂੰ ਜਿਹੜੇ ਜਾਂਦੇ ਆ, ਤੇ ਉਹ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ। ਆਪਣੇ ਫੋਕਸ ਪ੍ਰੋਸੈਸ ਵੱਲ ਕਰ। ਅੱਖਾਂ ਦਾ ਕੋਈ ਨਹੀਂ, ਜਿਹੜਾ ਦਿਖਾਉਂਦਾ ਰਹੇ, ਕੋਈ ਨਹੀਂ। ਅੱਖਾਂ ਨਾਲ ਕਿਹੜਾ ਕਿਸੇ ਨੇ ਕਤਲ ਕਰ ਦੇਣਾ ਕਿਸੇ ਦਾ। ਜੀ ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਤਜਿੰਦਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਕੁਐਸਚਨ ਆ, ਮੇਰੀ ਅਸਾਈਲਮ ਪੈਂਡਿੰਗ ਆ ਤੇ ਜਨਵਰੀ ਚ ਫਾਈਨਲ ਡੇਟ ਆ, ਹਨਾ ਜੀ। ਤੇ ਮੇਰੀ ਕੋਰਟ ਮੈਰਿਜ 2024 ਚ ਹੋਈ ਆ। ਤੇ ਸਰ ਜਿਹੜਾ ਮੇਰਾ ਲਾਇਰ ਆ ਉਹ ਕਹਿੰਦਾ ਆਪਾਂ ਨੂੰ ਮੈਰਿਜ ਕੇਸ ਲਾਉਣਾ ਚਾਹੀਦਾ, ਵੀ ਅਸਾਈਲਮ ਦੀ ਅਟੈਂਡ ਕਰਨੀ ਚਾਹੀਦੀ। ਤੁਹਾਡੇ ਹਿਸਾਬ ਨਾਲ ਕੀ ਬੈਸਟ ਆ ਜੀ? 2 ਨੰਬਰ ਚ ਆਏ ਸੀਗੇ ਤੁਸੀਂ? ਹਾਂਜੀ। ਤੇ ਕੇਸ ਇਸ ਵੇਲੇ ਹੈਗਾ ਇਮੀਗ੍ਰੇਸ਼ਨ ਕੋਰਟ ਚ ਸਨ ਫਰਾਂਸਿਸਕੋ ਹੈ ਜੀ। ਹਾਂਜੀ। ਦੇਖੋ ਭਾਜੀ, ਮੈਨੂੰ ਹੁਣ ਪਤਾ ਨਹੀਂ ਕਿ ਕੇਸ ਚ ਕਿੰਨਾ ਦਮ ਆ, ਜੱਜ ਸਾਹਿਬ ਦੀ ਕੀ ਰੇਟਿੰਗ ਆ, ਉਹ ਸਾਰੇ ਫੈਕਟਰ ਵੀ ਹੁੰਦੇ ਆ। ਪਰ ਆਬਵੀਅਸਲੀ ਜਿਹੜਾ 98 ਆ। 98 ਪਾਸਿੰਗ ਰੇਟ ਆ। ਹਾਂਜੀ। ਫਿਰ ਮੇਰਾ ਵੀਰ ਉਹੀ ਆ ਕਿ ਜੇ ਤਾਂ ਟਾਈਮ ਦਾ ਲਾਲਚ ਆ ਫਿਰ ਤਾਂ ਕੇਸ ਲੜਿਆ ਵੀ ਜਾ ਸਕਦਾ। ਪਰ ਉਦਾਂ ਇਹ ਆ ਕਿ ਵਿਆਹ ਵਾਲੇ ਜਿਹੜੇ ਕੇਸ ਆ ਉਹ ਥੋੜੇ ਚਾਂਸ ਉਹਦੇ ਵਿੱਚ ਜ਼ਿਆਦਾ ਹੁੰਦੇ ਆ, ਪਰ ਉਹ ਲੰਬਾ ਚੌੜਾ ਥੋੜਾ ਜਿਹਾ ਪੈ ਜਾਣਾ, ਹਨਾ। ਕੰਟਰੀ ਆਊਟ ਕਰਨਾ ਪੈਣਾ ਸਾਰਾ ਕੁਝ। ਤੇ ਕਾਲ ਤੁਹਾਡੀ ਆ ਕਿ ਕਿੱਦਾਂ ਕਰਨਾ, ਹਨਾ। ਜੇ 98% ਅਪਰੂਵਲ ਰੇਟਿੰਗ ਆ, ਫਿਰ ਤਾਂ ਮੇਰਾ ਵੀਰ ਆਪਣਾ ਕੇਸ ਲੜ ਕੇ ਫਾਇਦਾ। ਓਕੇ ਜੀ, ਠੀਕ ਹੈ ਜੀ। ਤੇ ਸਰ ਇਨ ਕੇਸ ਫੇਲ ਹੁੰਦਾ ਤਾਂ ਉਹਦਾ ਕੋਈ ਡਿਸਐਡਵਾਂਟੇਜ ਵੀ ਫਿਰ ਮੈਰਿਜ ਵਾਲੇ ਪਾਸੇ ਨੂੰ ਜਾਂਦੇ ਆ? ਨਹੀਂ, ਫਿਰ ਥੋੜਾ ਜਿਹਾ ਡਿਸਐਡਵਾਂਟੇਜ ਇਹ ਹੋ ਜਾਂਦਾ ਕਿ ਫਿਰ BIA ਚ ਤੁਹਾਡੀ ਰਿਮੂਵਲ ਪ੍ਰੋਸੈਸ ਜਿਹੜੇ ਚੱਲ ਜਾਂਦੇ ਆ, ਫਿਰ PD ਪੂਡੀ ਮਿਲਣੀ ਔਖੀ ਹੁੰਦੀ ਹੈ। ਫਿਰ ਜਿਹੜਾ ਵੇਵਰਾਂ ਵੂਵਰਾਂ ਦਾ ਜਿਹੜਾ ਜ਼ਿਆਦਾ ਜਿਹੜਾ ਕੰਮ ਵੱਧ ਜਾਂਦਾ, ਕੰਪਲੀਕੇਟ ਹੋ ਜਾਂਦਾ ਪ੍ਰੋਸੈਸ ਥੋੜਾ ਜਿਹਾ। ਓਕੇ ਜੀ। ਸਰ ਇੱਕ ਪ੍ਰੋਬਲਮ ਇਹ ਆ ਵੀ ਮੇਰਾ ਐਡਰੈਸ ਫਰੀਮਾਉਂਟ ਦਾ ਸੀ, ਹਨਾ, ਤੇ ਮੈਂ ਹੁਣ ਰਹਿੰਦਾ ਮੰਟੀਕੇ, ਤੇ ਉਹਦਾ ਚੱਕਰ ਪੈ ਸਕਦਾ ਜੀ? ਤੁਸੀਂ ਅਪਡੇਟ ਕਰ ਲਓ ਐਡਰੈਸ ਨੂੰ। ਅਪਡੇਟ, ਹਾਂਜੀ, ਮੰਟੀਕੇ ਦਾ, ਹਾਂਜੀ, ਐਡਰੈਸ ਅਪਡੇਟ ਕਰੋ ਭਾਜੀ। ਓਕੇ ਠੀਕ ਆ ਜੀ। ਇਹਦੇ ਵਿੱਚ ਲੇਟ ਨਾ ਕਰਿਆ ਕਰੋ। ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਆ, ਅਟਾਰਨੀ ਟਰਕਿਆਣਾ ਉਹਨਾਂ ਨੇ ਬਹੁਤ ਵਾਰੀ ਸਮਝਾਇਆ ਆ ਵੀ ਭਾਈ ਜਦੋਂ ਤੁਸੀਂ ਮੂਵ ਹੁੰਦੇ ਆ ਨਾਲ ਹੀ AR10 ਕਿ AR11, ਇਹ ਡਿਪੈਂਡ ਕਰਦਾ ਕਿਹੜੇ ਫਾਰਮ ਦੀ ਗੱਲ ਕਰਦੇ ਆ। ਜਿਹੜੇ USCIS ਚ AR11 ਕਰਨਾ, ਜਿਹੜੇ ਕੋਰਟ ਵਾਲੇ ਆ ਉਹ ਆਪਣਾ E33। ਬਸ ਉਹ ਭਰ ਦਿਆ ਕਰੋ, ਵੇਟ ਨਾ ਕਰੀ ਜਾਇਆ ਕਰੋ ਵੀ ਆਪਾਂ ਕਿੱਦਾਂ ਕਰੀਏ ਕਿਵੇਂ ਕਰੀਏ। ਇੱਕ ਤਾਂ ਚਿੱਠੀ ਪੱਤਰ ਤੁਹਾਡੇ
ਤੁਹਾਡੇ ਕੋਲ ਪਹੁੰਚਦਾ ਹੈ, ਕਿਸੇ ਕੋਲ ਨਹੀਂ ਜਾਊਗਾ, ਬਾਅਦ 'ਚ ਗਵਾਚੂਗਾ ਨਹੀਂ, ਫਿਰ ਇੱਦਾਂ ਨਹੀਂ ਹੈ, ਨੋਟਿਸ ਨਹੀਂ ਕੋਈ ਗਵਾਚੂਗਾ, ਸੋ ਤੁਹਾਡੇ ਕੋਲ ਜਿਹੜਾ ਉਹ ਰਹੂਗਾ। ਸੋ ਉਹ ਚੀਜ਼ ਜਿਹੜੀ ਜ਼ਰੂਰ ਕਰ ਲਿਆ ਕਰੋ ਨਾਲ ਦੇ ਨਾਲ ਹੀ। ਤੇ ਆਪਣੇ ਅਗਲੇ ਕਾਲਰ ਨੇ ਪ੍ਰਦੀਪ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀ ਕਿ ਮੇਰੀ ਨਾ ਫਾਈਨਲ ਹੈ ਫਰਵਰੀ ਚੋਂ, तो मैं डॉक्यूमेंट तैयार कराने भाजी कोल ही केस है मेरा, तो किन्ने महीने पहला डॉक्यूमेंट तैयार कराइए इंडिया तो? ਹੁਣੇ ਕਰਾ ਲਓ। ਹੁਣੀ ਕਰਾ ਸਕਦੇ ਹਾਂ ਭਾਜੀ? ਜੀ ਕਰਾ ਲਓ, ਹਾਂਜੀ। ਪਰ ਇਹ ਹੈ ਕਿ ਜੇ ਅਲਟੀਮੇਟਲੀ ਕੀ ਹੁੰਦਾ ਕਿ ਡਾਕੂਮੈਂਟ ਤੁਸੀਂ ਤਿਆਰ ਕਰਾ ਸਕਦੇ ਆ, ਪਰ ਜੇ ਮੰਨ ਲਓ ਜਿੱਦਾਂ ਹੁਣ ਤੁਹਾਡੀ ਫਰਵਰੀ 'ਚ ਆ, ਤੇ ਜੇ ਕੋਈ ਹੋਰ ਅਪਡੇਟ ਤੁਸੀਂ ਜਨਵਰੀ 'ਚ ਤੁਸੀਂ ਅਪਡੇਟ ਬਾਅਦ 'ਚ ਹੋਰ ਵੀ ਅਪਡੇਟ ਐਡ ਕਰ ਸਕਦੇ ਆ। ਓਕੇ ਠੀਕ ਹੈ ਜੀ। ਜੇ ਉਹ ਤੋਂ ਬਾਅਦ ਕੰਟਰੀ ਕੰਡੀਸ਼ਨ ਚੇਂਜ ਹੁੰਦੀ, ਕੁਛ ਹੁੰਦਾ, ਉਹ ਬਾਅਦ 'ਚ ਫਿਰ ਐਡ ਕਰ ਲਿਓ। ਬਾਟਮ ਲਾਈਨ ਇਹ ਹੈ ਕਿ ਜਿਹੜੀ ਵੀ ਕੋਰਟ ਦੀ ਡੈਡਲਾਈਨ ਆ 15 ਦਿਨ ਦੀ, 30 ਦਿਨ ਦੀ, ਉਸ ਤੋਂ ਪਹਿਲਾਂ ਜਿਹੜੇ ਡਾਕੂਮੈਂਟ ਸਬਮਿਟ ਹੋਣੇ ਚਾਹੀਦੇ ਆ। ਸੋ ਤੁਸੀਂ ਆਪਣੀ ਹਾਂਜੀ ਲੈਟਰਾਂ ਲੂਟਰਾਂ ਉਹ ਸਾਰੀਆਂ ਜਿਹੜੀਆਂ ਮੇਨ ਡਾਕੂਮੈਂਟ ਆ, ਐਫੀਡੈਵਿਟ ਇਕੱਠੇ ਕਰਨੇ ਸ਼ੁਰੂ ਕਰੋ। ਠੀਕ ਹੈ ਜੀ। ਠੀਕ ਹੈ ਭਾਜੀ ਮੇਰਾ ਇੱਕ ਕੁਐਸਚਨ ਹੋਰ ਸੀ, ਜਿਹਦੇ ਮੈਂ ਕੈਂਪਿੰਗ ਕਰਦਾ ਸੀ, MLA ਸੀ ਜਿਹੜਾ ਮਾਨ ਪਾਰਟੀ ਦਾ, ਉਹਦੀ ਉਹ ਮੈਨੂੰ ਸਪੋਰਟ ਜੀ ਕਰ ਰਿਹਾ, ਕਹਿੰਦੇ ਸੀ ਕਿ ਤੁਹਾਨੂੰ ਜਿਹੜੀ ਵੀ ਜ਼ਰੂਰਤ ਹੋਊਗੀ। ਫਿਰ ਉਤੋਂ ਕੀ ਲਿਖਵਾਉਣਾ? ਉਤੋਂ ਲੈਟਰ ਲਿਖਵਾਉਣੀ ਪੈਣੀ ਹੈ ਭਾਜੀ? ਲੈਟਰ ਚੋਂ ਲਿਖਵਾ ਲਿਆ ਜਾਂ ਹਾਂਜੀ, ਜੋ ਵੀ ਤੁਹਾਡੇ ਫੇਵਰ 'ਚ ਉਹ ਕਰ ਸਕਦਾ, ਜਿਹੜੀ ਵੀ ਚੀਜ਼ ਕਹਿ ਸਕਦਾ ਉਹ ਲਿਖਾਓ ਉਤੋਂ ਲੈਟਰ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਭਾਈ ਜੀ। ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਥੈਂਕ ਯੂ ਜੀ ਦੋਨਾਂ ਭਰਾਵਾਂ ਦਾ, ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਤੁਸੀਂ ਫ੍ਰੀ ਤੇ। ਮੈਂ ਘੰਟੇ ਦਾ ਪ੍ਰੋਗਰਾਮ ਤੁਹਾਡਾ ਸੁਣ ਰਿਹਾ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਵੈਸੇ ਤਾਂ ਜਦੋਂ ਟਰੈਕਿੰਗ ਲੱਗੀ ਆਉਂਦਾ ਮੈਂ ਸੁਣਦਾ ਹਾਂ, ਕਿਉਂਕਿ ਮੈਂ ਪਹਿਲੇ ਕੈਲੀਫੋਰਨੀਆ ਤੋਂ ਮੂਵ ਹੋਏ, ਤੋਂ ਕੈਲੀਫੋਰਨੀਆ ਮੂਵ ਹੋਏ ਵਾਸ਼ਿੰਗਟਨ 'ਚ। ਜੀ ਜੀ ਜੀ। ਤੇ ਰਾਜਕਰਨ ਨੂੰ ਪਤਾ, ਰਾਜਕਰਨ ਜੀ ਤੁਹਾਡਾ ਸਟੀਰੀਓ ਠੀਕ ਦਾ ਆਪਾਂ ਜੀ। ਓਕੇ, ਮੈਂ ਪੁੱਛਣਾ ਸੀ ਕਿ ਮਦਰ ਨਾ ਗਏ ਆ ਇੰਡੀਆ, ਗ੍ਰੀਨ ਕਾਰਡ ਆ, ਤੇ ਉਹਨਾਂ ਦੀ ਓਵਰ ਟਾਈਮ ਹੋ ਜਾਂਦਾ ਤੇ ਕੋਈ ਲੈਟਰ ਲੈਣਾ ਪੈਂਦਾ ਆਪਾਂ ਨੂੰ ਬਾਅਦ 'ਚ, ਜਾਂ ਜੇ ਸਾਲ ਤੋਂ ਪਹਿਲਾਂ ਤੁਹਾਨੂੰ ਰੀਐਂਟਰੀ ਪਰਮਿਟ ਅਪਲਾਈ ਜਿਹੜਾ ਕਰਨਾ ਚਾਹੀਦਾ। ਜੇ ਰੀਐਂਟਰੀ ਪਰਮਿਟ ਫਿਰ ਬਾਅਦ 'ਚ ਉਹਨਾਂ ਨੇ ਕਰਨਾ ਨਹੀਂ, ਜੇ 1 ਸਾਲ ਤੋਂ ਵੱਧ ਉਹਨਾਂ ਨੇ ਬਾਹਰ ਰਹਿਣਾ। ਅੱਛਾ, ਮਤਲਬ ਜੇ ਹਲੇ ਤਾਂ ਉਹਨਾਂ ਨੂੰ 2 ਮਹੀਨੇ ਹੋਏ ਤੇ ਹਲੇ ਤਾਂ 6 ਮਹੀਨੇ ਦੇ ਅੰਡਰ ਰਿਹਾ, ਉਸ ਤੋਂ ਪਹਿਲੇ ਕਰਾਉਣਾ ਚਾਹੀਦਾ? ਨਹੀਂ, ਜੇ 6 ਮਹੀਨੇ ਤੇ ਸਾਲ ਦੇ ਵਿੱਚ, ਸਾਲ ਤੋਂ ਪਹਿਲਾਂ ਜੇ ਮੁੜੇ ਜਾਂਦੇ ਆ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਜੇ ਉਹਨਾਂ ਦਾ ਘਰ ਇੱਥੇ ਆ ਅਮਰੀਕਾ 'ਚ ਤਾਂ। ਹਾਂ, ਉਹ ਇੱਥੇ ਗ੍ਰੀਨ ਕਾਰਡ ਹੈਗੇ, ਉੱਥੇ ਮਤਲਬ ਸਾਡੇ ਆਪਣੇ ਘਰੇ ਗਏ ਆ, ਤੇ ਕਿਉਂਕਿ ਉਹ ਕਹਿੰਦੇ ਮੈਂ ਇੱਥੇ ਰਹਿਣਾ ਚਾਹੁੰਦੀ, ਦੇਖਣਾ ਵੀ ਉੱਥੇ ਮੈਨੂੰ ਰਹਿਣ ਦਾ, ਕਿਉਂਕਿ ਇੱਥੇ ਥੋੜਾ ਨੂੰ ਏਦਾਂ ਮੁਸ਼ਕਲ ਲੱਗਦਾ ਸੀ। ਮੈਂ ਕਿਹਾ ਚਲ ਤੂੰ ਰਹਿ। ਸਾਲ ਤੋਂ ਪਹਿਲਾਂ ਮੁੜਨਾ ਪੈਣਾ। ਠੀਕ ਹੈ, ਮੇਰੇ ਕਹਿਣਾ ਵੀ ਜੇ ਸਾਲ ਤੋਂ ਪਹਿਲਾਂ ਮੁੜਿਆ ਨਾ, ਕੋਈ ਲੈਣਾ ਪਰਮਿਟ ਲੈਣ ਦੀ ਲੋੜ ਤਾਂ ਨਹੀਂ ਨਾ ਕਿਸੇ ਚੀਜ਼ ਦੀ? ਪਰਮਿਟ ਲੈਣ ਦੀ ਲੋੜ ਨਹੀਂ, ਪਰ ਉਹਨਾਂ ਨੇ ਸਵਾਲ ਜਵਾਬ ਜ਼ਰੂਰ ਪੁੱਛਣੇ। 6 ਮਹੀਨੇ ਤੋਂ ਵੱਧ ਜਿਹੜਾ ਬੰਦਾ ਬਾਹਰ ਰਹਿ ਜਾਂਦਾ, ਸਾਲ ਤੋਂ ਵੱਧ, ਕੀ ਤੁਹਾਡੀ ਮਜਬੂਰੀ ਸੀਗੀ, ਤੇ ਅਮਰੀਕਾ ਦਾ ਤੁਹਾਨੂੰ ਰੈਜ਼ੀਡੈਂਸ ਵਗੈਰਾ ਸਾਰਾ ਸ਼ੋਅ ਕਰਨਾ ਪੈਂਦਾ। ਠੀਕ ਹੈ। ਠੀਕ ਹੈ ਜੀ। ਤੇ ਜਿਹੜਾ ਅਪਲਾਈ ਕਰਨਾ, ਉਹ ਕਿੱਥੇ ਅਪਲਾਈ ਕਰਨਾ ਜਿਹੜਾ ਪਰਮਿਟ ਹੁੰਦਾ? ਉਹ ਤਾਂ ਭਾਜੀ ਹੈਗਾ, ਜੇ ਸਾਲ ਤੋਂ ਵੱਧ ਤੇ ਗੱਲ ਪਹੁੰਚ ਜਾਂਦੀ ਹੈ। ਅੱਛਾ, ਸਾਲ ਤੋਂ ਪਹਿਲੇ ਕੋਈ ਪ੍ਰੋਬਲਮ ਨਹੀਂ ਹੈਗੀ? ਜੀ, ਪ੍ਰੋਬਲਮ ਨਹੀਂ, ਪਰ ਸਵਾਲ ਜਵਾਬ ਤੇ ਦੇਣੇ ਪੈਣੇ ਆ ਆਨਸਰ। ਅਮਰੀਕਾ 'ਚ ਘਰ ਹਾਂਜੀ ਠੀਕ ਹੈ। ਠੀਕ ਹੈ, ਧੰਨਵਾਦ ਸੁਖਵਿੰਦਰ ਜੀ, ਗੱਡੀ ਦਾ ਸਟੀਰੀਓ ਠੀਕ ਕਰਨ ਦੇ ਲਈ। ਤੁਸੀਂ ਪਤਾ ਨਹੀਂ ਵਾਸ਼ਿੰਗਟਨ ਵੱਲ ਨੂੰ ਕਿੱਦਾਂ ਠੰਡੇ ਜਿਹੇ ਇਲਾਕੇ ਚਲੇ ਗਏ ਆ, ਇੱਧਰ ਆ ਜਾਓ, ਵਾਪਸ ਮੋੜ ਆਓ ਕੈਲੀਫੋਰਨੀਆ ਨੂੰ। ਸਪੋਕਨ 'ਚ ਆ ਗਿਆ। ਸਪੋਕਨ 'ਚ ਆ ਗਏ ਆ ਤੁਸੀਂ, ਤਾਂ ਹੈ ਵੀ ਸਿਆਟਲ ਸਿਊਟਲ ਤੋਂ ਵਾਹਵਾ ਦੂਰ ਵਿਚਾਲੇ ਜੇ ਚਲੇ ਗਏ ਆ। ਚਲੋ ਕੋਈ ਨਹੀਂ, ਚੜ੍ਹਦੀ ਕਲਾ 'ਚ ਰਹੋ। ਥੈਂਕ ਯੂ ਜੀ। ਚੜ੍ਹਦੀ ਕਲਾ। ਤੁਸੀਂ ਰੋਜ਼ ਦੋਨੇ ਜਿਹੜੇ ਬਹੁਤ ਵਧੀਆ ਤੁਹਾਡੀ ਇਨਫੋਰਮੇਸ਼ਨ ਲੋਕਾਂ ਨੂੰ ਦੱਸਿਆ ਤੁਹਾਡੇ ਰੇਡੀਓ ਦਾ। ਥੈਂਕ ਯੂ। ਚਲੋ ਨਾਲ ਤੁਹਾਡੇ ਪ੍ਰੋਗਰਾਮ ਦਾ ਧੰਨਵਾਦ। ਇੱਕ ਚੀਜ਼ ਕਲੀਅਰ ਕਰਦੀ ਹੈ, ਕਿਸੇ ਨੇ ਕਮੈਂਟ ਪਾਇਆ ਕਿ ਉਹਨੂੰ ਮਾਤਾ ਨੂੰ ਇੱਥੇ ਹੋਣਾ ਪੈਣਾ ਅਪਲਾਈ ਕਰਨ ਲਈ। ਇਹ ਮੇਰਾ ਵੀਰ, ਉਹ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਆਪਣਾ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਹੁੰਦਾ, ਜਿਹੜਾ ਬਾਹਰੋਂ ਬਹਿ ਕੇ ਅਪਲਾਈ ਹੁੰਦਾ, ਬਹੁਤ ਚੀਜ਼ ਦੀ ਗੱਲ ਆਪਾਂ ਕਰ ਰਹੇ ਹਾਂ। ਜਦੋਂ ਇੰਡੀਆ ਜਾ ਤੇ ਉੱਥੋਂ ਕਰਨਾ ਹੁੰਦਾ। ਹਾਂ, ਜਿਹੜਾ ਇੱਕ ਟਰੈਵਲ ਪਰਮਿਟ ਹੁੰਦਾ, ਉਹ ਚੀਜ਼ ਹੋਰ ਹੁੰਦੀ ਹੈ, ਰੀਐਂਟਰੀ ਪਰਮਿਟ ਹੋਰ ਚੀਜ਼ ਹੁੰਦੀ ਹੈ। ਆਪਾਂ ਇਹ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਦੀ ਗੱਲ ਜਿਹੜੀ ਕਰ ਰਹੇ ਹਾਂ, ਕਿ ਜਿਹੜਾ ਬੰਦਾ ਬਾਹਰ ਫਸ ਗਿਆ ਤੇ ਉਹਨੂੰ ਟਾਈਮ ਜ਼ਿਆਦਾ ਲੱਗ ਜਾਣਾ। ਕੋਵਿਡ ਦੇ ਵੇਲੇ ਬਹੁਤ ਹੋਏ ਸੀਗੇ ਜੀ। ਜੀ ਜੀ। ਜੋਬਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਸਵਾਲ ਇਹ ਸੀਗਾ ਵੀ ਮੈਂ ਗ੍ਰੀਨ ਕਾਰਡ ਆ ਇੱਥੇ, ਤੇ ਮੇਰੀ ਗਰਲਫ੍ਰੈਂਡ ਇੱਥੇ ਸਟੂਡੈਂਟ ਵੀਜ਼ੇ ਤੇ ਆਈ ਆ ਜੀ। ਤੇ ਭਾਜੀ ਕਿੰਨਾ ਕੁ ਟਾਈਮ ਲੱਗੂਗਾ ਜੀ ਉਹਨਾਂ ਨਾਲ, ਜੇ ਅਸੀਂ ਅੱਜ ਵਿਆਹ ਕਰਾਉਂਦੇ ਆ, ਤੇ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਹੈ ਜੀ? ਤੁਸੀਂ ਉਹਦਾ ਸਿਰਫ I-130 ਕਰ ਸਕਦੇ ਆ ਅੱਜ ਦੀ ਡੇਟ 'ਚ, ਕਿਉਂਕਿ ਡੇਟ ਕਰੰਟ ਨਹੀਂ ਆ, ਤੇ ਉਹਨੂੰ ਆਪਣਾ ਜਿਹੜਾ ਸਟੇਟਸ ਆ ਉਹ ਮੇਨਟੇਨ ਰੱਖਣਾ ਪੈਣਾ ਆਲ ਦਾ ਵੇ ਥਰੂ। ਠੀਕ ਆ। ਤੇ ਹਾਂ, ਗ੍ਰੀਨ ਕਾਰਡ ਦੇ ਥਰੂ ਤੇ ਅੱਜ ਕੱਲ 3 ਕੁ ਸਾਲ ਦੇ ਲਗਭਗ ਐਸਟੀਮੇਟ ਕੀਤਾ ਜਾ ਸਕਦਾ ਕਿ ਇੰਨਾ ਕੁ ਲੱਗਣਾ।
ਤੇ ਵਿੱਚ ਆਫ ਕੋਰਸ ਜੇ ਤੁਸੀਂ ਸਿਟੀਜ਼ਨ ਬਣ ਗਏ ਤਾਂ ਫਿਰ ਸਿੱਧਾ ਹੀ ਤੁਸੀਂ ਜਿਹੜਾ 485 ਉਦੋਂ ਅਪਲਾਈ ਕਰ ਸਕਦੇ। ਠੀਕ ਹੈ ਜੀ। ਤੇ ਭਾਜੀ ਕਿੰਨੇ ਚਿਰ ਦੇ ਬਾਅਦ ਅਸੀਂ ਫਾਈਲ ਕਰ ਸਕਦੇ ਹਾਂ ਜੈਸੇ ਗ੍ਰੀਨ ਕਾਰਡ? I-130 ਰਾਈਟ ਅਵੇ ਕਰ ਸਕਦੇ ਆ, ਤੇ ਗ੍ਰੀਨ ਕਾਰਡ ਤੁਹਾਡਾ ਭਾਜੀ ਡਿਪੈਂਡ ਕਰਦਾ ਕਿ ਪ੍ਰਾਇੋਰਟੀ ਡੇਟ ਜਿਹੜੀ ਉਹ ਕਿੱਦਾਂ ਮੂਵ ਅਲੋਂਗ ਕਰਦੀ ਹੈ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ, ਥੈਂਕ ਯੂ। ਧੰਨਵਾਦ ਜੀ, ਧੰਨਵਾਦ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਇੱਕ ਕਾਲਰ ਲੈਣਾ ਆ ਤੇ ਉਸ ਤੋਂ ਬਾਅਦ 'ਚ ਆਪਾਂ ਕਰ ਦੇਣੀ ਆ ਜੀ ਹੁਣ ਸਮਾਪਤੀ। ਮਾਫੀ ਚਾਹੁੰਦੇ ਆ ਜੀ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, 11 ਵੱਜ ਗਏ ਨੇ ਜੀ। ਹਾਂਜੀ ਅਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਵਧਾਈਆਂ ਜੀ ਜੋ ਤੁਸੀਂ ਆਰਕੇ ਵਾਲਾ ਕੰਮ ਕੀਤਾ ਹੈਗਾ। ਉਹ ਇਹ ਨਹੀਂ ਹੈਗਾ ਇਕੱਲੇ ਪੰਜਾਬੀਆਂ ਲਈ, ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਬੰਦੇ ਲਈ ਉਹਦਾ ਬਹੁਤ ਵੱਡਾ ਫਾਇਦਾ ਹੋਣਾ ਜੀ, ਹਨਾ। ਤੁਹਾਨੂੰ ਤਰੱਕੀਆਂ ਬਖਸ਼ੇ ਜੀ, ਲੰਮੀਆਂ ਉਮਰਾਂ ਬਖਸ਼ੇ, ਵਧਾਈਆਂ ਬਖਸ਼ੇ ਜੀ। ਧੰਨਵਾਦ। ਜੀ ਮੇਰਾ ਕੁਐਸਚਨ ਸੀਗਾ, ਅਸੀਂ ਨਾ 3-4 ਬੰਦਿਆਂ ਨੇ ਜੀ ਕਿਸੇ ਕੋਈ ਕ੍ਰਾਈਮ ਹੋਇਆ ਸੀਗਾ, ਆਪਾਂ ਹੈਲਪ ਕੀਤੀ ਸੀਗੀ ਡਿਪਾਰਟਮੈਂਟ ਦੀ। ਚਲੋ ਖੁੱਲ ਕੇ ਮੈਂ ਨਹੀਂ ਗੱਲ ਕਰ ਸਕਦਾ ਇੱਥੇ। ਉਹ ਇੱਕ ਮੈਂ ਸੁਣਿਆ ਸੀਗਾ ਜੀ ਕਿ ਕੇਸ ਹੁੰਦਾ ਗਾ, ਉਹ ਆਈ ਥਿੰਕ ਜੂਬੀ ਵੀਜ਼ਾ ਹੁੰਦਾ ਸ਼ਾਇਦ, ਤੇ ਉਹ ਜਿਹੜੀ ਆਪਾਂ ਲੈਟਰ ਲੈਣੀ ਆ ਉਹਨਾਂ ਤੋਂ, ਉਹਨੂੰ ਕਹਿੰਦੇ ਕੀ ਹੈ ਜੀ, ਕੀ ਕਹਿ ਕੇ ਲੈਣੀ ਪੈਣੀ ਹੈਗੀ, ਤੇ ਉਹਦਾ ਸਮਾਂ ਕੀ ਚੱਲ ਰਿਹਾ ਜੀ? ਭਾਜੀ ਇਹ ਨਾ ਡਿਪੈਂਡ ਕਰਦਾ ਹੁਣ ਕੀ ਕ੍ਰਾਈਮ ਆ। ਠੀਕ ਹੈ, ਸੋ ਜਿਹੜਾ ਯੂ ਵੀਜ਼ਾ ਹੁੰਦਾ ਉਹਨਾਂ ਨੇ ਕ੍ਰਾਈਮ ਵੀ ਆਪਣੇ ਲਿਸਟ ਕੀਤੇ ਆ, ਤੁਸੀਂ ਪੜ੍ਹ ਸਕਦੇ ਆ ਉੱਥੇ ਕਿ ਉਹ ਕ੍ਰਾਈਮ ਉਹਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ। ਤੇ ਇੱਕ ਜੇ ਹੋਰ ਬਾਹਲੀ ਜੇ ਟੈਕਨੀਕਲ ਗੱਲ ਹੋ ਗਈ, ਪੁਲਿਸ FBI ਵਗੈਰਾ ਹੋ ਗਈ, ਤੇ ਫਿਰ ਇੱਕ S ਵੀਜ਼ਾ ਵੀ ਹੁੰਦਾ ਜਿਹੜਾ ਬੰਦਾ, ਮੈਨੂੰ ਹੁਣ ਪਤਾ ਨਹੀਂ ਕਿੱਦਾਂ ਦਾ ਉਹ। ਤੇ ਹਾਂਜੀ ਸਮੇਂ ਇਹਨਾਂ ਦੇ ਭਾਜੀ ਲੰਬੇ ਆ ਯੂ ਵੀਜ਼ਾ ਦੇ, ਤਕਰੀਬਨ ਜਿਹੜੇ ਹੁਣ 2016 ਦੇ ਕੇਸ ਇਸ ਵੇਲੇ ਚੱਲਦੇ ਆ, ਤੇ ਤੁਸੀਂ ਲਗਾ ਲਓ 8 ਸਾਲ। ਹਾਂਜੀ, ਇੱਕ ਹੋਰ ਕੈਟਾਗਰੀ ਦਾ ਵੀਜ਼ਾ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਐਨਫੋਰਸਮੈਂਟ ਦੀ ਹੈਲਪ ਕਰਦੇ ਹੋ, ਕੋਈ ਕ੍ਰਾਈਮ ਹੋਇਆ ਸੀ ਕਾਫੀ ਵੱਡਾ, ਤੇ ਉਹ ਬੰਦੇ ਜੇ ਫੜੇ ਜਾਂਦੇ ਨੇ ਫਿਰ ਉਹ ਵੀਜ਼ਾ ਹੁੰਦਾ ਉਹਦੇ ਬਾਰੇ ਪੁੱਛਣਾ ਸੀ ਕੁਛ। ਹਾਂਜੀ, ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕ੍ਰਾਈਮ, ਜਦੋਂ ਤੁਸੀਂ ਨਾ ਕਾਲ ਆਪਣੇ ਕਰੋ ਆਫਿਸ ਤੇ, S ਵੀਜ਼ਾ ਇੱਕ ਹੁੰਦਾ ਤੇ ਇੱਕ T ਵੀਜ਼ਾ ਹੁੰਦਾ ਤੇ ਇੱਕ U ਵੀਜ਼ਾ ਹੁੰਦਾ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। T ਵੀਜ਼ਾ ਆਈ ਥਿੰਕ ਜੀ, ਉਹਦਾ ਸਮਾਂ ਕੀ ਚੱਲ ਰਿਹਾ ਜੀ T ਵੀਜ਼ੇ ਦਾ? T ਵੀਜ਼ਾ ਦਾ ਤਾਂ ਭਾਜੀ ਰਿਲੇਟਿਵਲੀ ਇਹ ਫਾਸਟਰ ਹੈਗੇ ਆ, ਐਗਜ਼ੈਕਟਲੀ ਤਾਂ ਨਹੀਂ ਮੈਨੂੰ ਪਤਾ। 2 ਸਾਲਾਂ ਦੇ ਵਿੱਚ ਕਰੀਬ ਜਿਹੜਾ ਉਹ ਸਾਰੀ ਗੱਲਬਾਤ ਜਿਹੜੀ ਬਣ ਜਾਂਦੀ ਹੈ ਲਾਸਟ ਟਾਈਮ ਜਦੋਂ ਆਪਾਂ ਕੀਤਾ ਸੀਗਾ। ਤੇ T ਵੀਜ਼ੇ ਤਾਂ ਘੱਟ ਹੀ ਤੁਹਾਨੂੰ ਪਤਾ ਕੇਸ ਜਿਹੜੇ ਆਉਂਦੇ ਆ। ਤੁਸੀਂ ਅਪਾਇੰਟਮੈਂਟ ਬਣਾ ਕੇ ਗੱਲ ਕਰ ਲਿਓ, ਤੁਸੀਂ ਇਹਨਾਂ ਦੇ ਨਾਲ ਗੱਲ ਕਰ ਲਿਓ, ਕਿਉਂਕਿ ਹੁਣ ਜਿੰਨਾ ਤੁਸੀਂ ਦੱਸਿਆ ਵੀ ਖੁੱਲ ਕੇ ਇੱਥੇ ਗੱਲ ਨਹੀਂ ਹੋ ਸਕਦੀ, ਉਹ ਫਿਰ ਪਰਸਨਲੀ ਗੱਲ ਹੋ ਜੂਗੀ। ਇੱਕ S ਵੀਜ਼ੇ ਬਾਰੇ, S ਵੀਜ਼ਾ ਹੁੰਦਾ ਸਨਿਚ ਜਿਹੜਾ ਹੁੰਦਾ ਨਾ, ਖਬਰੀ ਹੁੰਦਾ ਜਿਹੜਾ, ਸਨਿਚ ਵੀਜ਼ਾ ਉਹਨੂੰ ਕਹਿੰਦੇ ਆ। S ਵੀਜ਼ੇ ਬਾਰੇ ਵੀ ਪੜ੍ਹਿਓ ਉੱਥੇ ਆਨਲਾਈਨ। ਠੀਕ ਹੈ ਭਾਈ ਜੀ, ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ। ਮਾਫੀ ਚਾਹੁੰਦੇ ਆ ਬਾਕੀ ਕਾਲਰਸ ਤੋਂ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ, ਜਿਹੜੇ ਹੋਲਡ ਤੇ ਉਹਨਾਂ ਤੋਂ ਵੀ ਮਾਫੀ ਆ। ਸਮਾਂ ਸਮਾਪਤ ਹੋ ਗਿਆ ਜੀ ਅੱਜ ਦਾ, ਤੇ ਮਿਲਾਂਗੇ ਹੁਣ ਆਪਾਂ ਅਗਲੀ ਵਾਰ ਅਗਲੇ ਸੈਟਰਡੇ ਨੂੰ ਜੀ। ਤੇ ਫਿਰ ਉਦੋਂ ਤੱਕ ਲਈ ਅਟਾਰਨੀ ਟਰਕਿਆਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਨਾਲ ਹੀ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਇਸ ਮੌਕੇ ਜਿਹੜਾ ਜਾਂਦੇ ਜਾਂਦੇ ਦੱਸਦੇ ਜਾਈਏ, ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਗਰਾਮ ਤੋਂ ਬਾਅਦ 'ਚ 12 ਤੋਂ 1 ਵਜੇ ਦੇ ਵਿੱਚ ਜੋ ਕੱਲ ਗੁਰਦੁਆਰਾ ਸਾਹਿਬ ਡਲੀਨੋ ਵਿਖੇ ਸਪੀਚਿਸ ਹੋਈਆਂ ਸੀ, ਜਿਹਦੇ ਵਿੱਚ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਉਹ ਬੋਲੇ ਸੀ, ਮਨਪ੍ਰੀਤ ਕੌਰ ਸੀਗੇ, ਮੈਂ ਵੀ ਉੱਥੇ ਥੋੜ੍ਹਾ ਬੋਲਿਆ ਸੀ, ਹੋਰ ਵੀ ਜਿਹੜੇ ਬੁਲਾਰੇ ਜਿਹੜੇ ਉਹ ਆਏ ਸੀ, ਜਿਹੜੇ ਉੱਥੇ ਦਾ ਸਾਬਕਾ ਮੇਅਰ ਉੱਥੇ ਪਹੁੰਚਿਆ ਸੀ, ਉਸਨੇ ਜਿਹੜੀ ਡਲੀਨੋ ਦੀ ਉਹਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਉਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ 12 ਤੋਂ 1 ਵਜੇ ਦੇ ਵਿੱਚ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣਗੀਆਂ, ਉਹ ਸੁਣਿਓ। ਤੇ ਬਾਕੀ ਉੱਦਾਂ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਰੇਡੀਓ USA ਦੇ YouTube Facebook ਦੇ ਉੱਤੇ ਆਲਰੇਡੀ ਉਹ ਅਸੀਂ ਪਾ ਦਿੱਤੀਆਂ ਆ, ਉੱਥੇ ਵੀ ਸੁਣਨੀਆਂ ਨਾ ਭੁੱਲਿਓ। ਸੰਗਤਾਂ ਦਾ ਭਾਰੀ ਉਤਸ਼ਾਹ ਸੀਗਾ, ਤੇ ਡਲੀਨੋ ਤੋਂ ਅੱਜ ਪਿਕਸਲੀ ਵੱਲ ਨੂੰ ਇਹ ਜਿਹੜਾ ਮਾਰਚ ਉਹ ਚੱਲ ਰਿਹਾ ਹੈ, ਤੇ ਕੱਲ ਨੂੰ ਪਿਕਸਲੀ ਤੋਂ ਜਿਹੜਾ ਉਹ ਟਲਹਿਰੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਤਾਈਂ ਪਹੁੰਚਣਾ ਆ। ਸੋ ਕੱਲ ਟਲਹਿਰੀ ਗੁਰਦੁਆਰਾ ਸਾਹਿਬ ਵਿਖੇ ਜਿੰਨੇ ਵੀ ਸੁਣ ਰਹੇ ਆ 5 ਵਜੇ ਤੱਕ ਉੱਥੇ ਪਹੁੰਚਣ ਦੀ ਜਿਹੜੀ ਉਹ ਕਿਰਪਾਲਤਾ ਕਰੋ, ਤਾਂ ਜੋ ਇਸ ਮਾਰਚ ਨੂੰ ਉੱਥੇ ਤੁਸੀਂ ਜੀ ਆਇਆਂ ਨੂੰ ਆਖੋ। ਤੇ ਬਾਕੀ ਜਿਹੜੇ ਮਾਰਚ ਦੇ ਨਾਲ ਤੁਰਨਾ ਚਾਹੁੰਦੇ ਆ, ਉਹ ਤੁਸੀਂ ਜਿਹੜਾ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਤੁਸੀਂ ਬਣਾ ਸਕਦੇ। ਇਹਨਾਂ ਦੀ ਵੈਬਸਾਈਟ ਆ jakara.org/1984 ਮਾਰਚ, ਉੱਥੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਉਹ ਮਿਲ ਜਾਵੇਗੀ। ਹੁਣ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।